ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਧੰਨਵਾਦ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜਿਸ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਵੀ ਅੱਜ ਦੇ ਦਿਨ ਆਪਣੇ ਨਾਲ ਮਿੰਟੂ ਗੁਰੂਸਰੀਆ ਜੀ ਜੁੜਦੇ ਨੇ ਅਤੇ ਇਸ ਟਾਈਮ ਆਪਣੇ ਨਾਲ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ ਜੁੜ ਚੁੱਕੇ ਨੇ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅਤੇ ਮਿੰਟੂ ਗੁਰੂਸਰੀਆ ਜੀ ਅੱਜ ਦੇ ਪ੍ਰੋਗਰਾਮ ਦਾ ਸਭ ਨੂੰ ਹੀ ਪਤਾ ਹੈ ਵੀ ਕੇਸ ਵਾਲੇ ਪਾਸੇ ਨੂੰ ਜਿਹੜਾ ਮੁੱਖ ਰੁਖ ਜਿਹੜਾ ਰਹੇਗਾ ਖਬਰਾਂ ਜਿਹੜੀਆਂ ਅੱਜ ਸਿਰਫ ਇੱਕ ਹੀ ਜਿਹੜੀ ਖਬਰ ਹਰ ਇੱਕ ਪਾਸੇ ਜਿਹੜੀ ਆ ਉਹ ਘੁੰਮ ਰਹੀ ਆ। ਜਿਵੇਂ ਆਪਾਂ ਨੂੰ ਪਤਾ ਆ ਵੀ ਜਿਹੜਾ ਸਿਰਸੇ ਵਾਲੇ ਦਾ ਜਿਹੜਾ ਵਰਡਿਕਟ ਆਇਆ ਆ ਉਸ ਦੇ ਵਿੱਚ ਕੋਰਟ ਨੇ ਅਦਾਲਤ ਨੇ ਜਿਹੜਾ ਆ ਉਸ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਉਸ ਤੋਂ ਬਾਅਦ ਦੇ ਵਿੱਚ ਮਾਹੌਲ ਜਿਸ ਤਰੀਕੇ ਦਾ ਬਣਿਆ ਹੋਇਆ ਕੀ ਜਿਹੜਾ ਹੈ ਉੱਥੇ ਉਹ ਚੱਲ ਰਿਹਾ। ਆਪਾਂ ਹਰ ਇੱਕ ਚੀਜ਼ ਦੇ ਉੱਤੇ ਜਿਹੜੀ ਆ ਪਹਿਲੂ ਦੇ ਉੱਤੇ ਨਜ਼ਰ ਰੱਖਾਂਗੇ ਅਤੇ ਆਪਣੇ ਸਰੋਤਿਆਂ ਦੀਆਂ ਕਾਲਸ ਵੀ ਜਿਹੜੀਆਂ ਆਪਾਂ ਜਲਦੀ ਹੀ ਅੱਜ ਲੈਣੀਆਂ ਸ਼ੁਰੂ ਕਰਾਂਗੇ ਕਿਉਂਕਿ ਅੱਜ ਕੋਈ ਹੋਰ ਖਬਰ ਨਹੀਂ। ਅੱਜ ਜਿਹੜੀ ਮੁੱਖ ਖਬਰ ਜਿਹੜੀ ਇਸੇ ਚੀਜ਼ ਦੇ ਉੱਤੇ ਹੀ ਆ। ਪਰ ਇਸ ਤੋਂ ਪਹਿਲਾਂ ਜਿਹੜੀ ਆਪਾਂ ਖਬਰਾਂ ਨੂੰ ਜਿਹੜੀ ਸ਼ੁਰੂ ਕਰੀਏ ਸਾਡੇ ਅੱਜ ਦੇ ਸਪਾਂਸਰਸ ਅਸੀਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਕ੍ਰਿਸ਼ਨ ਤਨੋਤਾ ਜੀ ਯੂਬਾ ਸਿਟੀ ਤੋਂ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚੰਦ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਲਾਲੀ ਸਿੱਧੂ ਜੀ, ਪ੍ਰੀਤਮ ਸਿੰਘ ਗਿੱਲ, ਤਰਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਗੁਰਪਾਲ ਸੋਹਲ ਕਲੋਵਿਸ ਤੋਂ ਅਤੇ ਸੁਖਦੇਵ ਸਿੰਘ ਜਟਾਣਾ ਜੀ ਯੂਬਾ ਸਿਟੀ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਜਿਵੇਂ ਆਪਾਂ ਦੱਸਿਆ ਵੀ ਇਸੇ ਤੋਂ ਹੀ ਜਿਹੜਾ ਜੀ ਸ਼ੁਰੂ ਕਰਦੇ ਹਾਂ। ਆਪਣੇ ਆਪ ਨੂੰ ਮੈਸੇਂਜਰ ਆਫ ਗੋਡ ਅਖਵਾਉਣ ਵਾਲਾ ਆਖਿਰਕਾਰ ਅਦਾਲਤ ਦੇ ਅੜਿੱਕੇ ਜਿਹੜਾ ਚੜ੍ਹਿਆ ਜਿਹੜਾ ਸਾਧਵੀ ਬਲਾਤਕਾਰ ਮਾਮਲੇ ਦੇ ਵਿੱਚ ਦੋਸ਼ੀ ਕਰਾਰ। ਦੇਖੋ ਏਦਾਂ ਹੀ ਪਲਟੀਆਂ ਵੱਜਦੀਆਂ ਰਾਜਕਰਨਵੀਰ ਸਿੰਘ ਜੀ। 2:25-30 ਤੱਕ ਇਹੋ ਰਾਮ ਰਹੀਮ ਜਿਹੜਾ ਉਹ ਬਾਬਾ ਜੀ ਸੀ, ਸਾਰੇ ਚੈਨਲ ਉਹਨੂੰ ਕਹੀ ਜਾਂਦੇ ਸੀ ਬਾਬਾ ਜੀ ਚੱਲ ਪਿਆ, ਬਾਬਾ ਜੀ ਦੇ ਨਾਲ 500 ਗੱਡੀ ਦਾ ਕਾਫਲਾ, ਬਾਬਾ ਜੀ ਇੱਥੇ ਪਹੁੰਚ ਕੇ, ਬਾਬਾ ਜੀ ਉੱਥੇ ਪਹੁੰਚ ਕੇ, ਲਓ ਜੀ ਬਾਬਾ ਜੀ ਹੁਣ ਕੋਰਟ ਦੇ ਵਿੱਚ ਵੜ ਗਏ। ਤੇ ਜਦੋਂ 20-25 ਮਿੰਟਾਂ ਬਾਅਦ ਬਾਬਾ ਜੀ ਨਿਕਲੇ ਉਦੋਂ ਬਾਬਾ ਜੀ ਬਲਾਤਕਾਰੀ ਹੋ ਗਏ। ਬਾਬਾ ਬਲਾਤਕਾਰੀ, ਬਾਬਾ ਬਲਾਤਕਾਰੀ। 20-25 ਮਿੰਟ ਦੇ ਵਿੱਚ ਡੇਰਾ ਮੁਖੀ ਦੀ ਸਾਰੀ ਤਕਦੀਰ ਹੈ ਜਿਹੜੀ ਬਦਲ ਗਈ ਜੀ। ਪਰ ਇਹਨਾਂ 20-25 ਮਿੰਟਾਂ ਤੋਂ ਬਾਅਦ ਫੌਰੀ ਤੌਰ ਤੇ ਪੰਜਾਬ ਤੇ ਹਰਿਆਣਾ ਦੀ ਵੀ ਤਸਵੀਰ ਯਕਦਮ ਬਦਲ ਗਈ ਜੀ। ਦੱਸਦੇ ਆ ਜਦੋਂ ਜਾ ਕੇ ਇਹ ਅਦਾਲਤ ਦੇ ਵਿੱਚ ਖਲੋਤਾ ਵਾ ਤੇ ਇਹਦੇ ਚਿਹਰੇ ਦੀਆਂ ਹਵਾਈਆਂ ਉੱਡੀਆਂ ਪਈਆਂ, ਲੋਕਾਂ ਨੇ ਉਦਾਂ ਹੀ ਵੇਖੀਆਂ ਜੀ। ਹਾਲਾਂਕਿ ਉੱਥੇ ਬਹੁਤੇ ਲੋਕ ਨਹੀਂ ਦੱਸਦੇ ਆ ਕਿ ਜਿਹੜੀ ਅਦਾਲਤ ਸੀ ਉਸ ਕੰਪਲੈਕਸ ਦੇ ਵਿੱਚ ਵੀ ਬਹੁਤੇ ਲੋਕਾਂ ਨੂੰ ਜਾਣ ਦੀ ਇਜਾਜ਼ਤ ਨਹੀਂ। ਪਰ ਫਿਰ ਵੀ ਜਿਹੜੇ ਵਕੀਲ ਜਾਂ ਜਿਹੜੇ ਹੋਰ ਬੰਦੇ ਜਿਹੜੇ ਉਸ ਕੰਪਲੈਕਸ ਦੇ ਵਿੱਚ ਗਏ ਜਾਂ ਕੋਰਟ ਰੂਮ ਤੱਕ ਜਿਨ੍ਹਾਂ ਦੀ ਪਹੁੰਚ ਸੀ ਉਹ ਦੱਸਦੇ ਆ ਕਿ ਇਹ ਉੱਥੇ ਜਿਹੜਾ ਇਹਨਾਂ ਦਾ ਪ੍ਰੇਮੀਆਂ ਦਾ ਬਾਬਾ ਸੀ ਉੱਥੇ ਜਾ ਕੇ ਹੱਥ ਜੋੜ ਕੇ ਖੜ ਗਿਆ। 2:46 ਤੇ ਜੱਜ ਜਗਦੀਪ ਸਿੰਘ ਨੇ ਫੈਸਲਾ ਪੜ੍ਹ ਕੇ ਸੁਣਾਉਣਾ ਸ਼ੁਰੂ ਕਰ ਦਿੱਤਾ ਜੀ। ਉਹਨੇ 5-7 ਮਿੰਟਾਂ 'ਚ ਦੋਸ਼ ਪੜ੍ਹ ਦਿੱਤੇ ਕਿ ਆਹ ਦੋਸ਼ ਤੁਹਾਡੇ ਤੇ ਸਾਬਤ ਹੁੰਦੇ ਆ ਤੇ ਤੁਸੀਂ ਦੋਸ਼ੀ ਕਰਾਰ ਦਿੱਤੇ ਜਾ ਰਹੇ ਹੋ ਅਦਾਲਤ ਵੱਲੋਂ। ਇੰਨੀ ਗੱਲ ਸੁਣਦਿਆਂ ਦੱਸਦੇ ਆ ਕਿ ਜਿਹੜਾ ਡੇਰਾ ਮੁਖੀ ਆਪਣੇ ਆਪ ਨੂੰ ਜੱਟੂ ਇੰਜੀਨੀਅਰ, ਮੈਸੇਂਜਰ ਆਫ ਦੀ ਗਾਡ, ਫਲਾਂ ਟਮਕਾ ਪਤਾ ਨਹੀਂ ਕੀ ਦੱਸਦਾ ਫਿਰਦਾ ਹੁੰਦਾ ਸੀ, ਉਹ ਦੱਸਦੇ ਆ ਕਿ ਰੋਣ ਲੱਗ ਪਿਆ, ਉਹਦੀ ਅੱਖਾਂ ਚੋਂ ਹੰਝੂ ਆ ਗਏ। ਹਾਲੇ ਸਜ਼ਾ ਨਹੀਂ ਸੁਣਾਈ, ਹਾਲੇ ਸਿਰਫ ਇੰਨਾ ਹੀ ਕਿਹਾ ਗਿਆ ਕਿ ਤੁਹਾਨੂੰ ਦੋਸ਼ੀ ਕਰਾਰ ਦਿੱਤਾ ਜਾਂਦਾ ਇਸ ਮਾਮਲੇ 'ਚ। ਤੇ ਅੱਖਾਂ ਦੱਸਦੇ ਆ ਨਮ ਹੋ ਗਈਆਂ। 5-7 ਮਿੰਟ ਡੇਰਾ ਮੁਖੀ ਇਹ ਪੱਥਰ ਦੀ ਸਿੱਲ ਬਣ ਕੇ ਉੱਥੇ ਖੜਾ ਰਿਹਾ ਕੋਰਟ 'ਚ ਜੀ। ਉਸ ਤੋਂ ਬਾਅਦ ਫੌਜ ਨੇ ਇਹਨੂੰ ਬਾਹਰ ਖੜਿਆ। ਪਹਿਲਾਂ ਤੇ ਪਤਾ ਹੀ ਨਹੀਂ ਲੱਗਣ ਦਿੱਤਾ ਕਿ ਕਿੱਥੇ ਲੈ ਕੇ। ਬਾਅਦ ਦੇ ਵਿੱਚ ਇਹ ਸਾਫ਼ ਹੋਇਆ ਕਿ ਰੋਹਤਕ ਜੇਲ੍ਹ ਦੇ ਵਿੱਚ ਇਹਨੂੰ ਲਿਜਾਇਆ ਗਿਆ। ਉੱਥੇ ਵੱਖਰੇ ਤੌਰ ਤੇ ਇੱਕ ਜੇਲ੍ਹ ਦੇ ਵਿੱਚ ਹਾਤੇ ਦਾ ਇੰਤਜ਼ਾਮ ਕੀਤਾ ਗਿਆ ਜਿੱਥੇ ਰੱਖਿਆ ਜਾਊਗਾ ਜੀ। ਪਰ ਜਿਵੇਂ ਹੀ ਇਹ ਗੱਲ ਬਾਹਰ ਆਈ, ਜਿਵੇਂ ਹੀ ਇਸ ਚੀਜ਼ ਨੂੰ ਲੋਕਾਂ ਨੇ ਸੁਣਿਆ, ਖਾਸ ਤੌਰ ਤੇ ਇਹਦੇ ਸਮਰਥਕਾਂ ਨੇ, ਹਿੰਸਾ ਬੜੇ ਵਿਆਪਕ ਪੱਧਰ ਤੇ ਫੈਲ ਗਈ ਜੀ। ਔਰ ਪੰਚਕੂਲਾ ਦੇ ਵਿੱਚੋਂ ਇਹ ਹਿੰਸਾ ਸ਼ੁਰੂ ਹੋਈ, ਯਕਦਮ ਮਲੋਟ ਤੱਕ ਪਹੁੰਚ ਗਈ। ਪੰਚਕੂਲਾ ਇੱਕ ਸਿਰੇ ਤੇ ਹੈ, ਮਲੋਟ ਦੂਸਰੇ ਸਿਰੇ ਤੇ ਆ।
ਪਰ ਹਿੰਸਾ ਜਿਹੜੀ ਉਹ ਕੁਝ ਮਿੰਟਾਂ ਦੇ ਅੰਦਰ ਅੰਦਰ ਉੱਥੋਂ ਚੱਲ ਕੇ ਪੰਜਾਬ ਦੇ ਦੂਸਰੀ ਨੁੱਕਰ ਤੱਕ ਪਹੁੰਚ ਗਈ। ਫਿਰ ਜੋ ਕੁਝ ਹੋਇਆ ਉੱਥੇ ਇੰਨਾ ਭਿਆਨਕ ਸੀਗਾ, ਹਾਲੇ ਵੀ ਹੈ ਵੈਸੇ ਖੌਫ ਹੈ ਜਿਹੜਾ ਅਸੀਂ ਦੇਖ ਸਕਦੇ ਹਾਂ। ਪੰਜਾਬ ਦੀਆਂ ਗਲੀਆਂ ਤੱਕ ਇਹ ਪਸਰਿਆ ਹੋਇਆ। ਆਮ ਤੌਰ ਤੇ ਦੇਖੋ ਵੱਡੀਆਂ ਵੱਡੀਆਂ ਘਟਨਾਵਾਂ ਵੀ ਹੋਈਆਂ ਨੇ ਆ 10-15 ਸਾਲਾਂ 'ਚ, ਜਿੱਦਾਂ ਡੇਰਾ ਬੱਲਾ ਤੋਂ ਬਾਅਦ ਹਿੰਸਾ ਹੋਈ ਸੀ ਬੜੇ ਵੱਡੇ ਪੱਧਰ ਤੇ, ਪਰ ਉਹਦਾ ਅਸਰ ਦੁਆਬੇ 'ਚ ਸੀ ਜਾਂ ਸ਼ਹਿਰਾਂ ਤੱਕ ਸੀਮਤ ਸੀ, ਪਿੰਡਾਂ ਤੱਕ ਉਹਦਾ ਕੋਈ ਬਹੁਤਾ ਪ੍ਰਭਾਵ ਨਹੀਂ ਸੀਗਾ। ਪਰ ਅੱਜ ਜੋ ਕੁਝ ਵਾਪਰਿਆ ਉਹਦਾ ਪ੍ਰਭਾਵ ਪਿੰਡਾਂ 'ਚ ਵੀ ਸਾਫ਼ ਤੌਰ ਤੇ ਦਿਖਾਈ ਦੇਣ ਲੱਗਾ। ਇੱਕ ਵੇਲਾ ਤੇ ਇਹੋ ਜਿਹਾ ਆ ਗਿਆ ਸੀ 3-4 ਵਜੇ, ਜਦੋਂ ਇੱਧਰ ਵੀ ਅੱਗ ਲੱਗ ਗਈ, ਉੱਥੇ ਵੀ ਭੰਨ ਤੋੜ ਹੋ ਗਈ। ਸਾਡੇ ਮਲੋਟ ਦੇ ਵਿੱਚ ਹੀ 2-3 ਪੈਟਰੋਲ ਪੰਪ ਸਾੜ ਦਿੱਤੇ ਗਏ, ਰੇਲਵੇ ਸਟੇਸ਼ਨ ਨੂੰ ਉਡਾਉਣ ਦੀ ਕੋਸ਼ਿਸ਼ ਕੀਤੀ ਗਈ। ਉਹ ਤੇ ਚਲੋ ਭਲਾ ਹੋਵੇ ਕਿ ਉਹ ਰੇਲਵੇ ਕਰਮਚਾਰੀ ਸੀਗੇ ਜਿਹੜੇ ਮੁਸਤੈਦ ਸੀਗੇ, ਇਹਨਾਂ ਦੇ ਕੋਲ ਪੈਟਰੋਲ ਬੰਬ ਸੀ। ਦੇਖੋ ਪਹਿਲਾਂ ਹੀ ਤਿਆਰੀ ਸੀਗੀ ਇਹਨਾਂ ਦੀ ਸਾਰੀ ਕਿ ਜੇ ਫੈਸਲਾ ਉਲਟਾਉਂਦਾ ਅਸੀਂ ਕੀ ਕਰਨਾ ਹੈ, ਸਭ ਕੁਝ ਤਿਆਰ ਸੀਗਾ। ਏਦਾਂ ਪੈਟਰੋਲ ਬੰਬ ਬਣੇ ਹੋਏ ਸੀਗੇ। ਮਲੋਟ ਰੇਲਵੇ ਸਟੇਸ਼ਨ ਨੂੰ ਉਡਾਉਣ ਦੀ ਕੋਸ਼ਿਸ਼ ਕੀਤੀ ਗਈ। ਫਿਰ ਬੱਲੂਆਣਾ ਰੇਲਵੇ ਸਟੇਸ਼ਨ ਆ ਬਠਿੰਡੇ ਤੋਂ 1-2 ਪਿੰਡ ਛੱਡ ਕੇ, ਉਹਨੂੰ ਉਡਾਉਣ ਦੀ ਕੋਸ਼ਿਸ਼ ਕੀਤੀ ਗਈ। ਉੱਥੇ ਤੇ 3 ਬੰਦੇ ਫੜੇ ਗਏ। ਇੱਥੇ 2 ਪੰਪ ਉਡਾਉਣ ਤੋਂ ਬਾਅਦ ਕੋਸ਼ਿਸ਼ ਕੀਤੀ ਇਹਨਾਂ ਨੇ ਉਡਾਉਣ ਦੀ। ਫਿਰ ਤੀਜਾ ਜਥੇਦਾਰ ਦਿਆਲ ਸਿੰਘ ਕੋਲਿਆਂ ਨੇ, ਬੜਾ ਮਸ਼ਹੂਰ ਬੰਦਾ, ਉਹਦੇ ਪੈਟਰੋਲ ਪੰਪ ਨੂੰ ਜਾ ਕੇ ਪਈ ਟੋਲੀ, ਪਰ ਉਹ ਅੱਗੋਂ ਤਿਆਰ ਸਨ। ਜਦ ਨੂੰ ਟੈਲੀਫੋਨ ਕਰ ਦਿੱਤੇ ਗਏ ਉਹਨਾਂ ਨੂੰ ਕਿ ਭਾਈ ਪੈਟਰੋਲ ਪੰਪ ਫੂਕੀ ਜਾਂਦੇ ਆ, ਉਹ ਫਿਰ ਜਦੋਂ ਅੱਗੋਂ ਪਏ ਤੇ ਉੱਥੋਂ ਭੀੜ ਭੱਜ ਨਿਕਲੀ। ਯਾਨੀ ਟੋਲੀਆਂ ਦੀਆਂ ਟੋਲੀਆਂ ਵੱਜ ਕੇ ਪਿੰਡਾਂ ਤੱਕ ਪਹੁੰਚ ਗਈਆਂ। ਔਰ ਕਮਾਲ ਦੀ ਗੱਲ ਸੀ ਕਿ ਪਿੰਡਾਂ ਦੇ ਵਿੱਚ ਦੁਕਾਨਾਂ ਦੇ ਸ਼ਟਰ ਬੰਦ ਕਰ ਦਿੱਤੇ ਗਏ, ਸ਼ਟਰ ਸੁੱਟ ਦਿੱਤੇ ਗਏ, ਲੋਕਾਂ ਨੇ ਕੰਮ ਕਾਰ ਠੱਪ ਕਰ ਦਿੱਤੇ। ਇੰਨਾ ਜ਼ਿਆਦਾ ਭੈ ਪਸਰ ਗਿਆ ਸੀ ਕਿ ਜਿੱਦਾਂ ਫਲੈਗ ਮਾਰਚ ਹੁੰਦਾ, ਪੁਲਿਸ ਸੀ ਪਿੰਡਾਂ ਦੀਆਂ ਲਿੰਕ ਰੋਡਾਂ ਦੇ ਵਿੱਚ ਵੀ। ਮੁਕਤਸਰ ਜ਼ਿਲ੍ਹੇ ਦਾ ਹਾਲ ਏਦਾਂ ਦਾ ਸੀਗਾ। ਫਿਰੋਜ਼ਪੁਰ ਦੇ ਵਿੱਚ ਵੀ ਬਹੁਤ ਜ਼ਿਆਦਾ ਸੀਗੀ ਪ੍ਰੇਮੀਆਂ ਦੀ ਖਿੱਚ, ਪਰ ਪੁਲਿਸ ਨੇ ਉਹਨਾਂ ਨੂੰ ਜੁੜ ਨਹੀਂ ਦਿੱਤਾ ਪਹਿਲਾਂ ਤਾਂ, ਬਾਅਦ ਦੇ ਵਿੱਚ ਉੱਥੇ ਵੀ ਕਰਫਿਊ ਲਾਉਣਾ ਪਿਆ। ਮਾਨਸੇ ਦੇ ਵਿੱਚ ਤੇ ਇਨਕਮ ਟੈਕਸ ਦਾ ਜਿਹੜਾ ਦਫ਼ਤਰ ਸੀ ਉਹ ਵੀ ਸਾੜ ਕੱਤਿਆ ਇਹਨਾਂ ਨੇ। ਫਿਰ ਕਿਤੇ ਗ੍ਰਿਡ ਨੂੰ ਅੱਗ ਲਾ ਦਿੱਤੀ। ਯਾਨੀ ਪੰਚਕੂਲੇ ਦੇ ਵਿੱਚ ਬਹੁਤ ਵੱਡੇ ਤਾਦਾਦ ਤੇ ਜਿਹੜੀ ਹਿੰਸਾ ਹੋਈ ਉਹ ਪੰਜਾਬ ਦੇ ਵੀ ਕੋਨੇ-ਕੋਨੇ 'ਚ ਚਲੇ ਗਈ। ਹੁਣ ਤੱਕ ਮੇਰੇ ਖਿਆਲ ਦੇ ਨਾਲ 30 ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇ। 28 ਦੀ ਪੁਸ਼ਟੀ ਹੋ ਚੁੱਕੀ ਆ। 37 ਤੱਕ ਦੀ ਖਬਰ ਆ ਜੀ। ਹਾਂਜੀ 28 ਦੀ ਪੁਸ਼ਟੀ ਹੋਈ ਸੀ ਅੱਧਾ ਕੁ ਘੰਟਾ ਪਹਿਲਾਂ। ਹੁਣ 30-35 ਤੇ ਚਲੀ ਗਈ ਆ। ਤੇ ਮੇਰੇ ਖਿਆਲ ਦੇ ਨਾਲ ਗਿਣਤੀ ਸੈਂਕੜੇ 'ਚ ਜਾਏਗੀ। ਤੁਸੀਂ ਦੇਖਦੇ ਰਹੋ, ਇਹ ਗਿਣਤੀ ਸੈਂਕੜੇ 'ਚ ਜਾਊਗੀ, ਕਿਉਂਕਿ ਹਾਲ ਦੀ ਘੜੀ ਤੇ ਉੱਥੇ ਪਤਾ ਹੀ ਨਹੀਂ ਨਾ ਲੱਗਦਾ ਪਿਆ। 2-3 ਤੇ ਮੀਡੀਆ ਵਾਲੇ ਗਾਇਬ ਨੇ, 2-3 ਮੀਡੀਆ ਕਰਮੀ ਗਾਇਬ ਨੇ। ਇੱਕ ਤੇ ਮੇਰੇ ਖਿਆਲ ਦੇ ਨਾਲ PTC ਦਾ ਕੈਮਰਾਮੈਨ ਆ, ਉਹ ਨਹੀਂ ਲੱਭ ਰਿਹਾ। ਇੱਕ ਹੋਰ ਹਿੰਦੀ ਚੈਨਲ ਦਾ ਬੰਦਾ, ਉਹ ਗਾਇਬ ਆ। ਅਸਲ ਦੇ ਵਿੱਚ ਕੀ ਹੋਇਆ ਕਿ ਜਦੋਂ ਹਿੰਸਾ ਸ਼ੁਰੂ ਹੋਈ, ਇਹਨਾਂ ਨੇ ਪਹਿਲਾ ਟਾਰਗੇਟ ਜਿਹੜਾ ਤੈਅ ਕੀਤਾ ਹੋਇਆ ਸੀ ਉਹ ਮੀਡੀਆ ਵਾਲੇ ਤੈਅ ਕੀਤੇ ਹੋਏ ਸੀ। ਸਭ ਤੋਂ ਪਹਿਲੀ ਸ਼ੁਰੂਆਤ ਹੋਈ ਮੀਡੀਆ ਦੀਆਂ ਜਿਹੜੀਆਂ ਉਹ ਵੀ ਵੈਨਾਂ ਹੁੰਦੀਆਂ, ਇਹਨਾਂ ਨੂੰ ਬਣਾਇਆ ਗਿਆ ਟਾਰਗੇਟ। ਉਸ ਤੋਂ ਬਾਅਦ ਫਿਰ ਜਿਹੜੇ ਪੱਤਰਕਾਰ ਇਹਨਾਂ ਨੇ ਵੇਖੇ ਹੋਏ ਸੀਗੇ ਕਿ ਆਹ ਪੱਤਰਕਾਰ ਆ, ਉਹਨਾਂ ਨੂੰ ਝੰਬਣਾ ਸ਼ੁਰੂ ਕਰ ਦਿੱਤਾ। ਪੱਤਰਕਾਰਾਂ ਦੀਆਂ ਕਾਰਾਂ ਖੋ ਕੇ ਸਾੜ ਦਿੱਤੀਆਂ ਗਈਆਂ, ਸਕੂਟੀਆਂ, ਮੋਟਰਸਾਈਕਲ, ਜੋ ਵੀ ਉਹਨਾਂ ਦੇ ਹੱਥ ਲੱਗਦਾ ਸੀ ਸਾੜ ਹੀ ਜਾਂਦੇ ਸੀਗੇ। ਕਮਾਲ ਦੀ ਗੱਲ ਹੈ ਕਿ ਖੱਟਰ ਨੇ ਇਹੋ ਜਿਹਾ ਖਤਰਨਾਕ ਇੱਥੇ ਦੌਰ ਬਣਾ ਦਿੱਤਾ ਕਿ ਉਹਦੀ ਪੁਲਿਸ ਜਿਹੜੀ ਆ ਉਹ ਵੀ ਭੀੜ ਦੇ ਅੱਗੇ ਲੱਗ ਕੇ ਭੱਜ ਖਲੋਤੀ। ਦੱਸੋ, ਆਰਮੀ ਨੇ ਜ਼ਰੂਰ ਆ ਕੇ ਥੋੜਾ, ਪੈਰਾਮਿਲਟਰੀ ਫੋਰਸਿਸ ਨੇ ਜਾਂ ਆਰਮੀ ਨੇ ਆ ਕੇ ਥੋੜਾ ਮਾਹੌਲ ਸ਼ਾਂਤ ਜ਼ਰੂੂਰ ਕੀਤਾ, ਪਰ ਜਿਹੜੀ ਨਿਊ ਇੰਡੀਆ ਦੇ ਵਿੱਚ ਇਹਨਾਂ ਦੀ ਆਪਦੀ ਪੁਲਿਸ ਸੀ ਉਹ ਤੇ ਭੀੜ ਦੇ ਅੱਗੇ ਲੱਗ ਕੇ ਭੱਜ ਖਲੋਤੀ। ਹੁਣ ਇਹ ਕਹਿੰਦੇ ਅਸੀਂ ਉਹਨਾਂ ਨੂੰ ਸਸਪੈਂਡ ਕਰਾਂਗੇ, ਪਰ ਜਦ ਤੱਕ ਬਹੁਤ ਨੁਕਸਾਨ ਹੋ ਚੁੱਕਾ ਸੀ, ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਸੀ। ਫਿਰ ਦੇਖ ਲਓ ਤੁਸੀਂ ਕਿ ਇੱਥੋਂ ਤੁਰੀ ਹਿੰਸਾ ਪੰਜਾਬ ਦੇ ਕੋਨੇ-ਕੋਨੇ 'ਚ, ਉਸ ਤੋਂ ਬਾਅਦ ਇਹ ਦਿੱਲੀ ਤੱਕ ਪਹੁੰਚ ਗਏ। ਦਿੱਲੀ ਦੇ ਵਿੱਚ ਵੀ ਟ੍ਰੇਨ ਸਾੜ ਦਿੱਤੀ ਗਈ, 6-7 ਬੱਸਾਂ ਨੂੰ ਵੀ ਅੱਗ ਲਾਈ ਦੀ ਖਬਰ ਆ। ਸੋ ਉੱਥੇ ਵੀ ਨਾਫਜ਼ ਕਰ ਦਿੱਤਾ ਗਿਆ ਕਰਫਿਊ। ਹਰਿਆਣੇ ਦੇ 7-8 ਜ਼ਿਲ੍ਹੇ ਉਹਨਾਂ ਦੇ ਵਿੱਚ ਵੀ ਨਾਫਜ਼ ਹੈ ਕਰਫਿਊ। ਸਾਡੇ ਇੱਥੇ ਪੰਜਾਬ ਦੇ ਵਿੱਚ ਵੀ ਹੁਣ ਕਰਫਿਊ ਦੀਆਂ ਖਬਰਾਂ ਨੇ। ਹੁਣ ਤੇ ਛੋਟੇ-ਛੋਟੇ ਸ਼ਹਿਰਾਂ 'ਚ ਵੀ ਲੱਗਣਾ ਸ਼ੁਰੂ ਹੋ ਗਿਆ। ਅਬੋਹਰ ਬਹੁਤ ਦੂਰ ਆ, ਵੇਖ ਲਓ ਪੰਚਕੂਲੇ 'ਚ, ਜਾਨੀ ਬਿਲਕੁਲ ਰਾਜਸਥਾਨ ਦੇ ਬਾਰਡਰ ਤੇ ਸ਼ਹਿਰ ਆ, ਉਹਦੇ ਵਿੱਚ ਵੀ ਰਾਤ ਦਾ ਕਰਫਿਊ ਲਾ ਦਿੱਤਾ ਗਿਆ। ਸੋ ਇਸ ਸਮੇਂ ਤਸਵੀਰ ਹੈ ਜਿਹੜੀ ਪੰਜਾਬ ਦੀ, ਉਹ ਅਸੀਂ ਸਮਝ ਸਕਦੇ ਹਾਂ ਰਾਜ ਕਰਮਵੀਰ ਸਿੰਘ ਦੀ, ਬਿਲਕੁਲ ਅੱਗ ਦੀ ਭੱਠੀ 'ਚ ਜਿੱਦਾਂ ਦਾਣੇ ਪਏ ਹੁੰਦੇ ਨੇ ਮਕਈ ਦੇ, ਸਰਦ ਕਰਦੇ ਜਿੱਦਾਂ, ਐਸੀ ਬਣੀ ਪਈ ਹੈ। ਸੋ ਸਥਿਤੀ ਬੜੀ ਵਿਸਫੋਟਕ ਆ। ਐਵੇਂ ਆਪਾਂ ਕਹਿ ਦਈਏ ਹੁਣ ਜਿਵੇਂ ਕੈਪਟਨ ਅਮਰਿੰਦਰ ਸਿੰਘ ਤੇ ਆਪਾਂ ਹੈ ਨੀ ਗੇ, ਕਹਿ ਦਈਏ ਜੀ ਸਭ ਅੱਛਾ, ਸਭ ਠੀਕ ਹੈ ਜੀ, ਸਭ ਅਮਨ ਕਾਨੂੰਨ ਦੇ ਦਾਇਰੇ ਹੇਠ ਚੱਲਦਾ ਪਿਆ, ਏਦਾਂ ਦਾ ਕੁਛ ਨਹੀਂ। ਬਹੁਤ ਵੱਡੇ ਪੱਧਰ ਤੇ ਇੱਥੇ ਗੜਬੜੀ ਹੋਈ ਹੈ, ਹਿੰਸਾ ਹੋਈ ਹੈ। ਔਰ ਜੋ ਕੁਛ ਵੀ ਹੋਇਆ ਇਹਦੇ 'ਚ ਦੇਖੋ ਅਸੀਂ ਪੁਲਿਸ ਨੂੰ
ਬਹੁਤਾ ਕਸੂਰਵਾਰ ਨਹੀਂ ਠਹਿਰਾ ਸਕਦੇ। ਆਰਮੀ ਜਾਂ ਜਿਹੜੀ ਪੈਰਾਮਿਲਟਰੀ ਫੋਰਸ ਹੈ ਉਹਨੂੰ ਵੀ ਨਹੀਂ ਅਸੀਂ ਕਹਿ ਸਕਦੇ। ਸਭ ਤੋਂ ਵੱਡਾ ਗਿਲਾ ਇਹਨਾਂ ਦੇ ਹਾਕਮ ਹੈ ਜਿਹੜੇ ਖਾਸ ਤੌਰ ਤੇ ਭਾਰਤੀ ਜਨਤਾ ਪਾਰਟੀ ਦੇ, ਜਿਸ ਤਰੀਕੇ ਨਾਲ ਇਹਨਾਂ ਨੇ ਪੰਚਕੂਲੇ ਦੇ ਵਿੱਚ ਉਹਨਾਂ ਨੂੰ ਖੁੱਲੇ ਰੂਪ 'ਚ ਜੁੜਨ ਦਾ ਮੌਕਾ ਦਿੱਤਾ, ਉਹਨਾਂ ਨੂੰ ਹਥਿਆਰ ਇਕੱਠੇ ਕਰਨ ਦਾ ਮੌਕਾ ਦਿੱਤਾ, ਉਹਨੇ ਸਾਰੀ ਖੇਡ ਹੀ ਖਰਾਬ ਕਰ ਦਿੱਤੀ। ਪਰ ਠੀਕ ਆ, ਇੱਕ ਇਸ ਲੜਾਈ ਦਾ ਪਹਿਲੂ ਜਿਹੜਾ ਸੁਖਦ ਉਹ ਆ ਕਿ ਇੱਕ ਲੜਕੀ ਔਰ ਇੱਕ ਹੋਰ ਲੜਕੀ, ਜਿਹੜੀਆਂ ਦੋਵੇਂ ਲੜਕੀਆਂ ਸੀਗੀਆਂ ਵਿਕਟਮ, ਜਿਹੜੀ ਇਹਨਾਂ ਨੇ ਲੜਾਈ ਲੜੀ, ਘਾਲਣਾ ਘਾਲੀ, ਸਿਰੜ ਤੇ ਸਿਦਕ ਦਾ ਸਬੂਤ ਦਿੱਤਾ, ਉਹਨਾਂ ਦੀ ਜਿੱਤ ਜ਼ਰੂਰ ਹੋਈ ਆ। ਪਰ ਉਸ ਜਿੱਤ ਤੋਂ ਬਾਅਦ ਜੋ ਖਮਿਆਜ਼ਾ ਭੁਗਤਣਾ ਪਿਆ ਪੰਜਾਬ ਤੇ ਹਰਿਆਣਾ ਨੂੰ, ਮੇਰੇ ਖਿਆਲ ਦੇ ਨਾਲ ਉਹ ਬਹੁਤ ਲੰਮੇ ਸਮੇਂ ਤੱਕ ਚੁਭਦਾ ਰਹੇਗਾ। ਹਾਈ ਕੋਰਟ ਨੇ ਇੱਕ ਪਹਿਲ ਤੇ ਕੀਤੀ ਹੈ ਕਿ ਜਿੰਨਾ ਵੀ ਇੱਥੇ ਨੁਕਸਾਨ ਹੋਇਆ ਤੁਸੀਂ ਡੇਰੇ ਦੀ ਪ੍ਰਾਪਰਟੀ ਦਾ ਆਕਲਨ ਕਰੋ, ਇਹਨਾਂ ਦੀ ਪ੍ਰਾਪਰਟੀ ਤੋਂ ਫਿਰ ਵਸੂਲ ਕਰਾਂਗੇ। ਮੈਂ ਕਹਿੰਦਾ ਕਿ ਪ੍ਰਾਪਰਟੀ ਤੋਂ ਵਸੂਲ ਇੱਥੇ ਕਰਨਾ ਹੀ ਚਾਹੀਦਾ। ਮੁਆਵਜ਼ਾ ਵੀ ਇਹਨਾਂ ਤੋਂ ਲੈ ਕੇ ਦੇਣਾ ਚਾਹੀਦਾ। ਰਾਜ ਕਰਨਵੀਰ ਸਿੰਘ ਜੀ, ਇਹਨਾਂ ਦੇ ਖਿਲਾਫ ਦੇਸ਼ ਵਿਰੁੱਧ ਲੜਾਈ ਛੇੜਨ ਦਾ ਵੀ ਮੁਕੱਦਮਾ ਦਰਜ ਕਰਨਾ ਚਾਹੀਦਾ। ਕਿਉਂਕਿ ਜਿਸ ਤਰੀਕੇ ਨਾਲ ਇਹ ਗਏ, ਕਿਉਂਕਿ ਇਹਨਾਂ ਨੇ ਪਹਿਲਾਂ ਧਮਕੀ ਦਿੱਤੀ ਹੋਈ ਸੀ ਕਿ ਜੇ ਸਾਡੇ ਫੈਸਲਾ ਉਲਟ ਆਇਆ ਅਸੀਂ ਇਸ ਦੇਸ਼ ਨੂੰ ਮਿਟਾ ਕੇ ਰੱਖ ਦਿਆਂਗੇ, ਅਸੀਂ ਪਰਲੋ ਲਿਆ ਕੇ ਰੱਖ ਦਿਆਂਗੇ। ਦੇਖ ਲਓ, ਇਹਦਾ ਮਤਲਬ ਇਹ ਹੈ ਕਿ ਬਿਲਕੁਲ ਇਹਨਾਂ ਨੇ ਤਿਆਰੀ ਕੀਤੀ ਹੋਈ ਸੀਗੀ। ਸਿੱਧੇ ਤੌਰ ਤੇ ਅਸੀਂ ਕਹਿ ਸਕਦੇ ਕਿ ਦੇਸ਼ ਵਿਰੁੱਧ ਜੰਗ ਛੇੜ ਦਿੱਤੀ ਗਈ ਇੱਕ ਤਰ੍ਹਾਂ ਨਾਲ। ਔਰ ਦੇਖੋ ਨੁਕਸਾਨ ਕਿਹਦਾ ਹੋਇਆ, ਅੰਤ ਨੂੰ ਨੁਕਸਾਨ ਕਿਹਦਾ? ਨੁਕਸਾਨ ਪੰਜਾਬ ਦਾ, ਨੁਕਸਾਨ ਪੰਜਾਬ ਦੇ ਆਵਾਮ ਦਾ, ਨੁਕਸਾਨ ਆਮ ਲੋਕਾਂ ਦਾ ਜਿੰਨਾ ਵੀ ਹੋਇਆ। ਸੋ ਇਹਨਾਂ ਨੇ ਕਰ ਦਿੱਤਾ ਨੁਕਸਾਨ, ਪਰ ਇਸ ਨੁਕਸਾਨ ਦੀ ਭਰਪਾਈ ਸਰਕਾਰ ਦੀ ਜਾਂ ਲੋਕਾਂ ਦੀ ਜੇਬ ਚੋਂ ਨਹੀਂ ਹੋਣੀ ਚਾਹੀਦੀ, ਇਹਨਾਂ ਦੀ ਜੇਬ ਚ ਹੋਣੀ ਚਾਹੀਦੀ। ਹਰਿਆਣੇ ਵਾਲੇ ਕਹੀ ਜਾਂਦੇ ਆ ਜੋ ਵੀ ਮੀਡੀਆ ਵਾਲਿਆਂ ਦਾ ਨੁਕਸਾਨ ਹੋਇਆ ਅਸੀਂ ਭਰ ਦਿਆਂਗੇ, ਤੇ ਜੇ ਕਿਸੇ ਦਾ ਬੰਦਾ ਮਰ ਗਿਆ ਕੀ ਤੁਸੀਂ ਭਰ ਦਿਓਗੇ? ਔਰ ਤੁਸੀਂ ਕਿਉਂ ਭਰੋਗੇ? ਹਾਈ ਕੋਰਟ ਜਦੋਂ ਕਹੀ ਜਾਂਦਾ ਹੈ, ਔਰ ਹਾਈ ਕੋਰਟ ਨੇ ਕੱਲ ਵੀ ਆਪਣੇ ਫੈਸਲੇ ਚ ਕਿਹਾ ਸੀਗਾ ਕਿ ਡੇਰਾ ਹੀ ਨੁਕਸਾਨ ਭਰੇਗਾ ਜੇ ਹਿੰਸਾ ਹੁੰਦੀ ਹੈ, ਡੇਰੇ ਨੂੰ ਹੀ ਭਰਨ ਦੇਣਾ ਚਾਹੀਦਾ। ਸਰਕਾਰਾਂ ਨੂੰ ਇਸ ਮਾਮਲੇ ਚ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ। ਜੋ ਕਰੇ ਹੁਣ ਹਾਈ ਕੋਰਟ ਹੀ ਕਰੇ। ਜੀ ਮਿੰਟੂ ਜੀ, ਆਪਾਂ ਦੇਖੋ ਕਾਫੀ ਕੁਝ ਤੁਸੀਂ ਵਿਸਥਾਰ ਦੇ ਵਿੱਚ ਜਿਹੜਾ ਦੱਸਿਆ ਵੀ ਉਸ ਵਰਡਿਕਟ ਤੋਂ ਬਾਅਦ ਦੇ ਵਿੱਚ ਕੀ ਸਿਚੁਏਸ਼ਨ ਬਣੀ ਆ, ਤੇ ਆਪਣੇ ਸਰੋਤਿਆਂ ਨੂੰ ਦੱਸ ਜਾਈਏ ਵੀ ਜਿਹੜੇ ਗੁਰਦਾਸ ਸਿੰਘ ਟੂਰ ਆ ਉਹਨਾਂ ਦੇ ਨਾਲ ਵੀ ਆਪਾਂ ਜਿਹੜੀ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ, ਕਿਉਂਕਿ ਉਹਨਾਂ ਦੇ ਵੀ ਜਿਹੜੇ ਕੇਸ ਇਸ ਜਿਹੜੇ ਹੁਣ ਤਾਂ ਬਲਾਤਕਾਰੀ ਬਾਬਾ, ਕਿਉਂਕਿ ਸਾਰੇ ਜਾਣੇ ਜਿੱਦਾਂ ਤੁਸੀਂ ਵੀ ਦੱਸਿਆ ਵੀ ਇਹ ਦੋਸ਼ੀ ਕਰਾਰ ਹੋ ਚੁੱਕਾ ਆ, ਵੀ ਉਸ ਦੇ ਖਿਲਾਫ ਜਿਹੜੇ ਚੱਲ ਰਹੇ ਨੇ ਉਸ ਦੇ ਬਾਰੇ ਵੀ ਆਪਾਂ ਉਹਨਾਂ ਦੇ ਨਾਲ ਵੀ ਉਹਨਾਂ ਨੂੰ ਲਵਾਂਗੇ। ਤੇ ਮਿੰਟੂ ਜੀ, ਜਿਹੜੇ ਸਭ ਤੋਂ ਵੱਡਾ ਵਿੱਚ ਤੁਸੀਂ ਵੀ ਜਿਹੜਾ ਦੱਸਿਆ ਵੀ ਜਿਹੜੇ ਹਰਿਆਣਾ ਸਰਕਾਰ ਦੀ ਨਾਕਾਮੀ ਆ, ਖੱਟੜ ਦੀ ਜਿਹੜੀ ਨਾਕਾਮੀ ਆ, ਇਹ ਪਹਿਲੀ ਵਾਰੀ ਨਹੀਂ ਬੰਦਾ ਫੇਲ ਹੋਇਆ, ਇਹ ਕਈ ਵਾਰੀ ਬੰਦਾ ਜਿਹੜਾ ਫੇਲ ਹੋ ਚੁੱਕਾ ਆ। ਕੀ ਕਰ ਰਿਹਾ, ਕੀ ਇਸ ਦੇ ਅਸਤੀਫੇ ਦੀ ਮੰਗ ਹੋ ਰਹੀ ਆ? ਜੇ ਹੁਣ ਭਰਪਾਈ ਵੀ ਸਰਕਾਰ ਕਰੂਗੀ, ਖਰਾਬ ਵੀ ਜਿਹੜਾ ਕੰਮ ਆਪ ਕਰਵਾਊਗੀ, ਤੇ ਫਿਰ ਲੋਕਾਂ ਨੇ ਅਜਿਹੇ ਬੰਦਿਆਂ ਨੂੰ ਚੁਣ ਕੇ ਕਿਉਂ ਲਿਆਂਦਾ ਹੋਇਆ ਅੱਗੇ? ਇਹ ਬੰਦੇ ਤੇ ਜਿਹੜੇ ਆ, ਜਿੱਦਾਂ ਹੁਣ ਯੋਗੀ ਆਦਿੱਤਿਆਨਾਥ ਆ, ਉਹਦੀ ਸਾਰੀ ਕਲਾਈ ਖੁੱਲ ਗਈ ਆ ਨਾ, ਉਹਦੀ ਯੋਗਤਾ ਲੋਕਾਂ ਦੇ ਵਿੱਚ ਆ ਗਈ ਕਿ ਇਹ ਕਿੰਨੀ ਕੁ ਯੋਗਤਾ ਦਾ ਮਾਲਕ ਹੈ, ਕਿੰਨੀ ਕੁ ਬੁੱਧੀ ਦਾ ਮਾਲਕ ਆ, ਕਿੰਨਾ ਕੁ ਇਹ ਕਾਬਲ ਆ। ਹੁਣ ਲੋਕਾਂ ਨੇ ਤੇ ਉਹਨੂੰ ਚੁਣਿਆ ਹੀ ਨਹੀਂ। ਇਹ ਮਨੋਹਰ ਲਾਲ ਖੱਟਰ ਵੀ ਹੈ ਜਿਹੜਾ, ਇਹ ਪਹਿਲਾਂ ਚਿਹਰਾ ਤੇ ਬਣਾਇਆ ਨਹੀਂ ਸੀਗਾ ਇਹਨਾਂ ਨੇ ਮੁੱਖ ਮੰਤਰੀ ਦਾ। ਇਹ ਸੰਘੀ ਸੀਗਾ, ਇਹਨੂੰ ਐਨ ਮੌਕੇ ਤੇ ਮੁੱਖ ਮੰਤਰੀ ਬਣਦਾ, ਇਹ ਵੀ ਐਕਸੀਡੈਂਟਲ ਮੁੱਖ ਮੰਤਰੀ ਕਹਿ ਸਕਦੇ ਆ। ਔਰ ਸੰਘ ਦਾ ਇਹ ਬਹੁਤ ਚਹੇਤਾ ਹੈ, ਸੰਘ ਵਾਲਿਆਂ ਨੇ ਬਿਠਾਇਆ। ਹੋਰ ਇਹਦੀ ਕੋਈ ਯੋਗਤਾ ਹੀ ਨਹੀਂ, ਇਹ ਤੋਂ ਇਲਾਵਾ ਖਾਕੀ ਨਿੱਕਰ ਤੋਂ ਵੱਡੀ ਇਹਦੀ ਕੋਈ ਯੋਗਤਾ ਹੈ ਹੀ ਨਹੀਂ। ਔਰ ਇਸ ਯੋਗਤਾ ਨੇ ਹਰਿਆਣੇ ਨੂੰ 2-3 ਵਾਰੀ ਅੱਗੇ ਵਕਤ 'ਚ ਪਾਇਆ ਹੋਇਆ। ਰਾਮਪਾਲ ਵਾਲਾ ਮੁੱਦਾ ਹੈ ਜਿਹੜਾ, ਦੇਖੋ ਰਾਮਪਾਲ ਵਾਰੀ ਜੋ ਹੋਇਆ ਉਦੋਂ ਤੇ ਆਪਾਂ ਮੰਨ ਸਕਦੇ ਹਾਂ ਸਰਕਾਰ ਨਵੀਂ ਸੀ, ਔਰ ਹੋ ਸਕਦਾ ਕਿ ਇਹ ਉਹਦੀ ਤਾਕਤ ਦਾ ਅੰਦਾਜ਼ਾ ਸਹੀ ਨਾ ਲੱਗ ਸਕੇ ਹੁਣ। ਪਰ ਉਸ ਤੋਂ ਬਾਅਦ ਜਾਟ ਅੰਦੋਲਨ ਦੇ ਦੌਰਾਨ ਜੋ ਕੁਛ ਹੋਇਆ, ਲਗਭਗ 40,000 ਕਰੋੜ ਦਾ ਨੁਕਸਾਨ ਹੋਇਆ, 35 ਬੰਦਿਆਂ ਦੀ ਜਾਨ ਚਲੇ ਗਈ। ਉਤੋਂ ਵੀ ਸਬਕ ਨਹੀਂ ਲਿਆ ਇਸ ਬੰਦੇ ਨੇ, ਤੇ ਫਿਰ ਇਸ ਬੰਦੇ ਨੂੰ 1 ਮਿੰਟ ਵੀ ਕੁਰਸੀ ਤੇ ਬਹਿਣ ਦਾ ਹੱਕ ਨਹੀਂ ਰਹਿ ਜਾਂਦਾ। ਹੁਣ ਇਹ ਕਰਨਾ ਕਿੰਨੇ ਆ? ਕਰਨਾ ਭਾਰਤੀ ਜਨਤਾ ਪਾਰਟੀ ਨੂੰ ਚਾਹੀਦਾ। ਉਹ ਹਾਈ ਕਮਾਂਡ ਇਹਦੇ ਤੋਂ ਜਵਾਬ ਤਲਬੀ ਕਰੇ ਕਿ ਹਾਂ ਭਾਈ ਤੂੰ ਕਰਦਾ ਕੀ ਪਿਆ? ਤੇਰੀ ਇਹ ਜਿਹੜੀ ਇੱਥੇ ਪ੍ਰਸ਼ਾਸਕ ਢਿੱਲ ਆ, ਉਹ ਪ੍ਰਸ਼ਾਸਕੀ ਢਿੱਲ ਕਿੰਨੇ ਬੰਦਿਆਂ ਤੇ ਭਾਰੀ ਪੈ ਗਈ। ਇਹ ਚਾਹੁੰਦਾ, ਮੈਨੂੰ ਨਹੀਂ ਲੱਗਦਾ ਕਿ ਗੱਲ ਇੱਥੋਂ ਤੱਕ ਪਹੁੰਚ ਜਾਂਦੀ। ਜੇ ਚਾਹੁੰਦਾ, ਜੇ ਕੁਛ ਕਰਨ ਨੂੰ ਇਹਦਾ ਲੋਚਾ ਹੁੰਦਾ, ਜੇ ਇਹਨੇ ਦ੍ਰਿੜ ਇਰਾਦਾ ਕੀਤਾ ਹੁੰਦਾ ਕਿ ਮੈਂ ਇਸ ਮਾਮਲੇ ਨੂੰ ਟੈਕਲ ਹੈ ਜਿਹੜਾ ਉਹ ਬੜੀ ਸਾਫ਼ ਗੋਈ ਨਾਲ ਕਰਨਾ, ਬੜੀ ਨਿਰਪੱਖਤਾ ਨਾਲ ਕਰਨਾ, ਇਹ ਮੇਰਾ ਫਰਜ਼ ਹੈ, ਅਖਲਾਕੀ ਵੀ ਫਰਜ਼ ਹੈ, ਸੰਵਿਧਾਨਕ ਫਰਜ਼ ਵੀ ਹੈ, ਤੇ ਮੇਰੇ ਖਿਆਲ ਦੇ ਨਾਲ ਇੱਥੋਂ ਤੱਕ ਨੌਬਤ ਨਹੀਂ ਸੀ ਆਉਣੀ। ਹਾਂ, ਥੋੜੀ ਬਹੁਤ ਗੜਬੜ ਤੇ ਹੋਣੀ ਸੀ, ਇਹ ਤੈਅ ਸੀ, ਥੋੜੀ ਬਹੁਤ ਗੜਬੜ ਹੋਣੀ ਸੀ। ਪਰ ਜਿਸ ਤਰੀਕੇ ਨਾਲ ਉਹਨਾਂ ਨੂੰ ਇੱਕ ਪਲੇਟਫਾਰਮ ਦਿੱਤਾ ਗਿਆ, ਔਰ ਪਲੇਟਫਾਰਮ ਕਿੱਥੇ ਦਿੱਤਾ ਗਿਆ? ਜਿੱਥੇ ਉਸ ਅਦਾਲਤ ਨੇ ਫੈਸਲਾ ਦੇਣਾ ਹੈ।
ਜੀ। ਇਥੋਂ ਉਸ ਅਦਾਲਤ ਨੇ ਇਸ ਕੇਸ ਦਾ ਫੈਸਲਾ ਕਰਨਾ, ਉੱਥੇ ਹੀ ਉਹਨਾਂ ਨੂੰ ਪਲੇਟਫਾਰਮ ਦੇ ਦਿੱਤਾ ਗਿਆ ਇਕੱਠੇ ਹੋਣ ਵਾਸਤੇ। ਉਹ ਨਾ ਸਿਰਫ ਇਕੱਠੇ ਹੋਏ, ਉਹਨਾਂ ਨੇ ਉੱਥੇ 2-3 ਦਿਨ ਦਾ ਟਾਈਮ ਲੈ ਲਿਆ। 2-3 ਦਿਨ ਦਾ ਟਾਈਮ ਲੈਣ ਦਾ ਜਿਹੜਾ ਅਸਰ ਹੋਇਆ ਉਹ ਇਹ ਸੀਗਾ ਕਿ ਉਹਨਾਂ ਨੇ ਆਪਣੇ ਟਾਰਗੇਟ ਮਿਥ ਲਏ ਕਿ ਜੇ ਏਦਾਂ ਹੁੰਦਾ ਤੇ ਅਸੀਂ ਆਹ ਟਾਰਗੇਟ ਤੇ ਜਿਹੜੇ ਸੁਣ ਰਹੇ ਆ। ਫਿਰ ਉਹਨਾਂ ਨੇ ਰਸਤੇ ਦੇਖ ਲਏ ਕਿ ਅਸੀਂ ਇੱਥੋਂ ਕੰਮ ਕਰਕੇ ਕਿਹੜੇ ਰਸਤੇ ਭੱਜਣਾ। ਨਾ ਸਿਰਫ ਉਹਨਾਂ ਨੂੰ ਜੁੜਨ ਦਾ ਉੱਥੇ ਮੌਕਾ ਦਿੱਤਾ ਗਿਆ, ਬਲਕਿ ਰੈਕੀ ਕਰਨ ਦਾ, ਟਾਰਗੇਟ ਮਿਥਣ ਦਾ ਮੌਕਾ ਦਿੱਤਾ ਗਿਆ। ਔਰ ਫਿਰ ਜਦੋਂ ਦੇਖੋ ਹਾਈ ਕੋਰਟ ਨੇ ਹੁਕਮ ਕਰ ਦਿੱਤਾ ਕਿ ਭਾਈ ਤੁਸੀਂ ਇਹਨਾਂ ਨੂੰ ਇੱਥੋਂ ਖਦੇੜੋ ਰਾਤੋਂ ਰਾਤ, ਜਿੱਦਾਂ ਮਰਜ਼ੀ, ਚਾਹੇ ਡੇਰਾ ਮੁਖੀ ਦੀ ਅਪੀਲ ਕਰਵਾਓ, ਚਾਹੇ ਤੁਸੀਂ ਇਹਨਾਂ ਨੂੰ ਆਪਣੇ ਪੱਧਰ ਤੇ ਅਪੀਲ ਕਰਾਓ, ਨਹੀਂ ਤੇ ਜ਼ੋਰ ਜ਼ਬਰਦਸਤੀ ਕਰੋ, ਜਿੱਦਾਂ ਮਰਜ਼ੀ ਕਰੋ, ਇਹਨਾਂ ਨੂੰ ਇੱਥੋਂ ਖੰਡਾਓ। ਤਾਂ ਫਿਰ ਤੁਸੀਂ ਰਾਤ ਵੀ ਇਹਨਾਂ ਨੂੰ ਪੋਲੇ ਪੋਲੇ ਜਿਹੇ ਹੱਥ ਜੋੜ ਕੇ ਬੇਨਤੀ ਹੈ ਜੀ ਤੁਸੀਂ ਇੱਥੇ ਚਲੇ ਜਾਓ, ਰੱਬ ਦਾ ਵਾਸਤਾ ਚਲੇ ਜਾਓ, ਇਹ ਕੋਈ ਗੱਲਾਂ ਥੋੜੀ ਹੈ। ਜੇ ਦੇਖੋ ਵਾਹਿਗੁਰੂ ਵਾਹਿਗੁਰੂ ਕਰਦੇ ਬੰਦਿਆਂ ਨੂੰ ਜਾ ਕੇ ਗੋਲੀਆਂ ਨਾਲ ਭੁੰਨ ਦਿੱਤਾ ਜਾਂਦਾ। ਮੈਂ ਨਹੀਂ ਕਹਿੰਦਾ ਕਿ ਇਹਨਾਂ ਨੂੰ ਗੋਲੀਆਂ ਨਾਲ ਭੁੰਨ ਦੇਣਾ ਚਾਹੀਦਾ ਸੀ, ਪਰ ਇਹਨਾਂ ਨੂੰ ਥੋੜਾ ਬਹੁਤ ਬਲਪੂਰਵਕ ਤੇ ਖਦੇੜਿਆ ਜਾ ਸਕਦਾ ਸੀ ਨਾ। ਅੱਜ ਇਹਨਾਂ ਜੋ ਨੁਕਸਾਨ ਚੱਲਿਆ ਤਾਂ ਰਾਤ ਨੂੰ ਤੇ ਬਹੁਤ ਘੱਟ ਨੁਕਸਾਨ ਹੁੰਦਾ ਇਹਦੇ ਮੁਕਾਬਲੇ। ਜੇ ਪੁਲਿਸ ਜਾਂ ਆਰਮੀ ਆਪਣੇ ਪੂਰੇ ਨੇਮਬੱਧ ਤਰੀਕੇ ਨਾਲ ਔਰ ਵਿਉਂਤਬੱਧ ਤਰੀਕੇ ਦੇ ਨਾਲ ਕੰਮ ਕਰੇ ਤੇ ਮੇਰੇ ਖਿਆਲ ਦੇ ਨਾਲ ਰਾਤ ਨੂੰ ਬਹੁਤ ਘੱਟ ਨੁਕਸਾਨ ਹੁੰਦਾ ਹੈ। ਸੋ ਇਹ ਕਰ ਸਕਦੇ ਸੀ। ਜਿਹੜੀ ਇੱਕ ਰਾਤ ਬਚੀ ਸੀ ਫੈਸਲੇ ਤੋਂ ਪਹਿਲਾਂ, ਉਸ ਰਾਤ ਵੀ ਇਸ ਨਿਕੰਮੇ ਬੰਦੇ ਨੇ ਉਸ ਰਾਤ ਨੂੰ ਵੀ ਅਜਾਈ ਗਵਾ ਦਿੱਤਾ। ਉਹ ਜਿਹੜਾ ਸਮਾਂ ਸੀਗਾ ਉਹ ਸਾਰਾ ਲੰਘਦਾ ਗਿਆ। ਮੁੜ ਕੇ ਇਹੋ ਜਿਹਾ ਸਮਾਂ ਆ ਗਿਆ ਕਿ ਉਹ ਸਮਾਂ ਫਿਰ ਹੱਥ ਹੀ ਨਹੀਂ ਆਇਆ। ਹਾਂ ਠੀਕ ਆ ਕਿ ਬਾਅਦ ਦੇ ਵਿੱਚ ਬੜੀ ਫੁਰਤੀ ਦਿਖਾਈ ਹੈ, ਜਿਸ ਤਰੀਕੇ ਨਾਲ ਪੈਰਾਮਿਲਟਰੀ ਫੋਰਸ ਨੇ ਮੋਰਚਾ ਸੰਭਾਲਿਆ, ਪੁਲਿਸ ਵੀ ਹਰਕਤ 'ਚ ਆਈ, ਪਰ ਉਦੋਂ ਤੱਕ ਪਾਣੀ ਪੱਤਣਾ ਤੋਂ ਲੰਘ ਚੁੱਕਾ ਸੀ, ਨੁਕਸਾਨ ਹੋ ਚੁੱਕਾ ਸੀਗਾ। ਹੁਣ ਇੱਕ ਚੀਜ਼ ਜਿਹੜੀ ਅਸੀਂ ਦੇਖਦੇ ਪਏ ਹਾਂ ਉਹ ਇਹ ਦੇਖਦੇ ਪਏ ਹਾਂ ਕਿ ਹਾਲੇ 28 ਤਰੀਕ ਆਉਣੀ ਹੈ ਪਰ 28 ਤਰੀਕ ਆਉਣ ਤੋਂ ਬਾਅਦ ਉਦੋਂ ਚਲੋ ਸਜ਼ਾ ਦਾ ਐਲਾਨ ਹੋ ਜਾਣਾ ਕਿ ਕਿੰਨੀ ਸਜ਼ਾ ਹੁੰਦੀ ਹੈ, ਪਰ ਉਸ ਤੋਂ ਬਾਅਦ ਫਿਰ ਇਹਦੇ ਕੇਸ ਜਿਹੜੇ ਫੈਸਲੇ ਤੇ ਲੱਗਣੇ ਆ। ਤਾਂ ਦੇਖਣ ਵਾਲੀ ਗੱਲ ਹੁਣ ਇਹ ਆ ਕਿ ਅੱਗੇ ਕੀ ਇਸ ਭੀੜ ਨੂੰ ਇਸੇ ਤਰ੍ਹਾਂ ਹੀ ਖੁੱਲਾ ਛੱਡਿਆ ਜਾਊਗਾ ਜਾਂ ਇਹਨਾਂ ਦਾ ਕੋਈ ਪੱਕੇ ਤੌਰ ਤੇ ਹੱਲ ਕੀਤਾ ਜਾਊਗਾ, ਕਿਉਂਕਿ ਇਸ ਤੋਂ ਬਾਅਦ ਅਗਲਾ ਜਿਹੜਾ ਨੰਬਰ ਲੱਗਣਾ ਫੈਸਲੇ ਦਾ ਉਹ ਲੱਗਣਾ ਰਾਮਪਾਲ ਦਾ। ਉਹੀ ਰਾਮਪਾਲ ਜਿਹਨੂੰ ਫੜਨ ਲਈ ਹਰਿਆਣੇ ਦੀ ਪੁਲਿਸ ਦੇ ਪਸੀਨੇ ਛੁੱਟ ਗਏ ਸੀ, ਔਰ ਜਿਹਨੂੰ ਫੜਨ ਲਈ ਇਕੱਲੇ ਬੰਦੇ ਨੂੰ ਫੜਨ ਲਈ 50 ਕਰੋੜ ਰੁਪਈਆ 10 ਕੁ ਦਿਨਾਂ ਦੇ ਵਿੱਚ ਫੂਕ ਦਿੱਤਾ ਸੀ ਹਰਿਆਣਾ ਦੀ ਪੁਲਿਸ ਨੇ। 50 ਕਰੋੜ ਰੁਪਈਆ ਖਰਚਾ ਆਇਆ ਸੀ ਇੱਕ ਬੰਦੇ ਨੂੰ ਫੜ ਕੇ ਅਦਾਲਤ ਤੱਕ ਲਿਜਾਣ ਦੀ, ਇੰਨੀ ਜ਼ਿਆਦਾ ਉਹਦੇ ਮਗਰ ਪਬਲਿਕ ਸੀ। ਹੁਣ ਉਹਦਾ ਫੈਸਲਾ ਆ ਜਾਣਾ। ਮੰਨ ਲਓ ਕੱਲ ਨੂੰ ਉਹ ਇਸ ਤਰ੍ਹਾਂ ਕਰਨ ਤੁਰ ਪਏ ਤੇ ਫਿਰ ਪਰਸੋਂ ਨੂੰ ਕੋਈ ਹੋਰ ਆ ਜਾਊਗਾ। ਇੱਕ ਤੇ ਇਹਨਾਂ ਦੇ ਹਰੇਕ ਦੇ ਨਾਂ ਦੇ ਵਿੱਚ ਰਾਮ ਲੱਗਦਾ, ਕੋਈ ਰਾਮ ਪਾਲ ਆ, ਕੋਈ ਰਾਮ ਰਹੀਮ ਆ, ਕੋਈ ਆਸਾ ਰਾਮ ਆ, ਪਰ ਰਾਮ ਤੇ ਕੋਈ ਵੀ ਨਹੀਂ ਗਿਆ ਇਹਨਾਂ ਚੋਂ, ਰਾਮ ਤੇ ਕੋਈ ਨਹੀਂ ਗਿਆ। ਸੋ ਨਾਮ ਦੇ ਨਾਲ ਹੀ ਸਾਰਿਆਂ ਦੇ ਰਾਮ ਲੱਗਦੇ ਆ। ਸੋ ਕੱਲ ਨੂੰ ਕੋਈ ਹੋਰ ਰਾਮ ਬਲਰਾਮ ਉੱਠ ਜਾਊਗਾ, ਉਹ ਇਸ ਤਰ੍ਹਾਂ ਦੀ ਭੀੜ ਲੈ ਕੇ ਲੋਕਾਂ ਨੂੰ ਦਬਾਉਣ ਤੁਰ ਪਊਗਾ, ਕਾਨੂੰਨ ਨੂੰ ਦਬਾਉਣ ਤੁਰ ਪਊਗਾ। ਮੇਰੇ ਕਹਿਣ ਦਾ ਮਤਲਬ ਹੈ ਕਿ ਇਹਨਾਂ ਡੇਰੇਦਾਰਾਂ ਤੇ ਕੁਛ ਨਾ ਕੁਛ ਨਕੇਲ ਕੱਸਣਾ ਪਊਗਾ, ਕੁਛ ਨਾ ਕੁਛ ਨੱਥ ਪਾਉਣੀ ਪਊਗੀ, ਤਾਂ ਕਿ ਇਹ ਹਰੇਕ ਮਹੀਨੇ ਜਾਂ ਹਰੇਕ ਸਾਲ ਦੇ ਵਿੱਚ ਇਸ ਤਰ੍ਹਾਂ ਦੀ ਨੌਬਤ ਦੇਸ਼ ਦੇ ਸਾਹਮਣੇ ਨਾ ਖੜੀ ਹੋਵੇ। ਦੇਖੋ 1 ਮਿੰਟ ਦੇ ਵਿੱਚ ਪੰਚਕੂਲੇ ਤੋਂ ਚੱਲੀ ਅੱਗ ਦਿੱਲੀ ਪੰਜਾਬ ਤੱਕ ਪਹੁੰਚ ਗਈ ਆ, ਤੇ ਜੇ ਕਿਤੇ ਸਾਰੇ ਦੇਸ਼ ਦੇ ਕੋਨਿਆਂ 'ਚ ਫੈਲ ਜਾਵੇ ਫਿਰ ਕੀ ਬਣੂਗਾ। ਇਹਦੇ ਨਾਲੋਂ ਚੰਗਾ ਕਿ ਇਹਨਾਂ ਨੂੰ ਸਮੇਂ ਸਿਰ ਨੱਥ ਲਿਆ ਜਾਵੇ। ਜੀ ਮਿੰਟੂ ਜੀ, ਬਹੁਤ ਸਾਰੇ ਵਿੱਚੋਂ ਸਵਾਲਾਂ 'ਚੋਂ ਜਿਹੜੇ ਸਵਾਲ ਨਿਕਲ ਰਹੇ, ਇਹਨਾਂ ਗੱਲਾਂ ਦੇ ਵਿੱਚੋਂ ਸਵਾਲ ਨਿਕਲ ਰਹੇ ਆ। ਵੈਸੇ ਇਹ ਕਿਹਾ ਜਾ ਰਿਹਾ ਸੀਗਾ, ਸਭ ਤੋਂ ਪਹਿਲਾਂ ਜੇ ਤੁਸੀਂ ਥੋੜ੍ਹਾ ਜਿਹਾ ਜੱਜ ਦੇ ਬਾਰੇ ਵੀ ਥੋੜ੍ਹਾ ਜਿਹਾ ਦੱਸ ਦਿੱਤਾ ਜਾਵੇ, ਜਗਦੀਪ ਸਿੰਘ ਜਿਨ੍ਹਾਂ ਨੇ ਇਸ ਫੈਸਲਾ ਜਿਹੜਾ ਸੁਣਾਉਣਾ ਆ ਪਰ ਜਿਨ੍ਹਾਂ ਨੇ ਦੋਸ਼ੀ ਕਰਾਰ ਦਿੱਤਾ ਆ, ਕਾਫੀ ਲੋਕ ਉਸ ਦੇ ਬਾਰੇ ਵੀ ਉਤਸੁਕ ਨੇ ਵੀ ਕੌਣ ਨੇ ਇਹ ਜਿਹੜੇ ਜੱਜ ਨੇ। ਦੇਖੋ ਇਹ ਬੜੇ ਹੋਣਹਾਰ ਵਿਦਿਆਰਥੀ ਰਹੇ ਆ ਇਸੇ ਚੰਡੀਗੜ੍ਹ ਦੇ ਪੰਜਾਬੀ ਯੂਨੀਵਰਸਿਟੀ ਦੇ ਲਾਅ ਦੇ ਵਿਦਿਆਰਥੀ ਆ। 2000 ਚ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਡਿਗਰੀ ਕੀਤੀ ਹੈ, ਔਰ ਬੜੇ ਇਮਾਨਦਾਰ ਤੇ ਬੜੇ ਸਮਰਪਿਤ ਵਿਅਕਤੀ ਦੱਸੇ ਜਾਂਦੇ ਆ। ਔਰ ਇਹਨਾਂ ਬਾਰੇ ਅਸਲ ਦੇ ਵਿੱਚ ਲੋਕਾਂ ਨੇ ਉਦੋਂ ਜਾਣਿਆ ਸੀ ਜਦੋਂ ਇੱਕ ਦਿਨ ਆਪਦੇ ਪਰਿਵਾਰ ਦੇ ਨਾਲ ਹਿਸਾਰ ਤੋਂ ਪੰਚਕੂਲੇ ਆਈ ਜਾਂਦੇ ਸੀ ਤੇ ਰਸਤੇ ਦੇ ਵਿੱਚ ਇੱਕ ਹਾਦਸਾ ਹੋਇਆ ਪਿਆ ਸੀ। ਉਹਦੇ ਚ 4 ਲੋਕ ਤੜਫਦੇ ਪਏ ਸਨ, ਲੋਕੀ ਤਮਾਸ਼ਾ ਵੇਖਦੇ ਪਏ ਸਨ। ਇਸ ਬੰਦੇ ਨੇ ਇਹ ਖਿਆਲ ਨਾ ਕਰਦੇ ਹੋਇਆ ਕਿ ਉਹ ਜੱਜ ਆ, ਉਹਨੂੰ ਇੱਥੇ ਰੁਕਣਾ ਚਾਹੀਦਾ ਜਾਂ ਨਹੀਂ ਰੁਕਣਾ ਚਾਹੀਦਾ, ਇਹ ਦੁਬਿਧਾ ਪੈਦਾ ਕਰਨ ਦੀ ਥਾਂ ਤੇ ਆਪਣਾ ਇਨਸਾਨੀ ਫਰਜ਼ ਜਿਹੜਾ ਉਹ ਪਛਾਣਿਆ। ਸਭ ਤੋਂ ਪਹਿਲਾਂ ਉਹਨਾਂ 4 ਜਾਨਾਂ ਨੂੰ ਬਚਾਇਆ, ਇੱਥੋਂ ਤੱਕ ਕਿ ਪ੍ਰਾਈਵੇਟ ਗੱਡੀ ਚ ਪਾ ਕੇ ਇਹ ਜੱਜ ਹਸਪਤਾਲ ਤੱਕ ਲੈ ਕੇ ਗਿਆ ਸੀ। ਉਦੋਂ ਸੁਰਖੀਆਂ ਚ ਆਇਆ ਕਿ ਇਹ ਇਹੋ ਜਿਹਾ ਬੰਦਾ।
ਬਹੁਤ ਕਾਬਲ ਇਨਸਾਨ ਸੀ, ਬਹੁਤ ਇਮਾਨਦਾਰ ਸੀ, ਜਿਹੜਾ ਇੱਥੋਂ ਤੱਕ ਪਹੁੰਚਿਆ। ਔਰ ਉਹਦਾ ਦੇਖੋ ਤੁਸੀਂ ਕੰਮ ਕਰਨ ਦਾ ਤਰੀਕਾ ਵੇਖੋ, ਐਡਾ ਵੱਡਾ ਫੈਸਲਾ, ਐਡਾ ਵੱਡਾ ਦਬਾਅ, ਪਰ ਉਹਨੇ ਕੁਛ ਮਿੰਟਾਂ ਦੇ ਵਿੱਚ ਫੈਸਲਾ ਪੜ੍ਹ ਕੇ ਸੁਣਾਇਆ। ਬਲਕਿ ਦੇਖੋ ਇੱਕ ਇਹ ਨਹੀਂ ਕਿ ਦਵਾ ਦਵ ਕੰਮ ਨਿਬੇੜ ਦਿੱਤਾ ਕਿ ਲਓ ਜੀ 1 ਤਰੀਕ ਦੇ ਵਿੱਚ ਮੈਂ ਨਿਬੇੜ ਦੇਵਾਂ। ਜੇ ਤੇ 1 ਤਰੀਕ 'ਚ ਸਜ਼ਾ ਵੀ ਸੁਣਾ ਸਕਦੇ ਸਨ। ਜਦੋਂ ਦੋਸ਼ ਉਹਨਾਂ ਨੇ ਤੈਅ ਕਰ ਦਿੱਤੇ ਔਰ ਦੋਸ਼ ਉਹਨਾਂ ਨੇ ਬਿਲਕੁਲ ਮੜ ਦਿੱਤੇ, ਦੋਸ਼ੀ ਕਰਾਰ ਦੇ ਦਿੱਤਾ ਕਿਸੇ ਬੰਦੇ ਨੂੰ, ਤੇ ਸਜ਼ਾ ਹੀ ਸੁਣਾਉਣੀ ਸੀਗੀ ਨਾ। ਸਜ਼ਾ ਮਿਣ ਕੇ ਸੁਣਾਈ ਜਾ ਸਕਦੀ ਸੀ 5 ਸਾਲ 7 ਸਾਲ 10 ਸਾਲ ਜਿੰਨੀ ਵੀ ਕਰਨੀ ਸੀਗੀ। ਪਰ ਉਹਨਾਂ ਨੇ 1 ਤਰੀਕ ਹੋਰ ਲਈ। ਜਿੱਦਾਂ ਆਮ ਕੈਦੀਆਂ ਦੇ ਮਾਮਲੇ 'ਚ ਜਾਂ ਆਮ ਮੁਲਜ਼ਮਾਂ ਦੇ ਮਾਮਲੇ 'ਚ ਜਿਹੜੀ ਪ੍ਰਕਿਰਿਆ ਅਪਣਾਈ ਜਾਂਦੀ ਹੈ, ਉਸੇ ਪ੍ਰਕਿਰਿਆ ਨੂੰ ਇਹ ਹਾਈ ਪ੍ਰੋਫਾਈਲ ਕੇਸ 'ਚ ਵੀ ਅਪਣਾਇਆ ਕਿ ਅੱਜ ਤੁਹਾਨੂੰ ਦੋਸ਼ੀ ਕਰਾਰ ਦਿੱਤਾ ਜਾਂਦਾ, ਆਉਂਦੀ ਤਰੀਕ ਤੇ ਤੁਹਾਨੂੰ ਸਜ਼ਾ ਸੁਣਾਵਾਂਗੇ। ਇਹਦਾ ਮਤਲਬ ਸੀ ਕਿ ਅਸੀਂ ਜ਼ਰੂਰ ਇਹ ਸੋਚਦੇ ਪਏ ਸੀ ਕਿ ਹੋ ਸਕਦਾ ਕਿ ਜੱਜ ਕਿਤੇ ਨਾ ਕਿਤੇ ਥੋੜਾ ਜਿਹਾ ਪ੍ਰੈਸ਼ਰਾਈਜ਼ ਹੋਵੇ, ਮਾਮਲਾ ਬਹੁਤ ਵੱਡਾ, ਪਰ ਉਹਨੂੰ ਮੇਰੇ ਖਿਆਲ ਦੇ ਨਾਲ ਉਹਨੂੰ ਇਹਨਾਂ ਚੀਜ਼ਾਂ ਦਾ ਬਿਲਕੁਲ ਹੀ ਅਸਰ ਹੈ ਨਹੀਂ ਸੀ। ਜੀ ਜੀ, ਚਲੋ ਚੰਗੀ ਗੱਲ ਆ ਵੀ ਜਿਹੜੀ ਬਣਦੀ ਸਜ਼ਾ ਆ ਇਸ ਜਿਹੜੇ ਬਲਾਤਕਾਰੀ ਬਾਬੇ ਨੂੰ ਜਿਹੜੀ ਆ ਉਹ ਦਿੱਤੀ ਜਾਵੇ। ਤੇ ਮਿੰਟੂ ਗੁਰੂਸਰੇ ਜੀ, ਇੰਟਰਨੈਟ ਵੀ ਬੰਦ ਆ, ਕਾਫੀ ਕੁਛ ਉੱਥੇ ਜਿਹੜੀ ਆ ਕਰਫਿਊ ਵੀ ਲੱਗਾ ਹੋਇਆ ਆ। ਤੁਸੀਂ ਲੋਕਾਂ ਨੂੰ ਕਿੱਦਾਂ ਦੀ ਅਪੀਲ ਜਿਹੜੀ ਕਰਨਾ ਚਾਹੁੰਦੇ ਆ, ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਥੋੜ੍ਹੀ ਜਿਹੀ ਵੀ ਕਿਸੇ ਦੀ ਭੜਕਾਹਟ ਤੋਂ ਜਾਂ ਅਫਵਾਹ ਤੋਂ ਗੱਲ ਕਿਤੇ ਦੀ ਕਿਤੇ ਜਿਹੜੀ ਪਹੁੰਚ ਸਕਦੀ, ਕਈਆਂ ਦੀ ਜਾਨਾਂ ਦਾ ਨੁਕਸਾਨ ਹੋ ਸਕਦਾ ਆ। ਸੰਜਮ ਰੱਖਣ ਦੀ ਤੇ ਚਲੋ ਸਾਰੇ ਜਣਾ ਅਪੀਲ ਕਰ ਰਿਹਾ, ਤੁਸੀਂ ਕੀ ਜਿਹੜੇ ਆਮ ਲੋਕਾਂ ਨੂੰ ਹੋਰ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕਿਉਂਕਿ ਜਗ੍ਹਾ ਜਗ੍ਹਾ ਤੇ ਸੁਣ ਰਹੇ ਨੇ, ਲੋਕਾਂ ਨੇ ਕਾਲ ਵੀ ਕਰਨੀ ਆ, ਗੱਲਬਾਤ ਵੀ ਉੱਥੇ ਕਰਨੀ ਆ, ਜ਼ਰੂਰ ਤੁਸੀਂ ਆਪਣੇ ਵੱਲੋਂ ਕੁਛ ਨਾ ਕੁਛ ਦੱਸੋ। ਜੀ ਬਿਲਕੁਲ ਰਾਜਕਰਨਵੀਰ ਸਿੰਘ ਜੀ, ਸਭ ਤੋਂ ਪਹਿਲੀ ਗੱਲ ਤੇ ਇਹ ਆ ਕਿ ਇਸ ਮਾਮਲੇ ਨੂੰ ਹੁਣ ਫਿਰਕੂ ਰੰਗਤ ਨਾ ਦਿੱਤੀ ਜਾਵੇ, ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਜੀ। ਕਿਉਂਕਿ ਜੇ ਮਸਲਾ ਫਿਰਕੂ ਰੰਗਤ ਵਾਲਾ ਹੋ ਗਿਆ, ਜੇ ਇਹ ਟਕਰਾਅ ਜਿਹੜਾ ਵੈਸੇ ਤੇ ਹਿੰਸਕ ਇੱਕ ਤਰਫਾ ਟਕਰਾਇਆ ਸਰਕਾਰ ਦਾ ਤੇ ਜਾਂ ਪ੍ਰੇਮੀਆਂ ਦਾ, ਇਹਦੇ ਚ ਕਿਸੇ ਦੂਸਰੀ ਧਿਰ ਦੀ ਸ਼ਮੂਲੀਅਤ ਨਹੀਂ ਹੈ। ਸੋ ਇਸ ਟਕਰਾਅ ਨੂੰ ਕਿਤੇ ਕੋਈ ਤੀਜੀ ਧਿਰ ਫਿਰਕੂ ਸੰਘਰਸ਼ ਦੇ ਵਿੱਚ ਤਬਦੀਲ ਨਾ ਕਰ ਦੇਵੇ, ਇਹਦੇ ਲਈ ਸਾਨੂੰ ਥੋੜਾ ਜਿਹਾ ਸੰਜਮ ਤੋਂ ਸੋਚਣਾ ਪਵੇਗਾ, ਥੋੜਾ ਜਿਹਾ ਠੰਮੇ ਤੋਂ ਕੰਮ ਲੈਣਾ ਪਵੇਗਾ। ਕਿਤੇ ਜੇਕਰ ਕੋਈ ਸ਼ਰਾਰਤ ਹੋ ਵੀ ਜਾਂਦੀ ਹੈ ਤੇ ਉਹ ਫਿਰ ਕੰਨ ਲੈ ਗਿਆ, ਕੋਈ ਕੰਨ ਲੈ ਗਿਆ ਵਾਲੀ ਕਹਾਣੀ ਨਹੀਂ ਦੁਹਰਾਉਣੀ ਚਾਹੀਦੀ, ਠੰਮੇ ਤੋਂ ਕੰਮ ਲੈਣਾ ਚਾਹੀਦਾ। ਔਰ ਇਹ ਕੋਸ਼ਿਸ਼ ਹੋ ਵੀ ਸਕਦੀ ਹੈ, ਜਿੱਥੋਂ ਤੱਕ ਉਮੀਦ ਆ ਕਿ ਇਹਨੂੰ ਫਿਰਕੂ ਰੰਗਤ ਦੇ ਕੇ ਸਿਆਸੀ ਰੋਟੀਆਂ ਵੀ ਸੇਕੀਆਂ ਜਾ ਸਕਦੀਆਂ ਜਾਂ ਕਿਸੇ ਦੀ ਹੋਰ ਮੰਦ ਭਾਵਨਾ ਵੀ ਹੋ ਸਕਦੀ ਹੈ। ਯਾਨੀ ਮੇਰੇ ਕਹਿਣ ਦਾ ਮਤਲਬ ਕਿ ਸਭ ਤੋਂ ਪਹਿਲਾਂ ਇਹੋ ਹੀ ਸੋਚਣਾ ਚਾਹੀਦਾ ਕਿ ਜੋ ਕਰੇਗਾ ਉਹ ਕਾਨੂੰਨ ਕਰੇਗਾ, ਕਿਉਂਕਿ ਇਸ ਸਮੇਂ ਡੇਰਾ ਤੇ ਕਾਨੂੰਨ ਆਮੋ ਸਾਹਮਣੇ ਆ। ਦੂਜੀ ਗੱਲ ਜਿਹੜੀ ਇਹ ਆ ਕਿ ਦੇਖੋ ਜੋ ਹੋ ਗਿਆ ਸਹੀ ਹੋ ਗਿਆ, ਜਿਸ ਨੇ ਕੋਈ ਗੁਨਾਹ ਕੀਤਾ ਉਹਨੂੰ ਗੁਨਾਹ ਦੀ ਸਜ਼ਾ ਮਿਲ ਗਈ ਆ। ਹੁਣ ਏਦਾਂ ਆਪੋ ਵਿੱਚ ਦੀ ਚੜਾਉਣਾ, ਇੱਕ ਦੂਜੇ ਨੂੰ ਚੋਭਾਂ ਲਾਉਣੀਆਂ, ਦੇਖੋ ਹੈ ਤੇ ਸਾਡੇ ਚੋਂ ਹੀ ਆ ਨਾ। ਕੋਈ ਸਾਡਾ ਦੋਸਤ ਮਿੱਤਰ ਵੀ ਹੋ ਸਕਦਾ, ਉਹ ਇਸ ਡੇਰੇ ਦਾ ਪੈਰੋਕਾਰ ਹੋਵੇ, ਕੋਈ ਹੋ ਸਕਦਾ ਸਾਡੇ ਰਿਸ਼ਤੇਦਾਰ ਦੇ ਵਿੱਚੋਂ ਹੀ ਕੋਈ ਇਸ ਤਰ੍ਹਾਂ ਦਾ ਡੇਰੇ ਦਾ ਪੈਰੋਕਾਰ ਹੋਵੇ ਜੀ। ਉਹਨਾਂ ਨੇ ਜੇ ਉਸ ਬਾਬੇ ਦੇ ਪਿੱਛੇ ਲੱਗ ਕੇ ਇੱਥੋਂ ਤੱਕ ਕਦਮ ਪੁੱਟਿਆ, ਉਹ ਜਾਣਨ ਤੇ ਹੁਣ ਕਾਨੂੰਨ ਜਾਣੇ, ਕਿਉਂਕਿ ਜੇ ਉਹਨਾਂ ਨੇ ਦੰਗਾ ਫਸਾਦ ਕੀਤਾ ਉਹ ਆਪੇ ਭੁਗਤਣਗੇ। ਪਰ ਮੇਰੇ ਕਹਿਣ ਦਾ ਮਤਲਬ ਹੈ ਕਿ ਅਸੀਂ ਜਿਸ ਤਰੀਕੇ ਦੇ ਨਾਲ ਗੱਲਾਂ ਨੂੰ, ਸਾਡਾ ਸੁਭਾਅ ਵੀ ਬਣ ਜਾਂਦਾ ਕਈ ਵਾਰੀ ਕਿ ਹੁਣ ਇਹ ਡਿੱਕੇ ਆਇਆ, ਤਾਂ ਅਸੀਂ ਤਰ੍ਹਾਂ ਤਰ੍ਹਾਂ ਦੀਆਂ ਲਤੀਫੇਬਾਜ਼ੀਆਂ ਕਰਦੇ ਹਾਂ, ਤਰ੍ਹਾਂ ਤਰ੍ਹਾਂ ਦੀਆਂ ਅਸੀਂ ਚੋਭਾਂ ਲਾਉਂਦੇ ਹਾਂ, ਇਹ ਵੀ ਛੱਡ ਦੇਣੀਆਂ ਚਾਹੀਦੀਆਂ। ਔਰ ਤੀਜੀ ਗੱਲ ਜਿਹੜੀ ਮੈਂ ਕਹਿਣੀ ਚਾਹੂੰਗਾ ਆਪਣੇ ਜਾਤੀ ਪੱਧਰ ਤੇ, ਉਹ ਇਹ ਆ ਕਿ ਜਿਹੜੇ ਧਾਰਮਿਕ ਅਸਥਾਨ ਨੇ ਪਿੰਡਾਂ 'ਚ ਨੇ ਜਾਂ ਚਾਹੇ ਛੋਟੇ ਕਸਬਿਆਂ 'ਚ, ਉਹਦੀ ਨਿਗਰਾਨੀ ਰੱਖਣ ਦੀ ਲੋੜ ਹੈ। ਤੇ ਇਹ ਨਾ ਹੋਵੇ ਕਿ ਦੋ ਜਣਿਆਂ ਦੀ ਲੜਾਈ 'ਚ ਉਹ ਫਾਇਦਾ ਤੀਜਾ ਉਠਾ ਜਾਵੇ। ਸੋ ਇਹ ਬਹੁਤ ਜ਼ਰੂਰੀ ਕਦਮ ਆ, ਚਾਹੇ ਉਹ ਜਿਹੜੀਆਂ ਕਮੇਟੀਆਂ ਹੁੰਦੀਆਂ ਨੇ ਧਾਰਮਿਕ ਸਥਾਨਾਂ ਦੀਆਂ, ਚਾਹੇ ਸਾਡਾ ਜਿਹੜਾ ਸਾਂਝਾ ਕੋਈ ਗੁਰਦੁਆਰਾ ਜਾਂ ਮੰਦਿਰ ਹੁੰਦਾ ਪਿੰਡ ਦਾ, ਉਹ ਆਪਣੇ ਪੱਧਰ ਤੇ ਨਿਗਰਾਨੀ ਜ਼ਰੂਰ ਰੱਖਣ ਕਿ ਕੋਈ ਤੀਸਰਾ ਸ਼ਰਾਰਤ ਕਰਕੇ ਇਸ ਮਾਮਲੇ ਨੂੰ ਕੋਈ ਦੂਸਰਾ ਰੁਖ ਨਾ ਦੇ ਜਾਵੇ। ਜੀ ਬਿਲਕੁਲ ਮਿੰਟੂ ਜੀ, ਇਹ ਚੀਜ਼ ਦਾ ਬਹੁਤ ਧਿਆਨ ਦੇਣ ਦੀ ਜ਼ਰੂਰਤ ਹੈ, ਕਿਉਂਕਿ ਜਦੋਂ ਤੋਂ ਇਸ ਫੈਸਲੇ ਦੀ ਜਿਹੜੀ ਗੱਲ ਚੱਲ ਰਹੀ ਸੀ, ਬਹੁਤ ਸਾਰੇ ਲੋਕ ਇਸ ਨੂੰ ਕਿਤੇ ਨਾ ਕਿਤੇ ਸਿੱਖਾਂ ਦੇ ਨਾਲ ਜਾਣਬੁੱਝ ਕੇ ਜਿਹੜੇ ਜੋੜਨ ਦੀ ਜਿਹੜੀ ਕੋਸ਼ਿਸ਼ ਕਰ ਰਹੇ ਸੀ ਜੀ। ਸਿੱਖ ਇੱਦਾਂ ਰਹਿਣ, ਇੱਦਾਂ ਹੋ ਜਾਊਗਾ, ਨਹੀਂ ਤਾਂ ਇੱਦਾਂ ਹੋ ਜਾਊਗਾ। ਸੋ ਇੱਦਾਂ ਦੀ ਗੱਲ ਨਾ ਹੋ ਜਾਵੇ, ਇਸ ਲਈ ਬਿਲਕੁਲ ਜਿਹੜੀਆਂ ਅਫਵਾਹਾਂ ਤੋਂ ਵੀ ਬਚਣਾ ਆ ਤੇ ਹਰ ਇੱਕ ਚੀਜ਼ ਦੇ ਵਿੱਚ ਸੰਜਮ। ਤੇ ਇੱਦਾਂ ਜਿੱਦਾਂ ਮਿੰਟੂ ਜੀ ਨੇ ਦੱਸਿਆ ਵੀ ਜ਼ਰੂਰ ਆਪੋ ਆਪਣੇ ਪਿੰਡਾਂ ਦੇ ਗੁਰੂ ਘਰਾਂ ਵਾਲਿਆਂ ਨੂੰ, ਮੰਦਰਾਂ ਵਾਲਿਆਂ ਨੂੰ, ਮਸਜਿਦਾਂ ਵਾਲਿਆਂ ਨੂੰ ਕਹੋ ਵੀ ਕੋਈ
ਤੁਹਾਡੇ ਜਿਹੜਾ ਜੀ ਇੱਕ ਦੂਜੇ ਨਾਲ ਇਹਦਾ ਫਸਾਦ ਨਾ ਕਰਾ ਦੇਵੇ, ਉਸ ਦੀ ਨਿਗਰਾਨੀ ਜਿਹੜੀ ਉਹ ਜ਼ਰੂਰ ਰੱਖੋ। ਮਿੰਟੂ ਜੀ, ਕਈਆਂ ਦਾ ਇੱਥੇ ਇਹ ਕਹਿਣਾ ਆ ਵੀ ਇਹ ਜਿਹੜੀ ਮੋਦੀ ਸਰਕਾਰ ਆ ਜਾਂ ਭਾਜਪਾ ਸਰਕਾਰ ਆ, ਇਹ ਚਾਹੁੰਦੀ ਹੀ ਸੀ ਵੀ ਜਿਹੜੇ ਇੱਦਾਂ ਦੇ ਵੱਡੇ ਬਾਬੇ ਆ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੀ ਆ ਨਕੇਲ ਪਾਈ ਜਾਵੇ, ਤਾਂ ਜੋ ਆਉਣ ਵਾਲੇ ਸਮਿਆਂ ਦੇ ਵਿੱਚ ਜਿਹੜੀਆਂ ਵੋਟਾਂ ਇਹਨਾਂ ਦੇ ਹੱਥ ਦੇ ਵਿੱਚ ਜਿਹੜੀਆਂ ਕਿਤੇ ਨਾ ਰਹਿਣ, ਤੇ ਸਾਰਾ ਜਿਹੜਾ ਆਵਾਮ ਆ ਜਾਂ ਇਹਨਾਂ ਦੇ ਜਿਹੜੇ ਸਪੋਰਟਰ ਵੀ ਆ ਉਹ ਉਹਨਾਂ ਦੇ ਪਿੱਛੇ ਆ ਜਾਣ। ਤੁਹਾਨੂੰ ਇਸ ਗੱਲ ਦੇ ਵਿੱਚ ਕਿੰਨੀ ਕੁ ਗੱਲ ਠੀਕ ਲੱਗਦੀ ਹੈ, ਕਿੰਨੀ ਕੁ ਗਲਤ ਲੱਗਦੀ ਹੈ ਇਸ ਗੱਲ ਦੇ ਵਿੱਚ ਕੋਈ ਵਜਨ? ਨਹੀਂ, ਵੇਖੋ, ਮੈਨੂੰ ਲੱਗਦਾ ਕਿ ਭਾਜਪਾ ਉਹ ਤਨਜ਼ੀਮ ਆ ਜਿਹੜੀ ਆਪਣੇ ਸ਼ਰੀਕਾਂ ਤੋਂ ਵੀ ਸਿੱਖਦੀ ਹੈ, ਦੁਸ਼ਮਣਾਂ ਤੋਂ ਵੀ ਸਿੱਖਦੀ ਹੈ। ਕਾਂਗਰਸ ਨੇ ਗਲਤੀ ਕੀਤੀ ਸੀ। ਆ ਜਿਹੜਾ ਰਾਮਦੇਵ ਆਸਾਰਾਮ, ਹੁਣ ਤੇ ਵੈਸੇ ਆਸਾਰਾਮ ਉਰਫ ਨਰਾਸਾਰਾਮ ਬਣਿਆ ਪਿਆ, ਇਹ ਜਿਹੜੇ ਲਾਂਗੜ ਭੁੰਗੜ ਸਨ ਜਿੰਨੇ ਵੀ, ਇਹ ਸਾਰੀ ਕਾਂਗਰਸ ਦੀ ਪੈਦਾਇਸ਼ ਸੀਗੇ। ਪਰ ਬਾਅਦ ਦੇ ਵਿੱਚ ਹੋਇਆ ਕਿ ਇਹਨਾਂ ਨੇ ਕਾਂਗਰਸ ਦੀਆਂ ਜੜ੍ਹਾਂ ਨੂੰ ਦਾਤਰੀ ਪਾ ਲਈ ਸੀ ਔਰ ਬਹੁਤ ਨੁਕਸਾਨ ਕੀਤਾ। ਰਾਮਦੇਵ ਨੇ ਕਾਂਗਰਸ ਦਾ ਬਹੁਤ ਨੁਕਸਾਨ ਕੀਤਾ ਅੰਤਲੇ ਦਿਨਾਂ 'ਚ, ਬਹੁਤ ਜ਼ਿਆਦਾ। ਖਾਸ ਤੌਰ ਤੇ ਉਹ ਕਾਲੇ ਧਨ ਵਾਲਾ, ਕਾਲੇ ਧਨ ਵਾਲਾ, ਕਾਲੇ ਧਨ ਵਾਲਾ ਤਾਂ ਮੁੱਦਾ ਇਹਨੇ ਇਹੋ ਜਿਹਾ ਚੁੱਕਿਆ ਕਿ ਲੋਕ ਝੋਲਾ ਵੀ ਸਵਾ ਕੇ ਬਹਿ ਗਏ ਸੀਗੇ ਕਿ ਚਲੋ 10-15 ਲੱਖ ਰੁਪਈਆ ਤੇ 35-60 ਆ ਜਾਣਾ, ਉਹ ਝੋਲਾ ਕਿੱਲੀ ਦੇ ਨਾਲ ਟੰਗਿਆ ਰਹਿ ਗਿਆ। ਸੋ ਇਹ ਜਿਹੜੇ ਬਾਬੇ ਸੀਗੇ, ਜਿਸ ਤਰੀਕੇ ਦੇ ਨਾਲ ਇਹਨਾਂ ਨੇ ਕਾਂਗਰਸ ਨੂੰ ਵਿਖਾਏ ਨਾ ਹੱਥ, ਭਾਜਪਾ ਸ਼ਾਇਦ ਇਹ ਸਬਕ ਸਿੱਖ ਕੇ ਚੱਲੀ ਆ ਕਿ ਆਉਣ ਵਾਲੇ ਸਮੇਂ 'ਚ ਕਾਂਗਰਸ ਮੁਕਤ ਤੇ ਭਾਰਤ ਕਰ ਲਵਾਂਗੇ। ਤੇ ਜੇ ਇਹ ਸਾਰੇ ਬਾਬੇ ਯੁਕਤ ਹੋ ਕੇ ਪਾਰਟੀ ਬਣਾ ਕੇ ਬਹਿ ਗਏ, ਫਿਰ ਕੰਮ ਔਖਾ ਹੋ ਜਾਊ। ਕਿਉਂਕਿ ਇਹਨਾਂ ਦੇ ਜਿਹੜੇ ਸਮਰਥਕ ਹੋਣਗੇ ਉਹ ਇਕੱਲੇ ਵੋਟਰ ਨਹੀਂ ਹੋਣਗੇ, ਉਹ ਨਾਲ ਜਨੂਨੀ ਵੀ ਹੋਣਗੇ। ਔਰ ਅੱਜ ਆਪਾਂ ਜਨੂਨ ਦੀ ਇੰਤਹਾ ਵੇਖ ਹੀ ਲਈ ਹੈ ਨਾ ਕਿ ਦੋਸ਼ ਸਾਬਤ ਹੋ ਗਏ। ਅਸੀਂ ਆਪ ਹੀ ਤੇ ਕਹਿੰਦੇ ਆ ਕਿ ਸਾਨੂੰ ਵਿਧਾਨ ਤੇ, ਸਾਨੂੰ ਸੰਵਿਧਾਨ ਤੇ ਭਰੋਸਾ ਰੱਖਣਾ ਚਾਹੀਦਾ। ਜਿਸ ਦੇਸ਼ ਦੇ ਵਿੱਚ ਰਹਿੰਦੇ ਸੀ ਤੇ ਜਿਹਦੇ ਲਈ ਗਾਣਾ ਗਾਉਂਦੇ ਸੀ, ਮਰ ਮਿਟੇਂਗੇ ਮਰ ਮਿਟੇਂਗੇ, ਪਤਾ ਨਹੀਂ ਏਦਾਂ ਦਾ ਗਾਣਾ ਗਾਉਂਦੇ ਸੀ, ਦੇਸ਼ ਹੈ ਵਤਨ ਤੇਰੇ ਲਈ, ਇਹੀ ਬਾਬਾ ਗਾਉਂਦਾ ਸੀ ਨਾ। ਅੱਜ ਉਸੇ ਦੇਸ਼ ਦੇ ਕਾਨੂੰਨ ਨੇ ਇਸ ਬਾਬੇ ਨੂੰ ਬਲਾਤਕਾਰੀ ਠਹਿਰਾ ਦਿੱਤਾ, ਦੋਸ਼ੀ ਠਹਿਰਾ ਦਿੱਤਾ, ਤੇ ਉਸੇ ਦੇਸ਼ ਦਾ ਇਹ ਗਲ ਘੁੱਟਣ ਤੁਰ ਪਏ ਆ। ਮੇਰੇ ਕਹਿਣ ਦਾ ਮਤਲਬ ਇਹ ਆ ਕਿ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਦਾ ਜੋ ਇਹ ਸੱਜਣ ਆਪਣੀ ਵਿਜ਼ਨ ਰੱਖਦੇ ਆ, ਮੈਂ ਇਸ ਚੀਜ਼ ਨੂੰ ਬਿਲਕੁਲ ਰੱਦ ਨਹੀਂ ਕਰਦਾ। ਇਹ ਕਿਉਂਕਿ ਜਿਹੜਾ RSS ਆ ਉਹਦੀ ਸੋਚ ਉੱਥੋਂ ਸ਼ੁਰੂ ਹੁੰਦੀ ਹੈ ਜਿੱਥੇ ਸਾਡੀ ਜਾ ਕੇ ਖਤਮ ਹੋ ਜਾਂਦੀ ਹੈ। ਤਾਂ ਮੈਨੂੰ ਲੱਗਦਾ ਕਿ ਇਸ ਗੱਲ ਦੇ ਵਿੱਚ ਦਮ ਹੈ ਜਿਹੜੀ ਚਰਚਾ ਛਿੜੀ ਹੈ। ਔਰ ਇੱਕ ਚੰਗਾ ਸੰਕੇਤ ਆ ਰਾਜਕਰਮਵੀਰ ਸਿੰਘ ਜੀ, ਇੱਕ ਚੰਗਾ ਸੰਕੇਤ ਆ ਕਿ ਸਾਡੇ ਨੌਜਵਾਨ ਵੀ ਹੁਣ ਇਹ ਜਿਹੜੀਆਂ ਸਿਆਸਤ ਦੀਆਂ ਤੇ ਘੁੰਤਰਾਂ ਨੇ, ਸਿਆਸਤ ਦੀਆਂ ਇਹ ਜਿਹੜੀਆਂ ਡੂੰਘਾਈਆਂ ਨੇ, ਇਹਨਾਂ ਨੂੰ ਫੋਲਣ ਲੱਗ ਪਏ ਆ, ਫੋਲਣ ਲੱਗ ਪਏ। ਅਗਾਊ ਉਹ ਪ੍ਰੈਡਿਕਸ਼ਨ ਕਰਦੇ ਆ, ਕਿਆ ਹੋ ਸਕਦਾ, ਨਹੀਂ ਹੋ ਸਕਦਾ, ਏਦਾਂ। ਇਹ ਇੱਕ ਸ਼ੁਭ ਸੰਕੇਤ ਹੈ। ਤੇ ਮੈਂ ਤਾਂ ਅਪੀਲ ਕਰੂੰਗਾ ਕਿ ਬੇਸ਼ੱਕ ਤੁਸੀਂ ਸਿਆਸਤ ਤੋਂ ਦੂਰ ਰਹਿੰਦੇ ਹੋ, ਪਰ ਸਿਆਸਤ ਦਾ ਪੋਸਟਮਾਰਟਮ ਕਰਦੇ ਰਹੋ, ਫੜ ਕਰਦੇ ਰਹੋ, ਤਾਂ ਕਿ ਪਤਾ ਲੱਗੇ ਤੁਹਾਨੂੰ ਕਿ ਇਹਦੇ ਅੰਦਰ ਕੀ ਕੀ ਸ਼ੈ ਹੈ, ਪੁਰਜੇ ਕਿਹੜੇ ਆ। ਸੋ ਮੈਨੂੰ ਲੱਗਦਾ ਕਿ ਇਸ ਵਜ਼ਨ ਦੇ ਵਿੱਚ ਦਮ ਹੈ, ਇਸ ਵਿਜ਼ਨ ਦੇ ਵਿੱਚ ਦਮ ਹੈ ਜੋ ਰੱਖਿਆ ਜਾ ਰਿਹਾ ਇਸ ਮਾਮਲੇ ਤੋਂ ਕਿ ਭਾਈ ਭਾਰਤੀ ਜਨਤਾ ਪਾਰਟੀ ਕਿਤੇ ਨਾ ਕਿਤੇ ਇਹਨਾਂ ਡੇਰੇਦਾਰਾਂ ਦੇ ਹੁਣ ਉਲਟ ਚੱਲ ਪਈ ਆ। ਤੇ ਆਉਣ ਵਾਲੇ ਸਮੇਂ 'ਚ ਫਿਰ ਦੇਖੋ ਜੇ ਇਸ ਲਈ ਤੇ ਚੱਲੇ ਕਿ ਅਗਲਾ ਨੰਬਰ ਕਿਹਦਾ ਹੋਊਗਾ। ਜੀ। ਤੇ ਮਿੰਟੂ ਗੁਰਸਰੇ ਜੀ, ਹੁਣ ਆਪਣੇ ਨਾਲ ਜਿਹੜੇ ਆ ਗੁਰਦਾਸ ਸਿੰਘ ਤੂਰ ਜੀ ਉਹ ਜੁੜ ਚੁੱਕੇ ਨੇ, ਤੇ ਆਪਣੇ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਇਹਨਾਂ ਦੇ ਵੀ ਜਿਹੜੇ ਕੇਸ ਆ ਲਗਾਤਾਰ ਜਿਹੜੇ ਆ ਅਦਾਲਤਾਂ ਦੇ ਵਿੱਚ ਚੱਲ ਰਹੇ ਨੇ ਇਸੇ ਹੀ ਬਲਾਤਕਾਰੀ ਬਾਬੇ ਦੇ ਜਿਹੜੇ ਖਿਲਾਫ। ਇੱਕ ਜਿਹੜੇ ਗਵਾਹ ਨੇ, ਐਸੇ ਗਵਾਹ ਨੇ ਜਿਨ੍ਹਾਂ ਨੂੰ ਹੁਣ ਜਿਹੜੀ ਇੱਕ ਹਾਈ ਪ੍ਰੋਫਾਈਲ ਆਪਾਂ ਗਵਾਹ ਵੀ ਇਹਨਾਂ ਨੂੰ ਕਹਿ ਸਕਦੇ ਹਾਂ, ਇਹਨਾਂ ਨੂੰ ਕਾਫੀ ਜਿਹੜੀ ਹੁਣ ਸੁਰੱਖਿਆ ਵੀ ਮੁਹੱਈਆ ਕਰਵਾਈ ਜਾ ਰਹੀ ਆ, ਕਿਉਂਕਿ ਆਪਾਂ ਜਿੱਦਾਂ ਦਾ ਦੇਖ ਰਹੇ ਹਾਂ, ਆਲਮ ਦੇਖ ਰਹੇ ਹਾਂ ਵੀ ਜੋ ਉੱਥੇ ਬਣਿਆ ਪਿਆ ਆ, ਇਹਨਾਂ ਦੀ ਵੀ ਸੁਰੱਖਿਆ ਨੂੰ ਲੈ ਕੇ ਜਿਹੜੇ ਕਈ ਪ੍ਰਸ਼ਨ ਚਿੰਨ੍ਹ ਜਿਹੜੇ ਉੱਠ ਰਹੇ ਸੀਗੇ, ਪਰ ਇਹਨਾਂ ਨੇ ਆਪਣੇ ਲਈ ਹੁਣ ਸਮਾਂ ਕੱਢਿਆ ਆ। ਤੇ ਮਿੰਟੂ ਜੀ ਇਸ ਟਾਈਮ ਆਪਣੇ ਨਾਲ ਗੁਰਦਾਸ ਸਿੰਘ ਤੂਰ ਜੀ ਜੁੜ ਚੁੱਕੇ ਨੇ, ਸਵਾਗਤ ਕਰਦੇ ਹਾਂ ਗੁਰਦਾਸ ਸਿੰਘ ਤੂਰ ਜੀ। ਨਿੱਘੀ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਜੀ, ਤੇ ਗੁਰਦਾਸ ਸਿੰਘ ਤੂਰ ਜੀ, ਸਭ ਤੋਂ ਪਹਿਲਾਂ ਤੁਹਾਡੀ ਅਸੀਂ ਪ੍ਰਤੀਕਿਰਿਆ ਲੈਣਾ ਚਾਹੁੰਦੇ ਹਾਂ। ਤੁਹਾਨੂੰ ਇਹ ਜਿਹੜਾ ਡਿਸੀਜਨ ਸੁਣ ਕੇ, ਜਿਹੜੇ ਫੈਸਲਾ ਸੁਣ ਕੇ ਜਿਹੜਾ CBI ਦੀ ਅਦਾਲਤ ਨੇ ਦਿੱਤਾ ਆ, ਕਿੱਦਾਂ ਦਾ ਤੁਹਾਨੂੰ ਮਹਿਸੂਸ ਹੋ ਰਿਹਾ ਹੈ? ਤੇ ਜ਼ਰੂਰ ਦੱਸਿਓ ਵੀ ਤੁਸੀਂ ਵੀ ਉੱਥੇ ਨਿੱਜੀ ਪੱਧਰ ਦੇ ਉੱਤੇ ਕਿੱਦਾਂ ਦੇ ਹਾਲਾਤਾਂ ਦਾ ਉੱਥੇ ਸਾਹਮਣਾ ਜਿਹੜਾ ਕਰਨਾ ਪੈ ਰਿਹਾ ਆ, ਕਿੱਦਾਂ ਦੇ ਹਾਲਾਤ ਨੇ? ਬਸ ਜੀ ਬਹੁਤ ਬਹੁਤ ਧੰਨਵਾਦ। ਸਭ ਤੋਂ ਪਹਿਲਾਂ ਮੈਂ ਮੇਰੇ ਵਾਹਿਗੁਰੂ ਨੂੰ ਕਰਨਾ ਚਾਹੁੰਦਾ ਕਿ ਇਹਦੀ ਸੱਚ ਦੀ ਜਿਹੜੀ ਜਿੱਤ ਹੋਈ ਆ। ਔਰ ਉਦੋਂ ਬਾਅਦ ਜਿਹੜੇ ਹੁਣ ਤੱਕ ਜਿਨ੍ਹਾਂ ਨੇ ਇਹ ਜਿਹੜਾ ਦੁੱਖ ਝੱਲਿਆ, ਉਹਨਾਂ ਲੜਕੀਆਂ ਦਾ ਧੰਨਵਾਦ ਕਰਨਾ ਚਾਹਾਂਗਾ ਕਿ ਉਹਨਾਂ ਨਾਲ ਜੋ ਬੰਦ ਕਮਰੇ 'ਚ ਹੋਇਆ ਸੀ
22 ਲੜਕੀਆਂ ਚੋਂ ਜਿਹੜੀਆਂ 2 ਲੜਕੀਆਂ ਨੇ ਹਿੰਮਤ ਕਰਕੇ ਕੋਰਟ 'ਚ ਆ ਕੇ ਆਪਣੇ ਬਿਆਨ ਦਿੱਤੇ ਸੀ, ਔਰ ਪਲੱਸ ਉਹਨਾਂ ਦੇ ਜਿਹੜੇ ਘਰ ਵਾਲੇ ਸੀਗੇ, ਪੇਕੇ ਵੀ ਸਹੁਰੇ ਵੀ, ਸੋ ਜਿਨ੍ਹਾਂ ਨੇ ਸਾਥ ਦਿੱਤਾ ਉਹਨਾਂ ਸਾਰਿਆਂ ਨੂੰ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਉਹਨਾਂ ਦਾ। ਔਰ ਉਦੋਂ ਬਾਅਦ ਆ ਜਾਂਦੇ ਆ ਜੁਡੀਸ਼ਰੀ 'ਚ ਜੱਜ ਸਾਹਿਬ ਦਾ, ਜਿਨ੍ਹਾਂ ਨੇ ਏਡਾ ਵੱਡਾ ਕਦਮ ਚੁੱਕਿਆ, ਉਹ ਕਰਕੇ ਵਿਖਾਇਆ ਜਿਹੜਾ ਕਰਨ ਵਾਸਤੇ ਬਹੁਤ ਵੱਡਾ ਜੇਰਾ ਚਾਹੀਦਾ। ਸੋ ਉਹਨਾਂ ਸਾਰਿਆਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਜੀ। ਮਿੰਟੂ ਜੀ ਜ਼ਰੂਰ ਤੁਸੀਂ ਵੀ ਗੁਰਦਾਸ ਸਿੰਘ ਤੂਰ ਜੀ ਨੂੰ ਜੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਜ਼ਰੂਰ ਪੁੱਛ ਸਕਦੇ ਹੋ ਜੀ। ਰਾਜਕਰਮਵੀਰ ਸਿੰਘ ਜੀ, ਗੁਰਦਾਸ ਸਿੰਘ ਤੂਰ ਜੀ ਮੇਰੇ ਬੜੇ ਪਿਆਰੇ ਮਿੱਤਰ ਆ ਜੀ। ਅਸੀਂ ਬਹੁਤ ਵਾਰੀ ਮਿਲੇ ਵੀ ਆ, ਇੱਕ ਮੂਵਮੈਂਟ ਦੇ ਵਿੱਚ ਅਸੀਂ ਇਕੱਠੇ ਕੰਮ ਵੀ ਕਰਦੇ ਰਹੇ ਆ, ਐਂਟੀ ਡਰੱਗ ਮੂਵਮੈਂਟ ਦੇ ਵਿੱਚ। ਸੋ ਤੂਰ ਸਾਹਿਬ ਪਹਿਲਾਂ ਤੇ ਸਤਿ ਸ੍ਰੀ ਅਕਾਲ ਮੇਰੇ ਵੱਲੋਂ। ਸਤਿ ਸ੍ਰੀ ਅਕਾਲ ਵੀਰ ਜੀ। ਸਤਿ ਸ੍ਰੀ ਅਕਾਲ ਜੀ। ਜੀ ਤੂਰ ਸਾਹਿਬ, ਮੈਂ ਇਹ ਪੁੱਛਣਾ ਚਾਹੁੰਦਾ ਵਾਂ ਕਿ ਜਿਹੜੇ ਇਹ ਕੇਸ ਆ ਉਹ ਤੇ ਆਪਾਂ ਨੂੰ ਪਤਾ ਹੀ ਆ ਕਿ ਕਿਹੜਾ ਕੇਸ ਆ ਹੁਣ ਇਸ ਬਾਬੇ ਤੇ ਚੱਲ ਰਿਹਾ। ਬਾਬਾ ਵੀ ਹੁਣ ਉਹ ਪਹਿਲਾਂ ਤੇ ਚੈਨਲਾਂ ਦਾ ਬਾਬਾ ਹੀ ਸੀਗਾ, ਹੁਣ ਉਹਨੂੰ ਨਾਲ ਹੋਰ ਵੀ ਕੁਝ ਕਹਿਣ ਲੱਗ ਪਏ ਆ। ਖੈਰ ਛੱਡੋ, ਇੱਕ ਚੀਜ਼ ਜ਼ਰੂਰ ਦੱਸਿਓ ਤੂਰ ਸਾਹਿਬ ਕਿ ਏਡੇ ਸੀਰੀਅਸ ਚਾਰਜਸ ਹੋਣ ਬੰਦੇ ਤੇ 302, 376 ਹੋਰ ਪਤਾ ਨਹੀਂ ਕਿਹੜੇ ਐਰਾ ਵਗੈਰਾ ਨੱਥੂ ਖੈਰਾ, ਬੰਦਾ ਇੱਕ ਦਿਨ ਵੀ ਉਹ ਜੁਡੀਸ਼ੀਅਲ ਨਹੀਂ ਹੁੰਦਾ। ਇਹ ਕਿੱਦਾਂ ਹੋਇਆ? ਸਾਰੀਆਂ ਜ਼ਮਾਨਤਾਂ ਜਿਹੜੀਆਂ ਬਾਹਰ ਦੀ ਬਾਹਰ। ਬਿਲਕੁਲ ਵੀਰ ਜੀ, ਇਹ ਸਾਰਾ ਨੋਟਾਂ ਤੇ ਵੋਟਾਂ ਦਾ ਚੱਕਰ ਸੀਗਾ ਕਿ ਜਿਹੜਾ 144 ਲੱਗਣ ਤੋਂ ਬਾਅਦ ਇੰਨਾ ਇਕੱਠ ਜਿੱਦਾਂ ਵੀ ਹੋਇਆ ਉਦਾਂ ਹੀ ਇਹ ਜਿਹੜਾ 302 ਵਿੱਚੋਂ ਤੇ ਬਾਕੀ ਸਾਰਿਆਂ ਚੋਂ ਜ਼ਮਾਨਤ ਲੈ ਕੇ ਉਦਾਂ ਹੀ ਕਾਮਯਾਬ ਹੋਇਆ ਜੀ। ਜਿੱਦਾਂ ਅੱਜ 144 ਦੀ ਲੱਗਣ ਤੋਂ ਬਾਅਦ 2 ਦਿਨ ਹੋ ਗਏ, 3 ਦਿਨ ਹੋ ਗਏ, ਤੇ ਭੀੜ ਇਕੱਠੀ ਹੋ ਗਈ, ਇਹ ਸਿਰਫ ਵੋਟਾਂ ਕਰਕੇ ਇਕੱਠੀ ਹੋਈ। ਇਦੋਂ ਪਹਿਲਾਂ ਜਿਹੜੇ ਇਹ ਬਚਦਾ ਆਇਆ, ਉਹ ਜਿਹੜੇ ਜੱਜ ਸੀਗੇ ਉਹਨਾਂ ਦੇ ਉੱਤੇ ਹਰ ਕੋਈ ਉਂਗਲ ਚੱਕ ਸਕਦਾ ਕਿ 376 ਤੇ ਜ਼ਮਾਨਤ ਕਿਵੇਂ ਲੈ ਲਈ ਇਹਨੇ। ਔਰ ਅੱਜ ਲੱਗਦਾ ਆ ਕਿ ਇਸ ਵਕੀਲ ਨੇ, ਇਸ ਜੱਜ ਸਾਹਿਬ ਨੇ ਆਪਣਾ ਕਰ ਵਿਖਾਇਆ ਜੋ ਉਹਨਾਂ ਨੂੰ ਸਹੀ ਲੱਗਾ, ਜੋ ਤੱਥਾਂ ਦੇ ਸਿਰ ਤੇ ਜਿੱਦਾਂ ਫੈਸਲੇ ਆ ਨਾ, ਕਹਿੰਦੇ ਨੇ ਕਿ 100 ਸੁਨਾਰ ਕੀ ਏਕ ਲੋਹਾਰ ਕੀ, ਏਦਾਂ ਮਾਰ ਕੇ ਵਿਖਾਤੀ ਆ ਜੀ। ਇਹ ਏਦਾਂ ਪੋਸੀਬਲ ਹੋਇਆ। ਏਦਾਂ ਹੀ ਸਾਡਾ ਜਿਹੜਾ ਜੱਜ ਸਾਹਿਬ ਸੀਗੇ ਉਹਨਾਂ ਦਾ ਨਾਂ ਸੀ ਕੇ ਕਾਨਨ, ਉਹ ਸਾਊਥ ਤੋਂ ਸੀ। ਜਦੋਂ ਬਾਕੀ ਸਾਰੇ ਜੱਜਾਂ ਨੇ ਇਹੋ ਜਿਹੇ ਸਾਡੇ ਤੇ ਸਵਾਲ ਚੁੱਕੇ ਕਿ ਇਦਾਂ ਦੇ ਪਹਿਲੇ ਜੱਜਮੈਂਟ ਲੈ ਕੇ ਆਓ ਜੀ, ਇਦੋਂ ਪਹਿਲਾਂ ਕਿਸੇ ਸਾਧ ਨੇ ਇਹੋ ਜਿਹਾ ਕੁਝ ਕੀਤਾ ਹੋਵੇ, ਕਿਸੇ ਸਾਧ ਦੇ ਅੰਡਕੋਸ਼ ਕੱਢੇ ਹੋਣ, ਸੋ ਉਹੋ ਜਿਹੇ ਲੈ ਕੇ ਆਓ, ਅਸੀਂ ਬੜੇ ਪਰੇਸ਼ਾਨ ਹੁੰਦੇ ਸੀ। ਜਿਹੜਾ ਜੱਜ ਆਇਆ ਕੇ ਕਾਨੂੰਨ ਉਹਨੇ ਕਰਕੇ ਵਿਖਾਤਾ ਜੀ। ਉਹ ਕਹਿੰਦਾ ਨਹੀਂ, ਸਾਨੂੰ ਕਿਸੇ ਜੱਜਮੈਂਟ ਦੀ ਲੋੜ ਨਹੀਂ, ਇਹ ਗਲਤ ਆ, ਇਹਦੇ ਖਿਲਾਫ FIR ਦਰਜ ਹੋਣੀ ਚਾਹੀਦੀ ਆ। ਸੋ ਇਹ ਇੱਕ ਜਿਹੜੇ ਇਮਾਨਦਾਰ ਜੱਜ ਹੁੰਦੇ ਨੇ ਉਹ ਕਰਕੇ ਵਿਖਾ ਦਿੰਦੇ ਨੇ। ਕਈ ਏਦਾਂ ਦੇ ਹੁੰਦੇ ਆ ਜਿਹੜੇ ਕਿ ਕੁਝ ਟੁੱਕੜ ਚੀਜ਼ਾਂ ਦੇ ਵਿੱਚ ਆਪਣੇ ਆਪ ਨੂੰ ਗਵਾ ਦਿੰਦੇ ਆ ਜੀ। ਜੀ ਜੀ ਤੂਰ ਸਾਹਿਬ, ਤੁਸੀਂ ਕਾਨੂੰਨ ਦੇ ਨਾਲ ਵਾਬਸਤਾ ਹੋ, ਕਾਨੂੰਨ ਦੇ ਹਰ ਇੱਕ ਪਹਿਲੂ ਤੋਂ ਜਾਣਦੇ ਹੋ, ਕਾਨੂੰਨੀ ਲੜਾਈ ਲੜੀ ਹੈ ਲੰਮੇ ਸਮੇਂ ਤੋਂ। ਕੀ ਕਦੇ ਕੋਈ ਏਦਾਂ ਦਾ ਹੋਰ ਆਮ ਬੰਦਾ, ਮੇਰੇ ਵਰਗਾ ਹਮਾਤੜ, ਉਹ ਇੰਨੇ ਸੀਰੀਅਸ ਚਾਰਜਸ ਆਪਣੇ ਮੋਢਿਆਂ ਤੇ ਲਦਾਈ ਫਿਰਦਾ ਹੋਵੇ ਤੇ ਕਦੇ ਦੇਖਿਆ ਕਿ ਉਹ ਇਸ ਤਰ੍ਹਾਂ ਇੱਕ ਦਿਨ ਬਗੈਰ ਜੇਲ੍ਹ 'ਚ ਰਹੇ ਤੋਂ ਜ਼ਮਾਨਤਾਂ ਹਾਸਿਲ ਕਰ ਲਵੇ? ਕੋਈ ਹੋਰ ਕੇਸ ਤੁਹਾਡੀ ਨਜ਼ਰ ਦੇ ਵਿੱਚ ਹੋਵੇ ਏਦਾਂ ਦਾ ਆਮ ਬੰਦੇ ਨਾਲ? ਏਦਾਂ ਦਾ ਕੋਈ ਕੇਸ ਏਦਾਂ ਦਾ ਨਜ਼ਰ ਨਹੀਂ ਆਇਆ ਕਿ ਜਿਹਦੇ ਵਿੱਚ 376 ਦਾ ਮੁਕੱਦਮਾ ਹੋਵੇ, 307 ਲੱਗੀ ਹੋਵੇ, ਉਹੀ 307 ਬਾਅਦ ਚ 302 ਬਣ ਜੇ। ਔਰ ਉਹਦੇ ਡੇਰੇ ਨਹੀਂ, ਪਹਿਲੇ 307 ਲੱਗੀ ਸੀ ਰਾਮਚੰਦਰ ਛਤਰਪਤੀ ਦੇ ਚ, ਉਹ 32 ਦਿਨ 25 ਦਿਨ ਤੋਂ ਬਾਅਦ ਉਹ 302 ਬਣ ਗਈ ਸੀ, ਉਹਨਾਂ ਦੀ ਡੈਥ ਹੋ ਗਈ ਸੀ। ਹਾਂਜੀ, ਤੇ ਉਦੋਂ ਬਾਅਦ ਫਿਰ ਆ ਜਾਂਦੇ ਆ ਜੀ 302 ਜਿਹੜਾ ਰਣਜੀਤ ਵਾਲਾ ਲੱਗਾ ਸੀ, ਉਹਦੇ ਚ ਵੀ ਜ਼ਮਾਨਤ। ਸੋ ਇਹ ਚੀਜ਼ਾਂ ਮੈਂ ਜਿੰਨਾ ਕਿ ਮੈਂ ਫਰੋਲਿਆ ਉਹਦੇ ਚ ਨਹੀਂ ਵੇਖਣ ਨੂੰ ਮਿਲੀ। ਔਰ ਉਦੋਂ ਬਾਅਦ ਜਿਹੜੇ ਸਾਧੂਆਂ ਦਾ ਜਿਹੜਾ ਹੋਇਆ, ਉਹ 2 ਸਾਲ ਤੱਕ ਸਾਡੀ ਰਿਪੋਰਟਾਂ ਹੀ ਨਹੀਂ ਪੇਸ਼ ਕੀਤੀਆਂ ਗਈਆਂ। 2 ਸਾਲ ਹੋ ਗਏ ਇਹਦੇ ਖਿਲਾਫ FIR ਦਰਜ ਹੋਏ ਨੂੰ। ਇੱਕ ਛੋਟਾ 751 ਦਾ ਕੇਸ ਹੁੰਦਾ ਤਾਂ ਵੀ ਜਾ ਕੇ SDM ਕੋਲ ਜ਼ਮਾਨਤ ਲੈ ਕੇ ਆਉਣੀ ਪੈਂਦੀ ਆ। ਸੋ 2 ਸਾਲ 326 ਦੇ ਕੇਸ ਵਿੱਚ ਇਹਨੂੰ ਨਾ ਜ਼ਮਾਨਤ ਲੈਣ ਦੀ ਲੋੜ, FIR ਦਰਜ ਆ, ਉਹਨੂੰ ਕੋਈ ਪੁੱਛਦਾ ਹੀ ਨਹੀਂ FIR ਨੂੰ। ਉਹਦੇ ਵਿੱਚ ਹੀ ਉਹਦੇ ਤੇ ਵਿਦੇਸ਼ ਵੀ ਜਾਇਆ ਆ। ਕਿਸੇ ਨੇ ਉਸ FIR ਦਾ ਨਾ ਤਾਂ ਇੰਡੀਅਨ ਗੌਰਮੈਂਟ ਨੇ ਏਅਰਪੋਰਟ ਤੋਂ ਵੇਖਿਆ ਕਿ ਇਹਦੇ ਖਿਲਾਫ FIR ਦਰਜ ਨੇ, ਨਾ ਤਾਂ ਜ਼ਮਾਨਤ ਲਿੱਤੀ, ਕਦੀ ਇਹਨੂੰ ਪੁੱਛਣ ਦੀ ਜ਼ਰੂਰਤ ਹੀ ਨਹੀਂ ਸਮਝੀ। ਜੀ ਜੀ। ਤੇ ਗੁਰਦਾਸ ਸਿੰਘ ਤੂਰ ਜੀ, ਤੁਹਾਨੂੰ ਹੁਣ ਕੀ ਲੱਗਦਾ ਹੈ ਵੀ ਤੁਹਾਡੇ ਜਿਹੜੇ ਕੇਸਾਂ ਦੇ ਫੈਸਲਿਆਂ ਦੇ ਵਿੱਚ ਇਹ ਜਿਹੜਾ ਇੱਕ ਫੈਸਲਾ, ਇੱਕ ਵੱਡਾ ਮੀਲ ਪੱਥਰ ਫੈਸਲਾ ਜਿਹੜਾ ਆਇਆ ਆ, ਉਸ ਦਾ ਅਸਰ ਦਿਖੂਗਾ? ਬਿਲਕੁਲ ਵੀਰ ਜੀ, ਇਹ ਜ਼ਰੂਰ ਦਿਖੇਗਾ।
ਤੁਹਾਡੇ ਸਾਹਮਣੇ ਆ ਜੀ ਕਿ ਜਦੋਂ ਇਹ ਚੀਜ਼ ਗੁਰਮੀਤ ਰਾਮ ਰਹੀਮ ਦਾ ਜਿਹੜਾ ਸਭ ਤੋਂ ਪਹਿਲੇ ਗਰੂਰ ਸੀਗਾ ਉਹ ਟੈਟਾਰੀ ਹੋਇਆ, ਔਰ ਉਦੋਂ ਬਾਅਦ ਜਿਹੜੇ ਕੇਸ ਲੜਨ ਵਾਲੇ ਨੇ ਜਿਹੜੇ ਕੋਈ ਵੀ ਉਹਨਾਂ 'ਚ ਹਿੰਮਤ ਆਏਗੀ, ਔਰ ਉਮੀਦ ਆ ਕਿ ਇਸ ਤੋਂ ਬਾਅਦ ਹੋਰ ਬਹੁਤ ਸਾਰੀਆਂ ਲੜਕੀਆਂ ਵੀ ਇਹਦੇ ਖਿਲਾਫ ਜੋ ਆਪਣੇ ਸਿਰ ਤੇ ਹੋਇਆ ਉਹ ਆ ਕੇ ਖੁੱਲ੍ਹ ਕੇ ਬੋਲਣਗੀਆਂ ਜੀ। ਤੇ ਗੁਰਦਾਸ ਸਿੰਘ ਤੂਰ ਜੀ, ਜਿੱਦਾਂ ਤੁਸੀਂ ਕਿਹਾ ਵੀ ਸ਼ਾਇਦ ਹੋਰ ਵੀ ਜ਼ਿਆਦਾ ਲੋਕ ਜਿਹੜੇ ਸਾਹਮਣੇ ਆਉਣ, ਕੀ ਤੁਹਾਡੇ ਕੰਟੈਕਟ ਦੇ ਵਿੱਚ ਕੋਈ ਅਜਿਹੇ ਬੰਦੇ ਹੈਗੇ ਆ ਜਿਹੜੇ ਪਹਿਲਾਂ ਡਰਦੇ ਨਹੀਂ ਸੀ ਸਾਹਮਣੇ ਆ ਰਹੇ ਤੇ ਹੁਣ ਸ਼ਾਇਦ ਉਹ ਜਿਹੜੇ ਖੁੱਲ੍ਹ ਕੇ ਅੱਗੇ ਆ ਜਾਣ? ਹਾਂ ਬਿਲਕੁਲ ਵੀਰ ਜੀ, ਬਹੁਤ ਸਾਰੇ ਲੜਕੇ ਨੇ, ਬਹੁਤ ਸਾਰੇ ਇੱਦਾਂ ਦੇ ਨੇ ਜਿਹੜੇ ਕਿ ਪਹਿਲੇ ਡਰਦੇ ਸੀਗੇ। ਮੇ ਵੀ ਹੋ ਸਕਦਾ ਕਿ ਹੁਣ ਉਹਨਾਂ ਡਰ ਖੁੱਲ ਜੇ। ਅੱਜ ਮੈਂ ਹੁਣੇ ਥੋੜ੍ਹੀ ਦੇਰ ਪਹਿਲੇ ਇੱਕ ਏਦਾਂ ਦੀ ਲੜਕੀ ਨਾਲ ਗੱਲ ਕਰਕੇ ਹਟਿਆ ਵੀ ਜਿਹੜੀ ਕੰਬਦੀ ਹੁੰਦੀ ਸੀ ਇਹਦਾ ਨਾਂ ਸੁਣ ਕੇ, ਉਹ ਅੱਜ ਖੁਸ਼ੀ ਮਾਰੇ ਇੰਨਾ ਕੁ ਰੋਈ ਕਿ ਕੋਈ ਅੰਤ ਨਹੀਂ ਰਿਹਾ, ਕੋਈ ਅੰਤ ਨਹੀਂ ਰਿਹਾ ਕਿ ਉਹ ਲੜਕੀ ਖੁਸ਼ੀ ਨਾਲ ਇੰਨਾ ਰੋਈ। ਹੋ ਸਕਦਾ ਕੱਲ ਨੂੰ ਉਹਦਾ ਜੀਰਾ ਬਣ ਜੇ ਤੇ ਉਹ ਇਹਦੇ ਆਪਦੇ ਸਰੀਰ ਤੇ ਜਿਹੜੇ ਝੱਲੇ ਆ ਉਹ ਜੱਗ ਜ਼ਾਹਰ ਕਰਨ ਲਈ ਸਾਹਮਣੇ ਆ ਜੇ ਜੀ, ਹੋ ਸਕਦਾ ਜੀ। ਤੇ ਗੁਰਦਾਸ ਸਿੰਘ ਤੂਰ ਜੀ, ਤੁਹਾਨੂੰ ਅਸੀਂ ਸ਼ੁਭ ਇਛਾਵਾਂ ਦਿੰਦੇ ਹਾਂ ਵੀ ਤੁਹਾਡੇ ਵੀ ਕੇਸਾਂ ਦੇ ਵਿੱਚ ਜਿਹੜੇ ਆ ਇੱਦਾਂ ਦੇ ਹੀ ਕਿਸੇ ਜੱਜ ਦੇ ਨਾਲ ਜਿਹੜਾ ਵਾਹ ਵਾਸਤਾ ਹੋਵੇ ਤੇ ਇੱਦਾਂ ਦਾ ਜਿਹੜਾ ਕੋਈ ਵਧੀਆ ਫੈਸਲਾ ਜਿਹੜਾ ਉਹ ਆਵੇ, ਤਾਂ ਜੋ ਇਹ ਜਿਹੜਾ ਬਲਾਤਕਾਰੀ ਬਾਬਾ ਆ ਇਸ ਦੇ ਉੱਤੇ ਹੋਰ ਵੀ ਜਿਹੜੇ ਇਹਨੇ ਦੋਸ਼ ਕੀਤੇ ਆ ਉਸ ਦੇ ਵਿੱਚ ਦੋਸ਼ੀ ਜਿਹੜਾ ਪਾਇਆ ਜਾ ਸਕੇ। ਤੁਸੀਂ ਆਪਣੇ ਸਮੇਂ ਦੇ ਵਿੱਚੋਂ ਸਮਾਂ ਕੱਢਿਆ, ਬਹੁਤ ਬਹੁਤ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਮਿਹਰਬਾਨੀ ਗੁਰਦਾਸ ਸਿੰਘ ਤੂਰ ਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡੇ ਇਸ ਮੰਚ ਨੂੰ ਸਭ ਤੋਂ ਪਹਿਲੇ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਸੱਚਾਈ ਦੀ ਆਵਾਜ਼ ਚੁੱਕੀ ਹੈ ਜੀ, ਔਰ ਮਿੰਟੂ ਗੁਰਸਰੀਏ ਵੀਰ ਜੀ ਦਾ ਧੰਨਵਾਦ ਕਰਦਾ ਕਿ ਵਕਤ ਫਿਰ ਉਹਨਾਂ ਨੇ ਕਿਤੇ ਨਾ ਕਿਤੇ ਸਾਡੀ ਪੁੱਛ ਪੜਤਾਲ ਕਰਦੇ ਰਹੇ। ਉਹ ਦਿਨ ਮੈਨੂੰ ਨਹੀਂ ਭੁੱਲਦੇ ਜਦੋਂ ਕਿ ਮੈਨੂੰ ਚਾਹੀਦਾ ਸੀ ਕਿ ਕੋਈ ਸਿਸਟਮ ਰਲੇ ਜਿਨ੍ਹਾਂ ਨਾਲ ਮੈਂ ਰਲਾਂ, ਤਾਂ ਕਿ ਗੁਰਮੀਤ ਰਾਮ ਰਹੀਮ ਇੰਨੀ ਆਸਾਨੀ ਨਾਲ ਜਿੱਦਾਂ ਉਹ ਮੇਰਾ ਵਕੀਲ ਨੂੰ ਮਾਰਤਾ ਸੀ ਔਰ ਉਸੇ ਤਰੀਕੇ ਨਾਲ ਕਿਤੇ ਹੁਣ ਨਾ ਕੋਈ ਇਹੋ ਜਿਹਾ ਕਾਂਡ ਕਰਵਾ ਦੇ। ਸੋ ਉਹ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡੇ ਮੰਚ ਦਾ ਜੀ। ਧੰਨਵਾਦ ਗੁਰਦਾਸ ਸਿੰਘ ਤੂਰ ਜੀ, ਧੰਨਵਾਦ ਜੀ। ਜੀ ਜੀ, ਤੇ ਬੜੀ ਮਿਹਰਬਾਨੀ। ਤੇ ਸਰੋਤਿਓ, ਆਪਾਂ ਗੱਲਬਾਤ ਜਿਹੜੀ ਕਰ ਰਹੇ ਹਾਂ ਇਸ ਟਾਈਮ ਮਿੰਟੂ ਗੁਰੂਸਰੀਆ ਜੀ ਹੁਣਾਂ ਦੇ ਨਾਲ। ਇਸ ਤੋਂ ਪਹਿਲਾਂ ਆਪਣੇ ਨਾਲ ਹੁਣੇ ਗੁਰਦਾਸ ਸਿੰਘ ਤੂਰ ਜੀ ਜਿਹੜੇ ਜੁੜੇ ਹੋਏ ਸੀਗੇ, ਉਹਨਾਂ ਦੇ ਨਾਲ ਆਪਾਂ ਗੱਲ ਕਰ ਰਹੇ ਸੀਗੇ ਕਿਉਂਕਿ ਜਿਹੜੀ ਸਿਚੁਏਸ਼ਨ ਜਿਹੜੀ ਬਣੀ ਹੋਈ ਆ ਉਸ ਨੂੰ ਲੈ ਕੇ। ਤੇ ਮਿੰਟੂ ਜੀ, ਆਪਾਂ ਆਪਣੀ ਗੱਲਬਾਤ ਨੂੰ ਜਿਹੜਾ ਉਹ ਜਾਰੀ ਰੱਖਾਂਗੇ, ਪਰ ਇੱਕ ਛੋਟਾ ਜਿਹਾ ਆਪਾਂ ਵਿਰਾਮ ਲਵਾਂਗੇ ਤੇ ਇੱਕ ਬ੍ਰੇਕ ਲਵਾਂਗੇ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਸਰੋਤਿਆਂ ਦੀਆਂ ਕਾਲਸ ਲੈਣੀਆਂ ਜਿਹੜੀਆਂ ਉਹ ਵੀ ਸ਼ੁਰੂ ਕਰਾਂਗੇ, ਉਹ ਕੀ ਕਹਿਣਾ ਚਾਹੁੰਦੇ ਨੇ ਕਾਲਰਸ। ਸੋ ਸਰੋਤਿਓ, ਤੁਸੀਂ ਹੁਣ ਕਾਲ ਕਰ ਸਕਦੇ ਹੋ 408 272 5200 ਦੇ ਉੱਤੇ, 4082725200 ਦੇ ਉੱਤੇ। ਤੇ ਮਿੰਟੂ ਜੀ, ਆਪਾਂ ਮਿਲਦੇ ਆਪਣੇ ਸਰੋਤਿਆਂ ਨੂੰ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਸੁਣ ਰਹੇ ਹੋ ਪੰਜਾਬੀ ਰੇਡੀਓ USA on KOBO 1450 AM Yuba City, KIID 1470 AM Sacramento, and KWRU 1300 AM Fresno. ਇੰਨੀ ਜ਼ੋਰ ਦੀ ਧੱਕ ਧੱਕ ਬੇਬੇ, ਕੀ ਗੱਲ ਦਵਾਈ ਨਹੀਂ ਖਾਧੀ ਅੱਜ? ਵੇ ਕਿੱਥੇ ਪੁੱਤ, ਦਵਾਈ ਤਾਂ ਪੁੱਤਿਆਂ ਦੀ ਪਰਸੋਂ ਦੀ ਮੁੱਕੀ ਆ। ਓ ਸ਼ਾਨਿਆ, ਉਹ ਦਵਾਈ ਨਹੀਂ ਲਿਆ ਕੇ ਦਿੱਤੀ ਬੇਬੇ ਨੂੰ? ਮੈਂ ਗਿਆ ਸੀ ਡੈਡ, ਉੱਥੇ ਲਾਈਨ ਬਹੁਤ ਲੰਬੀ ਸੀ। ਚਾਚਾ, ਫੇਰ ਤਾਂ ਆਪਾਂ ਨੂੰ ਜਾਣਾ ਪੈਣਾ। ਉਹ ਕਿੱਥੇ ਖੱਜਲ ਹੁੰਦੇ ਫਿਰਾਂਗੇ ਭਤੀਜ, ਨਟੋਮਸ ਫਾਰਮੇਸੀ ਨਵੀਂ ਖੁੱਲੀ ਆਪਣੇ ਸ਼ਹਿਰ 'ਚ। ਫੋਨ ਖੜਕਾ, ਦਵਾਈ ਅਗਲਿਆਂ ਘਰ ਦੇ ਜਾਣੀ ਆ। ਜੀ ਹਾਂ, ਤੁਸੀਂ ਆਪਣੀਆਂ ਦਵਾਈਆਂ ਬੜੀ ਹੀ ਆਸਾਨੀ ਨਾਲ ਨਟੋਮਸ ਫਾਰਮੇਸੀ ਤੋਂ ਲੈ ਸਕਦੇ ਹੋ। ਮੰਡੇ ਟੂ ਫਰਾਈਡੇ 9 AM to 7 PM, ਸੈਟਰਡੇ 10 AM to 4 PM and Sunday closed। ਦਵਾਈਆਂ ਦੀ ਤੁਹਾਡੇ ਘਰ ਤੱਕ ਫ੍ਰੀ ਡਿਲੀਵਰੀ ਕਰਦੇ ਨੇ ਤੇ ਇੰਗਲਿਸ਼, ਪੰਜਾਬੀ ਤੇ ਸਪੈਨਿਸ਼ ਵਿੱਚ ਗੱਲ ਕਰਦੇ ਨੇ। ਉਹ ਬਹੁਤ ਤਰ੍ਹਾਂ ਦੀਆਂ ਮੈਡੀਕਲ ਤੇ ਮੈਡੀਕੇਅਰ ਇੰਸ਼ੋਰੈਂਸਸ ਵੀ ਅਸੈਪਟ ਕਰਦੇ ਨੇ। ਪ੍ਰਿਸਕ੍ਰਿਪਸ਼ਨ ਟ੍ਰਾਂਸਫਰ ਤੇ ਪਾਓ $20 ਆਫ। ਨਟੋਮਸ ਫਾਰਮੇਸੀ ਦੇ ਹਰਪ੍ਰੀਤ ਗਿੱਲ, 2080 ਅਰੇਨਾ ਬੁਲੇਵਾਰਡ, ਸਵੀਟ 160, ਸੈਕਰਾਮੈਂਟੋ। 9165757827 916 575 7827। ਹਾਂਜੀ, ਕੀ ਗੱਲ ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530 777 6737। ਇਹ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ 1400
$50, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਤੇ ਰਹਿਣ ਦਾ ਵੀ ਪ੍ਰਬੰਧ ਹੋਵੇਗਾ ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 5303022356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ ਜਿਨ੍ਹਾਂ ਨੂੰ 40 ਸੈਂਟ ਪਰ ਮਾਈਲ ਮਿਲਣਗੇ। ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530 751 51 15 5307515115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਲ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 686 2664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲਗਰੋਵ, ਕੈਲੀਫੋਰਨੀਆ। ਸੈਕਰਾਮੈਂਟੋ ਇਲਾਕੇ ਦੇ ਵਿੱਚ ਡਾਕਟਰ ਪਰਮਜੀਤ ਸਿੰਘ ਤੱਖਰ MD ਉਹਨਾਂ ਦੀ ਸਰਪ੍ਰਸਤੀ ਹੇਠ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ, ਸੂਟ 400 ਸੈਕਰਾਮੈਂਟੋ। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ ਤੋਂ ਤੁਸੀਂ ਇਮੀਗ੍ਰੇਸ਼ਨ ਫਿਜ਼ੀਕਲ, DOT ਫਿਜ਼ੀਕਲਸ, ਬਲੱਡ ਪ੍ਰੈਸ਼ਰ ਟ੍ਰੀਟਮੈਂਟ, ਦਿਲ ਦੀਆਂ ਬਿਮਾਰੀਆਂ, ਢਿੱਡ ਦੀਆਂ ਬਿਮਾਰੀਆਂ, ਡਾਇਬੀਟੀਜ਼, ਅਰਥਰਾਈਟਸ, ਬੈਕ ਨੈਕ ਪੇਨ, ਮੈਂਟਲ ਇਲਨੈਸ, EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਪ੍ਰੈਗਨੈਂਸੀ ਟੈਸਟਿੰਗ, ਈਅਰ ਇਰੀਗੇਸ਼ਨ, ਇਨਗ੍ਰੋਨ ਟੋਨੇਲ ਰਿਮੂਵਲ ਦੇ ਨਾਲ ਹੋਰ ਵੀ ਕਈ ਬਿਮਾਰੀਆਂ ਦਾ ਇਲਾਜ ਕਰਵਾ ਸਕਦੇ ਹੋ। ਤੁਸੀਂ ਇਹਨਾਂ ਦੇ ਕੋਲੋਂ ਸਕਿਨ ਦਾ ਤੇ ਚਮੜੀ ਦੇ ਰੋਗਾਂ ਦਾ ਇਲਾਜ ਕਰਵਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 916 688 8888 916 688 8888। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ, ਸੂਟ 400 ਸੈਕਰਾਮੈਂਟੋ 916 688 8888। ਸਤਿ ਸ੍ਰੀ ਅਕਾਲ, ਮੇਰਾ ਨਾਮ ਹੈਗਾ ਰਜੇਸ਼ਵਰ ਲਾਲੀ। ਮੈਂ ਬੋਲਦਾ ਹਾਂ ਮਿਨੀ ਪੰਜਾਬ, ਸਰੀ BC ਤੋਂ। ਸਤਿ ਸ੍ਰੀ ਅਕਾਲ, ਮੈਂ ਸਿਮਰਤ ਲਾਲੀ ਹਾਂ, ਸਰੀ BC ਤੋਂ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਜੀ ਖਬਰ ਤੇ ਨਜ਼ਰ ਤੇ ਮੇਰੇ ਨਾਲ ਜੁੜੇ ਹੋਏ ਨੇ ਮਿੰਟੂ ਗੁਰਸਰੀਆ ਜੀ। ਬ੍ਰੇਕ ਤੋਂ ਬਾਅਦ ਮਿੰਟੂ ਜੀ ਤੁਹਾਡਾ ਫੇਰ ਸਵਾਗਤ ਹੈ, ਸਾਰਿਆਂ ਦਾ ਸਵਾਗਤ ਹੈ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਹੈ ਜੀ। ਸ਼ੁਕਰੀਆ ਜੀ। ਤੇ ਮਿੰਟੂ ਗੁਰਸਰੀਆ ਜੀ, ਆਪਣੇ ਨਾਲ ਕਾਫੀ ਜਿਹੜੇ ਸਰੋਤੇ ਜੁੜ ਚੁੱਕੇ ਨੇ। ਸਰੋਤਿਓ, ਤੁਸੀਂ ਵੀ ਜੇ ਕਾਲ ਕਰਕੇ ਆਪਣੇ ਵਿਚਾਰ ਰੱਖਣਾ ਚਾਹੁੰਦੇ ਹੋ, ਪਰ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿਉਂਕਿ ਕਾਫੀ ਸਰੋਤਿਆਂ ਨੇ ਆਪੋ ਆਪਣੇ ਵਿਚਾਰ ਜਿਹੜੇ ਰੱਖਣੇ ਹੋਣਗੇ, ਆਪਣੀ ਗੱਲ ਨੂੰ ਪਲੀਜ਼ ਜਿਹੜਾ ਜੀ ਉਹ ਸ਼ਾਰਟ ਰੱਖਣ ਦੀ ਜਿਹੜੀ ਆ ਉਹ ਤੁਸੀਂ ਕੋਸ਼ਿਸ਼ ਕਰਿਓ, ਛੋਟੀ ਤੋਂ ਛੋਟੀ ਰੱਖਣ ਦੀ ਕੋਸ਼ਿਸ਼ ਕਰਿਓ ਤਾਂ ਜੋ ਆਪਾਂ ਵੱਧ ਤੋਂ ਵੱਧ ਸਰੋਤਿਆਂ ਦੀਆਂ ਜਿਹੜੀਆਂ ਗੱਲਾਂ ਆ ਉਹ ਆਪਾਂ ਸੁਣ ਸਕੀਏ। ਮਿੰਟੂ ਜੀ, ਸਰੋਤਿਆਂ ਵੱਲ ਵਧਣ ਤੋਂ ਪਹਿਲਾਂ ਇੱਕ ਜਿਹੜੀ ਮੈਂ ਹੁਣੇ ਥੋੜਾ ਚਿਰ ਪਹਿਲਾਂ ਵੀ ਪੜ੍ਹ ਰਿਹਾ ਸੀ, ਉਹ ਜਿਹੜਾ ਸਾਕਸ਼ੀ ਮਹਾਰਾਜ ਆ ਜਿਹੜੇ ਮੂੰਹ ਚੋਂ ਸਿਰਫ ਜ਼ਹਿਰ ਉਗਲਦਾ ਆ, ਉਹਨੇ ਇਹ ਬੰਦੇ ਦੀ ਜਿਹੜੀ ਸਪੋਰਟ ਕੀਤੀ ਆ। ਇਸ ਤੋਂ ਇਲਾਵਾ ਹੋਰ ਵੀ ਕਾਫੀ ਜਿਹੜੇ ਸਿਆਸਤਦਾਨ ਉਹਨਾਂ ਦੇ ਬਿਆਨ ਆ ਰਹੇ ਆ, ਉਹਨਾਂ ਦੇ ਵਿੱਚੋਂ ਜੇ ਕੁਛ ਚੁਣਿੰਦਾ ਤੁਹਾਨੂੰ ਯਾਦ ਹੋਣ ਤਾਂ ਤੁਸੀਂ ਜ਼ਰੂਰ ਸ਼ੇਅਰ ਕਰਿਓ। ਦੇਖੋ, ਸਭ ਤੋਂ ਵੱਡਾ ਬਿਆਨ ਤੇ ਖੱਟਰ ਦੇ ਕੈਬਨਿਟ ਦੇ ਇੱਕ ਮੰਤਰੀ ਨੇ ਦਿੱਤਾ, ਰਾਮ ਵਿਲਾਸ ਸ਼ਰਮਾ ਨੇ। ਰਾਮ ਵਿਲਾਸ ਸ਼ਰਮਾ ਉੱਥੋਂ ਦਾ ਐਜੂਕੇਸ਼ਨ ਮਿਨਿਸਟਰ ਆ। ਉਹ ਇੱਥੋਂ ਤੱਕ ਕਹਿ ਗਿਆ, ਉਹ ਕਹਿੰਦਾ ਕਿ 144 ਆਸਥਾ ਤੇ ਲੱਗਦੀ ਨਹੀਂ, ਔਰ ਖਾਸ ਤੌਰ ਤੇ ਉਹ ਆਸਥਾ ਜੇ ਡੇਰੇ ਦੇ ਪੈਰੋਕਾਰਾਂ ਦੀ ਹੋਵੇ ਫਿਰ ਤੇ ਬਿਲਕੁਲ ਹੀ ਨਹੀਂ ਲੱਗਦੀ। ਦੱਸੋ ਇਹਦਾ ਕੀ ਮਤਲਬ ਹੋਇਆ ਬਈ? ਤੇ ਕੀ ਜਿਹੜੇ ਡੇਰੇ ਦੇ ਪੈਰੋਕਾਰ ਆ ਉਹ ਇਸ ਦੇਸ਼ ਦੇ ਕਾਨੂੰਨ ਤੋਂ ਉੱਤੇ ਆ, ਜਾਂ ਉਹ ਇਸ ਦੇਸ਼ ਦੇ ਵਸਿੰਦੇ ਨਹੀਂ, ਕਿਸੇ ਹੋਰ ਦੇਸ਼ ਦੇ ਵਸਿੰਦੇ ਆ, ਤੇ ਉਹਨਾਂ ਤੇ ਕੋਈ ਕਾਨੂੰਨ ਇੱਥੋਂ ਦਾ ਲਾਗੂ ਹੀ ਨਹੀਂ ਹੁੰਦਾ। ਸੋ ਇਹ ਬੇਸ਼ਰਮੀ ਵਾਲੇ ਬਿਆਨ ਦੇਈ ਜਾਂਦੇ ਆ। ਔਰ ਜੇ ਇਹਦਾ ਸਾਕਸ਼ੀ ਮਹਾਰਾਜ ਦਾ ਬਿਆਨ ਆਇਆ, ਉਹਦਾ ਤੇ ਉੱਕਾ ਹੀ ਗੁੱਸਾ ਨਾ ਕਰੋ, ਕਿਉਂਕਿ ਉਸ ਬੰਦੇ ਨੇ ਤੇ ਸਹੁੰ ਖਾਧੀ ਹੋਈ ਆ ਕਿ ਉਹਨੇ ਚੱਜ ਦਾ ਕੰਮ ਜ਼ਿੰਦਗੀ 'ਚ ਕਰਨਾ ਹੀ ਨਹੀਂ ਜੀ। ਉਹਦਾ ਤੇ ਗਿਣੋ ਹੀ ਨਾ, ਕਿਉਂਕਿ ਉਹਦੇ ਤੋਂ ਉਮੀਦ ਹੀ ਕਿ ਆਪਾਂ ਕੀ ਕਰ ਸਕਦੇ ਆ। ਇਸ ਬੰਦੇ ਨੂੰ ਅਸੀਂ ਸੋਚ ਸਕਦੇ ਆ ਕਿ ਉਹਦੀ ਜਿਹੜੀ ਸੋਚਣ ਸਮਰੱਥਾ ਉਹ ਇੱਕ ਆਸ਼ਰਮ ਤੱਕ ਹੋ ਸਕਦੀ ਹੈ, ਇੱਕ ਫਿਰਕੇ ਤੱਕ ਹੋ ਸਕਦੀ ਹੈ,
ਇੱਕ ਹੱਦ ਤੱਕ ਹੋ ਸਕਦੀ ਹੈ, ਤੇ ਉਹਨੂੰ ਚੁੱਕ ਕੇ ਇੱਥੋਂ ਦੇ ਮਹਾਨ ਲੋਕਾਂ ਨੇ ਉਹਨੂੰ ਅਸੈਂਬਲੀ 'ਚ ਭੇਜ ਦਿੱਤਾ ਜੀ। ਤਾਂ ਉਹ ਫਿਰ ਕਮਾਲ ਆਪਣਾ ਉਸ ਪੱਧਰ ਦਾ ਦਿਖਾਈ ਜਾਂਦਾ ਹੈ। ਸਾਖੀ ਮਹਾਰਾਜ ਤੇ ਇਹੋ ਜਿਹਾ ਬੰਦਾ ਹੈ ਜਿਹੜਾ ਬੰਦਾ ਅਸੈਂਬਲੀ ਦੇ ਮੂਹਰੇ ਖੜ ਕੇ ਨਥੂਰਾਮ ਗੋਡਸੇ ਨੂੰ ਆਪਣਾ ਸ਼ਹੀਦ ਮੰਨਦਾ ਸੀ ਜੀ। ਕਮਾਲ ਦੀ ਗੱਲ ਹੈ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਬਣੀ ਉਹ ਚੁਣ ਕੇ ਆਉਂਦਾ, ਉਹ ਪਾਰਟੀ ਕਹਿੰਦੀ ਹੈ ਜੀ ਮਹਾਤਮਾ ਗਾਂਧੀ ਹੈ ਜਿਹੜਾ ਉਹ ਦੇਸ਼ ਦਾ ਨਾਇਕ ਆ। ਪਿਛਲੇ ਦਿਨਾਂ 'ਚ ਮੋਦੀ ਸਾਹਿਬ ਨੇ ਜਿੰਨੀਆਂ ਵੀ ਸਪੀਚਾਂ ਦਿੱਤੀਆਂ, ਚਾਹੇ ਉਹ ਅਸੈਂਬਲੀ 'ਚ ਸਪੀਚ ਸੀਗੀ ਜਦੋਂ ਭਾਰਤ ਛੱਡੋ ਅੰਦੋਲਨ ਦੀ ਜਿਹੜੀ 72ਵੀਂ ਵਰ੍ਹੇਗੰਢ ਸੀ, ਉਸ ਮੌਕੇ ਤੇ ਉਦੋਂ ਵੀ ਮਹਾਤਮਾ ਗਾਂਧੀ ਤੋਂ ਸਪੀਚ ਸ਼ੁਰੂ ਕੀਤੀ ਆ। ਯਾਨੀ ਪਾਰਟੀ ਉਹਨਾਂ ਦੀ ਮਹਾਤਮਾ ਗਾਂਧੀ ਨੂੰ ਲੋਕ ਨਾਇਕ ਮੰਨਦੀ ਹੈ ਤੇ ਉਹ ਮਹਾਤਮਾ ਗਾਂਧੀ ਨੂੰ ਮਾਰਨ ਵਾਲੇ ਕਾਤਲ ਨੂੰ ਲੋਕ ਨਾਇਕ ਮੰਨੀ ਜਾਂਦਾ। ਉਹਨਾਂ ਦਾ ਕੰਮ ਹੀ ਪੁੱਠਾ ਕਰਨਾ ਹਮੇਸ਼ਾ। ਜੀ ਜੀ ਜੀ। ਤੇ ਮਿੰਟੂ ਜੀ, ਹੁਣ ਆਪਾਂ ਆਪਣੇ ਸਰੋਤਿਆਂ ਦੇ ਨਾਲ ਗੱਲਬਾਤ ਕਰਦੇ ਹਾਂ। ਸਾਡੇ ਪਹਿਲੇ ਕਾਲਰ ਜੁੜੇ ਨੇ ਕੁਲਦੀਪ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਕੁਲਦੀਪ ਜੀ। ਜੀ ਹਾਂਜੀ, ਤੇ ਮੇਰਾ ਮੈਂਟੀ ਜੀ ਨੂੰ ਸਵਾਲ ਆ ਵੀ ਮੈਂ ਕਹਿੰਦਾ ਵੀ ਜਿਹੜੀ ਇੰਡੀਆ ਦੀ ਨਿਆਂਪਾਲਿਕਾ ਉਹ ਵਧਾਈ ਦੀ ਪਾਤਰ ਹੈ ਜੀ। ਬਹੁਤ ਵਧੀਆ ਕੰਮ ਕੀਤਾ ਉਹਨੇ, ਬਿਨਾਂ ਕਿਸੇ ਪ੍ਰੈਸ਼ਰ ਤੋਂ ਲੈ ਕੇ ਫੈਸਲਾ ਕੀਤਾ ਜੀ। ਤੇ ਨੰਬਰ 2 ਮੇਰੇ ਕੁਐਸਚਨ ਆ ਵੀ ਮੋਦੀ ਸਾਹਿਬ ਨੇ ਚੁੱਪ ਕਿਉਂ ਵੱਟੀ ਹੈ ਬਲਾਤਕਾਰੀ ਬਾਬੇ ਬਾਰੇ, ਤੇ ਨਾਲੇ ਇਹਨਾਂ ਦਾ ਸਰਨੇਮ ਲੱਗ ਗਿਆ ਜੀ ਹੁਣ ਬਲਾਤਕਾਰੀ ਬਾਬਾ ਜੀ। ਤੇ ਇਹ ਦੱਸਣਾ ਮਤਲਬ ਵੀ ਮੋਦੀ ਸਾਹਿਬ ਨੇ ਕੋਈ ਕਮੈਂਟ ਨਹੀਂ ਹਲੇ ਆਇਆ ਕੋਈ ਨਾ। ਥੈਂਕ ਯੂ ਜੀ। ਥੈਂਕ ਯੂ ਨਹੀਂ, ਉਹ ਇਹਦੀ ਸਜ਼ਾ ਤੇ ਬੇਸ਼ੱਕ ਨਾ ਕਮੈਂਟ ਕਰੇ। ਉਹ ਜੀ ਪ੍ਰਧਾਨ ਮੰਤਰੀ ਆ, ਉਹ ਬਹੁਤ ਸੋਚ ਸਮਝ ਕੇ ਚੱਲਣ ਵਾਲੇ ਅਹੁਦੇ ਤੇ ਬੈਠਾ। ਉਹਦੀ ਯੋਗਤਾ ਜਾਂ ਉਹਦੀ ਜੋ ਅਹੁਦੇ ਦੀ ਮਰਿਆਦਾ ਉਹਨੂੰ ਅਸੀਂ ਪਾਸੇ ਛੱਡ ਦਈਏ ਇਸ ਮਸਲੇ ਦੇ ਮੁਤਲਕ ਜੋ ਸਜ਼ਾ ਵਾਲਾ ਜੀ। ਪਰ ਦੂਜੇ ਮਸਲੇ ਤੇ ਜੋ ਤਾਂਡਵ ਹੋਇਆ ਪੰਜਾਬ, ਹਰਿਆਣਾ, ਦਿੱਲੀ, ਯੂਪੀ, ਇਹਨਾਂ ਸਾਰੇ ਇਲਾਕਿਆਂ 'ਚ ਜੋ ਤਾਂਡਵ ਹੋਇਆ ਉਹਦੇ 'ਚ ਤਾਂ ਘੱਟੋ ਘੱਟ ਇੱਕ ਟਵੀਟ ਮਾਰ ਦੇਣਾ ਚਾਹੀਦਾ ਸੀ। ਚਾਹੇ ਕੋਈ ਪ੍ਰੇਮੀ ਮਰਿਆ, ਚਾਹੇ ਕੋਈ ਆਮ ਨਿਰਦੋਸ਼ ਬੰਦਾ ਮਰਿਆ, ਚਾਹੇ ਕੋਈ ਪੁਲਿਸ ਵਾਲਾ ਮਰਿਆ, ਜੀ ਜਾਨ ਤੇ ਇੱਥੋਂ ਦੇ ਨਾਗਰਿਕ ਦੀ ਗਈ ਹੋਇਆ ਨਾ ਜੀ ਜੀ। ਤਾਂ ਘੱਟੋ ਘੱਟ ਇਸ ਮੁੱਦੇ ਤੇ ਸੰਵੇਦਨਾ ਪ੍ਰਗਟ ਕਰ ਦਿੰਦੇ। ਔਰ ਮੇਰੇ ਖਿਆਲ ਦੇ ਨਾਲ ਸੰਵੇਦਨਾ ਨਾਲ ਹੀ ਨਹੀਂ, ਸਰਨਾ ਤਾਂ ਸੀਗਾ ਜੇ ਉਹ ਅਪੀਲ ਕਰਦੇ ਅੱਗੇ ਆ ਕੇ। ਰਾਸ਼ਟਰਪਤੀ ਨੇ ਵੀ ਅਪੀਲ ਕੀਤੀ ਹੈ ਮੇਰੇ ਖਿਆਲ ਦੇ ਨਾਲ, ਪ੍ਰਧਾਨ ਮੰਤਰੀ ਨੂੰ। ਉਹਦਾ ਤੇ ਪ੍ਰਧਾਨ ਮੰਤਰੀ ਕੈਮਰਿਆਂ ਦੇ ਅੱਗੇ ਲੋਕਾਂ ਨੂੰ ਮੋਢੇ ਮਾਰ ਮਾਰ ਕੇ ਆ ਜਾਂਦਾ, ਪਾਸੇ ਹਟ ਜਾਓ, ਪਾਸੇ ਹਟ ਜਾਓ ਜੀ। ਅੱਜ ਵੀ ਜੇ ਟੈਲੀਵਿਜ਼ਨ ਤੇ ਕੋਈ 5-7 ਮਿੰਟ ਕੱਢ ਲੈਂਦਾ, ਅਪੀਲ ਕਰਦਾ ਕਿ ਭਾਈ ਦੇਖੋ ਇਸ ਦੇਸ਼ ਦੇ ਕਾਨੂੰਨ ਨੂੰ ਮੰਨੋ, ਤੁਸੀਂ ਆਪਣੇ ਰਾਜੀ ਖੁਸ਼ੀ ਹੋ ਕੇ ਘਰੇ ਬੈਠੋ, ਤੁਹਾਡੇ ਸਾਹਮਣੇ ਇੱਕ ਬਦਲ ਮੌਜੂਦ ਹੈ, ਤੁਸੀਂ ਕਾਨੂੰਨੀ ਲੜਾਈ ਲੜੋ, ਕਾਨੂੰਨੀ ਲੜਾਈ ਲੜੋ, ਜਨੂਨੀ ਲੜਾਈ ਨਾ ਲੜੋ। ਇਹ ਅਪੀਲ ਕਰਨੀ ਬਣਦੀ ਸੀ ਪ੍ਰਧਾਨ ਮੰਤਰੀ ਦੀ, ਕਰ ਦਿੰਦਾ, ਚਾਹੇ ਟਵਿੱਟਰ ਰਾਹੀਂ ਕਰ ਦਿੰਦਾ ਜੇ ਨਹੀਂ ਸੀ ਸਮਾਂ, ਪਰ ਜ਼ਰੂਰ ਕਰਨੀ ਚਾਹੀਦੀ ਸੀ। ਉਹ ਇਹ ਗੱਲ ਚੁੱਭਦੀ ਆ। ਬਾਕੀ ਉਹ ਸਜ਼ਾ ਦੇ ਮਾਮਲੇ 'ਚ ਕਮੈਂਟ ਕਰੇਗਾ ਜਾਂ ਨਹੀਂ ਕਰੇਗਾ, ਇਹਦਾ ਕੋਈ ਬਹੁਤਾ ਮੇਰੇ ਖਿਆਲ ਦੇ ਨਾਲ ਮਾਇਨਾ ਨਹੀਂ ਹੈ ਜੀ। ਅਗਲੇ ਕਾਲਰ ਨੇ ਰਾਜਾ ਜੀ ਮੋਡੈਸਟੋ ਤੋਂ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਮੈਂ ਇਹ ਕਹਿਣਾ ਚਾਹੁੰਦਾ, ਮੈਂ ਕਿਸੇ ਦੀਆਂ ਭਾਵਨਾਵਾਂ ਜਾਂ ਕਿਸੇ ਆਪਣੀ ਜਾਤੀ ਨੂੰ ਲੈ ਕੇ ਨਹੀਂ ਕਰ ਰਿਹਾ, ਤੇ ਮੈਂ ਜਿੱਦਾਂ ਆਪਾਂ ਦੇਖਿਆ ਵੀ 80% ਲੋਕ ਪੜ੍ਹੇ ਲਿਖੇ ਘੱਟ, ਐਜੂਕੇਟ ਗਰੀਬ ਲੋਕ ਜ਼ਿਆਦਾ ਸ਼ਡਿਊਲ ਕਾਸਟ, ਇਹਨਾਂ ਪਿੱਛੇ ਹੀ ਕਾਹਤੋਂ ਮਗਰ ਲੱਗਦੇ ਆ ਬਈ ਕੀ ਗੱਲ ਉਹਨਾਂ ਨੂੰ ਨੌਲੇਜ ਨਹੀਂ, ਜਾਂ ਇੱਥੇ ਗਰੀਬੀ ਨਹੀਂ ਇੰਡੀਆ 'ਚ, ਜਾਂ ਇਹਨਾਂ ਨੂੰ ਨੌਲੇਜ ਘੱਟ ਆ ਵੀ ਜ਼ਿਆਦਾ 80% ਲੋਕ ਗਰੀਬ ਹੁੰਦੇ ਆ ਵੀ ਇਹ ਗੌਰਮੈਂਟ ਇਹਨਾਂ ਨੂੰ ਐਜੂਕੇਟ ਜਾਂ ਕੁਛ ਵੀ ਮਗਰ ਨਾ ਲੱਗੇ ਜੀ। ਮੈਂ ਪੁੱਛਣਾ ਚਾਹੁੰਦਾ ਜੀ। ਥੈਂਕ ਯੂ ਰਾਜਾ ਜੀ। ਐਜੂਕੇਟ ਹੋ ਗਏ ਲੋਕ ਤੇ ਫਿਰ ਤੇ ਉਹ ਕਿਸੇ ਦੇ ਵੀ ਮਗਰ ਨਹੀਂ ਲੱਗਣਗੇ ਜੀ। ਤੇ ਉਹ ਕਹਿਣਗੇ ਕਿ ਨਹੀਂ ਭਾਈ ਅਸੀਂ ਨਹੀਂ ਕਿਸੇ ਦੇ ਮਗਰ ਲੱਗਣਾ, ਜਿਹਨੂੰ ਲੋੜ ਹੈ ਉਹ ਸਾਡੀ ਮਗਰ ਆ ਕੇ ਲਾਈਨ 'ਚ ਲੱਗ ਜਾਵੇ ਜੀ। ਜਾਗਰੂਕ ਬੰਦਾ ਤੇ ਇਹੋ ਕਹੂਗਾ ਨਾ ਕਿ ਮੈਂ ਕਿਸੇ ਪਾਰਟੀ ਦਾ ਸਮਰਥਕ ਨਹੀਂ ਬਣਨਾ, ਮੈਂ ਕਿਸੇ ਇਹੋ ਜਿਹੇ ਸਾਧੂ ਸੰਤ ਦਾ ਅੰਨਾ ਸਮਰਥਕ ਨਹੀਂ ਬਣਨਾ, ਮੈਂ ਇੱਕ ਚੰਗਾ ਨਾਗਰਿਕ ਬਣਨਾ। ਔਰ ਚੰਗੇ ਨਾਗਰਿਕ ਦਾ ਫਰਜ਼ ਇਹ ਆ ਜੇ ਕੁਛ ਚੰਗਾ ਹੁੰਦਾ ਉਹਨੂੰ ਚੰਗਾ ਆਖੇ, ਫੁੱਲ ਨੂੰ ਫੁੱਲ, ਕੰਡੇ ਨੂੰ ਕੰਡਾ ਆਖੇ। ਔਰ ਜੇ ਕੋਈ ਮਾੜਾ ਕਰਦਾ, ਜੇ ਕੋਈ ਆਪਣੇ ਮਿਆਰ ਤੋਂ ਪਰੇ ਜਾ ਕੇ ਗੱਲ ਕਰਦਾ ਜਾਂ ਆਪਣੇ ਫਰਜ਼ ਤੋਂ ਕਿਤੇ ਲੀਹੋਂ ਲੱਥਦਾ, ਉਹਦੀ ਆਲੋਚਨਾ ਕਰੇ। ਚੰਗੇ ਨਾਗਰਿਕ ਦੇ ਇਹ ਗੁਣ ਆ। ਪਰ ਜਿਹੜੀ ਤੁਸੀਂ ਗੱਲ ਕਹੀ ਆ ਉਹਦੇ ਵਿੱਚ ਤੁਸੀਂ ਜਵਾਬ ਵੀ ਦੇ ਦਿੱਤਾ ਕਿ ਇੱਕ ਵਰਗ ਹੀ ਇਹਨਾਂ ਡੇਰੇਦਾਰਾਂ ਦੇ ਮਗਰ ਕਿਉਂ ਲੱਗਦਾ। ਇਹਦੇ ਲਈ ਤੁਸੀਂ ਫੋਲਾ ਫਾਲੀ ਥੋੜੀ ਜਿਹੀ ਕਰ ਲਓ ਕਿਉਂ। ਤਾਂ ਸਾਡੇ ਇੱਥੇ ਬਹੁਤ ਸਾਰੇ ਪਰਿਵਾਰ ਆ ਜਿਹੜੇ ਸਿੱਖ ਧਰਮ ਨੂੰ ਛੱਡ ਕੇ ਉਹ ਈਸਾਈ ਧਰਮ ਦੇ ਵਿੱਚ ਕਨਵਰਟ ਹੋ ਗਏ ਆ। ਤੁਸੀਂ ਉਹਨਾਂ ਨੂੰ ਪੁੱਛ ਲਿਓ ਕਿ ਕਦੇ ਪੁੱਛ ਲਿਓ ਕੋਲ ਬਿਠਾ ਕੇ ਕਿ ਵਜ੍ਹਾ ਕੀ ਰਹੀ ਹੈ, ਉਹ ਤੁਹਾਨੂੰ ਦੱਸ ਦੇਣਗੇ। ਔਰ ਦੂਜੀ ਗੱਲ ਇਹ ਹੈ ਕਿ ਦੇਖੋ ਸਮਾਨਤਾ ਜਿੱਥੇ ਵੀ ਮਿਲੇਗੀ ਤੁਹਾਨੂੰ, ਸਤਿਕਾਰ ਜਿੱਥੇ ਵੀ ਮਿਲੇਗਾ ਤੁਹਾਨੂੰ ਉੱਥੇ ਰੂਹਾਨੀ ਸਕੂਨ ਦਾ ਅਹਿਸਾਸ ਹੋਏਗਾ।
ਜਿੱਥੇ ਤੁਹਾਨੂੰ ਰੂਹਾਨੀ ਸਕੂਨ ਦਾ ਅਹਿਸਾਸ ਹੋਏਗਾ ਉੱਥੇ ਤੁਹਾਡਾ ਲਗਾਵ ਹੋਏਗਾ, ਜੁੜਾਵ ਹੋਏਗਾ। ਔਰ ਜਦੋਂ ਤੁਹਾਡਾ ਲਗਾਵ ਜੁੜਾਵ ਇੱਕ ਪ੍ਰੇਮ 'ਚ ਤਬਦੀਲ ਹੋ ਜਾਂਦਾ, ਸਾਹਮਣੇ ਚਾਹੇ ਕੋਈ ਕਾਤਲੀ ਹੈ, ਸਾਹਮਣੇ ਚਾਹੇ ਕੋਈ ਡਾਕੂ ਲੁਟੇਰਾ, ਸਾਹਮਣੇ ਚਾਹੇ ਕੋਈ ਬਲਾਤਕਾਰੀ ਹੈ, ਜਦੋਂ ਤੁਹਾਡਾ ਜੁੜਾਵ ਹੋ ਗਿਆ, ਲਗਾਵ ਹੋ ਗਿਆ, ਲਿਵ ਲੱਗ ਗਈ, ਫਿਰ ਤੁਸੀਂ ਦੁਨੀਆ ਦੀ ਕਿਸੇ ਤਾਕਤ ਦੇ ਬੁਲਾਇਆ ਵੀ ਵਾਪਸ ਨਹੀਂ ਪਰਤਣਾ। ਇਹ ਗੱਲ ਯਾਦ ਰੱਖੋ, ਇਹੀ ਸਭ ਕੁਝ ਹੋ ਰਿਹਾ ਹੈ। ਜੀ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਸੰਤੋਖ ਸਿੰਘ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਮਿੰਟੂ ਗੁਰਸਰੀਆ ਜੀ, ਨਵਾਰਾਜ ਕਰਨੀ ਸੀ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ, ਵੇਖੋ ਜੀ, ਖੱਟੜ ਸਾਹਿਬ ਆਂਦੇ ਸੀ ਇਹ ਡੇਰਾ ਪ੍ਰੇਮੀ ਆ, ਪ੍ਰੇਮ ਬੜਾ ਕਰਦੇ, ਇਹਨਾਂ ਨੂੰ 144 ਦੀ ਲੋੜ ਹੀ ਨਹੀਂ ਹੈਗੀ। ਤੇ ਜੱਜ ਸਾਹਿਬ ਨੂੰ ਆਪਾਂ ਬਹੁਤ ਬਹੁਤ ਚਲੋ ਉਹਨਾਂ ਦੀ ਤਾਰੀਫ ਹੀ ਨਹੀਂ ਆਪਾਂ ਕਰ ਸਕਦੇ, ਜਿੱਥੋਂ ਤੱਕ ਉਹਨਾਂ ਨੇ ਇਹੋ ਜਿਹੇ ਬਲਾਤਕਾਰੀ ਬੰਦੇ ਲੋਕਾਂ ਦੀਆਂ ਧੀਆਂ ਭੈਣਾਂ ਦੇ ਜਿਹੜੇ ਸਾਹ ਦੀ ਮਤਲਬ ਲੁੱਟਣ ਡੈ ਬਣ, ਪੱਤਾਂ ਲੁੱਟਣ ਡੈ ਬਣ, ਤੇ ਤੁਸੀਂ ਬਾਕੀ ਦੇ ਲੋਕ ਦਾ ਕੀ ਹਾਲ ਹੋਊਗਾ। ਤੇ ਜੇ ਉਹਨਾਂ ਜੱਜ ਸਾਹਿਬ ਨੇ ਗਨ ਤੋਂ ਕੱਪੜਾ ਲਾਤਾ ਵਾ, ਵੀ ਗਨ ਤੇ ਕੱਪੜਾ ਪਾ ਛੱਡਿਆ, ਇੰਨਾ ਚਿਰ ਜੇ ਲਾਤਾ ਉਹਨਾਂ ਨੇ, ਤੇ ਲੋਕਾਂ ਇਹਨਾਂ ਲੋਕਾਂ ਨੂੰ, ਤੇ ਮੈਂ ਨਾ ਵੀ ਕੋਈ ਗੱਲ ਆਪਾਂ ਗੁਰਬਤ ਦੀ ਜ਼ਿੰਦਗੀ ਜੀਣੀ ਚਾਹੁੰਦੇ ਆ, ਤੇ ਜੋ ਇਹਨਾਂ ਨੇ ਸਰਕਾਰਾਂ ਨੇ ਡੱਕਿਆ ਨਹੀਂ ਆ। ਤੁਸੀਂ 84 ਜੋ ਹੋਇਆ ਅਕਾਲ ਤਖਤ ਤੇ ਹੋਇਆ, ਤੇ ਕਿੰਨਿਆਂ ਗੁਰਦੁਆਰਿਆਂ ਦੇ ਇਹਨਾਂ ਨੇ ਕੀਤਾ, ਤੇ ਉਦੋਂ ਪੱਤਾ ਨਹੀਂ ਹਿੱਲਿਆ, ਤੇ ਹੁਣ ਇਹਨਾਂ ਨੇ ਮਰਜ਼ੀ ਨਹੀਂ, ਪੱਤਾ ਨਹੀਂ ਹਿੱਲ ਸਕਦਾ। ਜੀ ਥੈਂਕ ਯੂ। ਜੇ ਇਹਨਾਂ ਦੀ ਮਤਲਬ ਨੀਤ ਸਾਫ਼ ਹੁੰਦੀ ਤੇ। ਜੀ ਥੈਂਕ ਯੂ ਸੰਤੋਖ ਸਿੰਘ ਜੀ। ਜੀ ਤੇ ਮਿੰਟੂ ਜੀ। ਜੀ ਤੇ ਆਪਾਂ ਅਗਲੇ ਕਾਲਰ ਉਹਨਾਂ ਦੇ ਨਾਲ ਗੱਲ ਕਰਦੇ ਜੁੜੇ ਨੇ, ਬਲਜਿੰਦਰ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਿੰਟੂ ਭਾਜੀ ਹੁਣਾਂ ਨੂੰ ਵੀ ਭਾਜੀ। ਸਤਿ ਸ਼੍ਰੀ ਅਕਾਲ ਵੀਰ। ਇੱਕੋ ਹੀ ਥੋੜੀ ਜਿਹੀ ਚਿੰਤਾ ਹੈਗੀ ਕਿ ਜਿਹੜੇ ਜੱਜ ਹੁਣਾਂ ਨੇ ਸਜ਼ਾ ਸੁਣਾਈ ਹੈ ਉਹ ਪੰਜਾਬੀ ਆ, ਨੰਬਰ 1 ਤਾਂ ਕਿਤੇ ਉਹਨਾਂ ਦਾ ਇਹਨਾਂ ਨੂੰ ਤਾਂ ਨਹੀਂ ਕੋਈ ਪਤਾ ਲੱਗੂਗਾ ਕਿ ਉਹ ਕਿੱਥੇ ਦੇ ਰਹਿਣ ਵਾਲੇ ਆ, ਜਾਂ ਕਿ ਉਹਨਾਂ ਤੇ ਕੋਈ ਆਪਣੇ ਅਟੈਕ ਕਰਨ ਦੀ ਕੋਸ਼ਿਸ਼ ਕਰਨ। ਤੇ ਦੂਜੇ ਪਾਸੇ ਜੀ ਆਪਣੇ ਇਹ ਖੱਟੜ ਸਾਹਿਬ ਦੀਆਂ ਤਾਂ ਆਪ ਆਪਣੇ ਫੋਟੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਬਾਬੇ ਦੇ ਨਾਲ ਜੀ। ਥੈਂਕ ਯੂ ਜੀ। ਉਹਦੀ ਤੇ ਸਾਂਝ ਬੜੀ ਪੁਰਾਣੀ ਆ, ਔਰ ਇਹਨਾਂ ਨੇ ਸਪੋਰਟ ਕੀਤਾ ਸੀ ਨਾ ਇਹਨਾਂ ਨੂੰ ਅਸੈਂਬਲੀ ਇਲੈਕਸ਼ਨ ਸ਼ਰੇਆਮ ਕੀਤਾ ਸੀਗਾ। ਪਰ ਇਹ ਵੀ ਇੱਕ ਕਮਾਲ ਦੀ ਗੱਲ ਹੈ, ਜਿਹਨੂੰ ਇਹ ਸਪੋਰਟ ਕਰਦੇ ਆ ਮੁੜ ਕੇ ਲੋਟ ਹੀ ਨਹੀਂ ਆਉਂਦਾ। ਦਿੱਲੀ ਦੇ ਵਿੱਚ ਸਪੋਰਟ ਕੀਤੀ ਤੇ 17 ਤੋਂ ਸਕੂਟਰ ਤੇ ਆ ਗਏ, ਸਕੂਟਰ ਜੋਗੇ ਰਹਿ ਗਏ ਸੀ। ਹਰਿਆਣੇ ਦੇ ਵਿੱਚ ਵੀ ਜਿੱਥੇ ਇਹਨਾਂ ਦਾ ਗੜ੍ਹ ਸੀਗਾ ਨਾ, ਜਿਹੜਾ ਇਲਾਕਾ ਹੈ ਸਰਸਾ ਤੇ ਫਤਿਆਬਾਦ, ਜਿਹੜਾ ਇਹਨਾਂ ਦਾ ਗੜ੍ਹ ਹੈ ਪ੍ਰੇਮੀਆਂ ਦਾ, ਉੱਥੋਂ ਇਨਾਲੋਬਾਜੀ ਮਾਰ ਗਈ ਸੀ, ਭਾਰਤੀ ਜਨਤਾ ਪਾਰਟੀ ਹਾਰ ਗਈ ਸੀ। ਔਰ ਇੱਥੇ ਐਤਕੀ ਅਕਾਲੀ ਦਲ ਤੇ ਭਾਜਪਾ ਨੂੰ ਸਮਰਥਨ ਕੀਤਾ, ਤੇ ਉਸ ਸਮਰਥਨ ਨੇ ਕਿਹੋ ਜਿਹਾ ਰੰਗ ਬੰਨਿਆ ਉਹ ਵੀ ਤੁਸੀਂ ਦੇਖਿਆ। ਸੋ ਇੱਥੇ ਸਭ ਕੁਝ ਉਲਟ ਹੁੰਦਾ। ਖੱਟਰ ਸਾਹਿਬ ਨਾਲ ਤੇ ਇਹਦੀ ਯਾਰੀ ਠੀਕ ਹੈਗੀ ਆ, ਇਹਨਾਂ ਦੀ ਸਾਂਝ ਹੈਗੀ, ਭਾਰਤੀ ਜਨਤਾ ਪਾਰਟੀ ਨਾਲ ਇਹਨਾਂ ਦਾ ਤਾਲਮੇਲ ਹੈਗਾ, ਇਹਦੇ ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਜਿੱਥੋਂ ਤੱਕ ਰਹੀ ਹੈ ਨਾ ਗੱਲ ਤੁਸੀਂ ਕਹੀ ਹੈ ਜੱਜ ਦੀ ਸੁਰੱਖਿਆ ਨੂੰ, ਸਿਕਿਉਰਿਟੀ ਨੂੰ ਲੈ ਕੇ, ਜੀ ਬਿਲਕੁਲ। ਦੇਖੋ ਉਹਨਾਂ ਦਾ ਤੇ ਸਾਫ਼ ਤੌਰ ਤੇ ਪਤਾ ਹੀ ਹੈ ਨਾ ਕਿ ਜਦੋਂ ਉਹਨਾਂ ਦੇ ਨਾਂ ਦਾ ਪਤਾ ਲੱਗ ਗਿਆ, ਜੇ ਗੂਗਲ ਤੇ ਸਰਚ ਮਾਰੋਗੇ ਸਭ ਕੁਝ ਉਹਨਾਂ ਦਾ ਬਾਇਓਡਾਟਾ ਤੁਹਾਡੇ ਸਾਹਮਣੇ ਆ ਜਾਣਾ। ਇੱਥੇ ਕੋਈ ਲੰਮੀ ਚੌੜੀ ਗੱਲ ਨਹੀਂ ਹੈਗੀ। ਪਰ ਇਹਦੇ ਲਈ ਉਹਨਾਂ ਨੇ ਸਿਕਿਉਰਿਟੀ ਦਾ ਇੰਤਜ਼ਾਮ ਕਰ ਦਿੱਤਾ, ਬਕਾਇਦਾ ਉਹਨਾਂ ਦੇ ਘਰ ਵਾਸਤੇ ਔਰ ਉਹਨਾਂ ਦੇ ਪਰਿਵਾਰ ਵਾਸਤੇ ਐਕਸਟਰਾ ਫੋਰਸ ਜਿਹੜੀ ਆ ਉਹ ਲਾ ਦਿੱਤੀ ਗਈ ਆ। ਔਰ ਮੇਰੇ ਖਿਆਲ ਦੇ ਨਾਲ ਇਹ ਜਿਹੜੀ ਸੁਰੱਖਿਆ ਉਹਨਾਂ ਨੂੰ ਦਿੱਤੀ ਗਈ ਆ, ਇਹ ਲੰਮੇ ਸਮੇਂ ਤੱਕ ਉਹਨਾਂ ਦੇ ਨਾਲ ਚੱਲਦੀ ਵੀ ਰਹਿਣੀ ਚਾਹੀਦੀ ਆ। ਇਹਨਾਂ ਦੀ ਫਿਕਰਮੰਦੀ ਮੈਂ ਜਾਇਜ਼ ਮੰਨਦਾ। ਇਹ ਜਿਹੜਾ ਸੁਰੱਖਿਆ ਦਾ ਉਹਨਾਂ ਦਾ ਖਿਆਲ ਹੈ ਉਹ ਅਗਲੇ ਸਮੇਂ ਦੇ ਵਿੱਚ ਵੀ ਰੱਖਣਾ ਚਾਹੀਦਾ ਹੈ। ਜੀ ਤੇ ਮਿੰਟੂ ਜੀ, ਹੁਣੇ ਤਸਵੀਰ ਜਿਹੜੀਆਂ ਸਾਂਝੀ ਕੀਤੀ ਆ ਤੁਸੀਂ ਵੀ ਤੇ ਪੰਜਾਬੀ ਰੇਡੀਓ USA ਦੇ ਪੇਜ ਦੇ ਉੱਤੇ ਵੀ, ਕਿੱਦਾਂ ਜਿਹੜਾ ਬਾਬਾ ਪਹਿਲਾਂ ਹੀ ਚਿੱਟੇ ਕੈਦੀਆਂ ਵਾਲੇ ਕੱਪੜੇ ਪਾ ਕੇ ਗਿਆ ਹੋਇਆ। ਹਾਂ, ਮੈਂ ਉਹੀ ਦੇਖੀ ਜਾਂਦਾ ਸੀ ਫੋਟੋ ਦੇ ਵਿੱਚ ਕਿ ਬਾਬਾ ਘਰੋਂ ਹੀ ਤਿਆਰ ਹੋ ਕੇ ਗਿਆ, ਸ਼ਾਇਦ ਪਤਾ ਸੀਗਾ ਕਿ ਆਉਣਾ ਨਹੀਂ। ਔਰ ਇੱਕ ਚੀਜ਼ ਤੁਸੀਂ ਮੰਨੋ, ਮੈਂ ਨਾ ਇੱਕ ਹੋਰ ਰੇਡੀਓ ਤੇ ਪ੍ਰੋਗਰਾਮ ਕਰਦਾ ਪਿਆ ਸੀ ਤੇ ਉਦੋਂ ਸਹਿ ਸੁਭਾਅ ਮੇਰੇ ਮੂੰਹ ਨਿਕਲ ਗਿਆ। ਮੈਂ ਕਿਹਾ ਜੋ ਇਹ ਕਰਦੇ ਪਏ ਆ, ਇਹ ਏਦਾਂ ਲੱਗਦਾ ਜਿੱਦਾਂ ਨਾ ਸੰਕੇਤ ਆ ਕਿ ਬਾਬੇ ਨੇ ਘਰ ਨਹੀਂ ਪਰਤਣਾ। ਜਾਂਦੀ ਵਾਰ ਦੇ ਦਰਸ਼ਨ ਦੀਦਾਰ ਨੂੰ ਇਹ ਕਹਿੰਦੇ ਜੀ ਅਸੀਂ ਦਰਸ਼ਨ ਕਰਨ ਆਏ ਆ, ਤੇ ਕੋਈ ਵੀ ਸੰਕੇਤ ਏਦਾਂ ਦਾ ਨਹੀਂ ਮਿਲਦਾ ਕਿ ਇਹ ਕੌਨਫੀਡੈਂਟ ਹੋਣ ਕਿ ਕੇਸ ਜਿਹੜਾ ਸਾਡੇ ਪੱਖ 'ਚ ਜਾਊਗਾ। ਕਿਉਂਕਿ ਦੇਖੋ, ਜਿਹੜਾ ਬੰਦਾ ਕੇਸ ਝਗੜਦਾ ਹੈ ਨਾ, ਉਹ ਜਾਣਦਾ ਚੰਗੀ ਤਰ੍ਹਾਂ। ਜਿਵੇਂ ਗੁਰਦਾਸ ਸਿੰਘ ਤੂਰ ਜੀ ਆਏ ਸੀ ਨਾ, ਇਹਨਾਂ ਨੂੰ ਪਤਾ ਹੁੰਦਾ, ਇਹ ਕੌਨਫੀਡੈਂਟ ਸੀਗੇ। ਇਹਨਾਂ ਨਾਲ ਮੈਂ ਇੱਕ ਦਿਨ ਪਹਿਲਾਂ ਇੰਟਰਵਿਊ ਕੀਤੀ ਸੀਗੀ ਇੱਕ ਇਸ ਫੈਸਲੇ ਤੋਂ। ਇਹ ਕਹਿੰਦੇ ਸੀ ਕਿ ਪੱਕੇ ਤੌਰ ਤੇ ਇਹ ਜਿਹੜਾ ਕੇਸ ਹੈ ਇਹਨਾਂ ਦੇ ਖਿਲਾਫ ਜਾਏਗਾ, ਕਿਉਂਕਿ ਜਿਹੜਾ ਕੇਸ ਲੜਦਾ ਹੁੰਦਾ ਔਰ ਕੇਸ ਖਾਸ ਤੌਰ ਤੇ ਜਿਹੜਾ ਕੇਸ ਦੇ ਨਾਲ ਜੁੜਿਆ ਹੁੰਦਾ, ਉਹ ਕੇਸ ਦੇ ਵਿੱਚ ਇੰਨਾ ਜ਼ਿਆਦਾ
ਵਿੱਚ ਨਿਕਲ ਜਾਂਦਾ ਹੈ, ਉਹਨੂੰ ਪਤਾ ਲੱਗ ਜਾਂਦਾ ਕਿ ਅੱਗੇ ਫੈਸਲਾ ਕਿਹੋ ਜਿਹਾ ਆਉਣਾ, ਤੇ ਵਕੀਲ ਵੀ ਕੁਛ ਨਾ ਕੁਛ ਸੰਕੇਤ ਦੇ ਦਿੰਦੇ ਆ। ਮੇਰੇ ਖਿਆਲ ਦੇ ਨਾਲ ਜੋ ਡੇਰੇ ਨੇ ਹਕਮਤੇ ਅਮਲੀ ਅਖਤਿਆਰ ਕੀਤੀ ਤੇ ਉੱਤੋਂ ਤੋਂ ਕਹਿਤਾ ਜੀ ਅਸੀਂ ਤੇ ਇਹਨਾਂ ਨੂੰ ਬੁਲਾਇਆ ਨਹੀਂ, ਉੱਤੋਂ ਤੋਂ ਅਪੀਲ ਵੀ ਕਰ ਦਿੱਤੀ, ਤੇ ਹੇਠੋਂ ਕੀ ਸੀ, ਸਭ ਤਿਆਰੀ ਸੀ ਉਹਨਾਂ ਦੀ। ਮੈਂ ਇੱਕ ਫੋਟੋ ਹੋਰ ਵੀ ਸ਼ੇਅਰ ਕੀਤੀ ਮੇਰੇ ਪੇਜ ਤੇ, ਜਾ ਕੇ ਦੇਖਿਓ ਕਿ ਕਿੱਦਾਂ ਬੋਤਲ ਬੰਬ ਬਣਾਏ ਔਰ ਸਾਡੇ ਇੱਥੇ ਪੈਟਰੋਲ ਪੰਪ ਤੇ ਸੁੱਟੇ ਗਏ, ਜਿਹੜੇ ਉਹ ਰਾਤੋਂ ਰਾਤ ਤੇ ਬਣ ਨਹੀਂ ਗਏ, 1 ਘੰਟੇ ਚ ਤੇ ਬਣ ਨਹੀਂ ਗਏ। ਯਾਨੀ ਇੱਕ ਪਾਸੇ ਸਾਰੀ ਤਿਆਰੀ ਸੀਗੀ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਕਿਤੇ ਨਾ ਸੰਕੇਤ ਇਹਨਾਂ ਨੂੰ ਮਿਲ ਗਏ ਸੀਗੇ ਕਿ ਫੈਸਲਾ ਜਿਹੜਾ ਸਾਡੇ ਉਲਟ ਆਏਗਾ, ਨੈਗੇਟਿਵ ਆਏਗਾ ਸਾਡੇ। ਜੀ ਜੀ, ਅਗਲੇ ਕਾਲਰ ਭੁਪਿੰਦਰ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਚਲੋ ਜਿਹੜੀ ਇੰਡੀਆ ਜੁਡੀਸ਼ੀਅਲੀ ਹੈਗੀ ਆ, ਬੜਾ ਚੰਗਾ ਕੀਤਾ ਜੀ ਉਹਨਾਂ ਨੇ। ਬਾਕੀ ਮਿੰਟੂ ਸਾਹਿਬ ਨੂੰ ਮੈਂ ਇਹ ਪੁੱਛਣਾ ਚਾਹੁੰਦਾ, ਜਿਹੜੀ ਮਾਨਯੋਗ ਜਿਹੜੀ ਆਪਣੇ ਹਾਈ ਕੋਰਟ ਹੈ, ਉਹਨਾਂ ਨੇ ਜਿਹੜਾ ਇਹ ਫੈਸਲਾ ਲਿਆ ਵੀ ਜਿਹੜੀਆਂ ਇਹਦੀਆਂ ਪ੍ਰਾਪਰਟੀਆਂ ਨੇ ਜ਼ਬਤ ਕਰਕੇ ਉਹਨਾਂ ਦਾ ਜਿੰਨਾ ਖਰਚਾ ਇਹਦਾ ਹੋਇਆ, ਕਿਸੇ ਦਾ ਵੀ ਹੋਇਆ, ਪ੍ਰਾਪਰਟੀ ਦਾ, ਗੌਰਮੈਂਟ ਦੀ ਪ੍ਰਾਪਰਟੀ ਦਾ, ਪ੍ਰਾਈਵੇਟ ਪ੍ਰਾਪਰਟੀ ਦਾ, ਜੋ ਵੀ ਹੈ, ਜਿਸ ਤਰ੍ਹਾਂ ਵੀ ਹੋਇਆ, ਜਿੰਨੇ ਕਤਲ ਹੋਏ ਨੇ, ਕਤਲ ਹੀ ਮੰਨੋ, ਉੱਥੇ ਇਹਨਾਂ ਨੇ ਆਪਦੇ ਕਤਲ ਕੀਤੇ ਨੇ, ਇਹਦੇ ਬੰਦਿਆਂ ਤੇ ਕੇਸ ਪਾਏ ਜਾਣ ਤੇ ਸਾਰਾ ਇਹਦੇ ਤੋਂ ਇਹਨੂੰ ਫਾਈਨੈਂਸ਼ੀਅਲੀ ਮਾਰਿਆ ਜਾਵੇ। ਇਹ ਤਾਂ ਮਰੂਗਾ ਜਿੰਨਾ ਚਿਰ ਇਹਨੂੰ ਫਾਈਨੈਂਸ਼ੀਅਲੀ ਨਹੀਂ ਨਾ ਮਾਰਿਆ ਜਾਂਦਾ, ਫਿਰ ਉੱਠੂਗਾ। ਜੇ ਸਾਡੀਆਂ ਗੌਰਮੈਂਟਾਂ ਇਹਦੀ ਨਾ ਮਦਦ ਕਰਨ, ਇਹਦਾ ਮੈਂ ਮਿੰਟੂ ਸਾਹਿਬ ਤੋਂ ਸੁਣਨਾ ਚਾਹੁੰਦਾ ਵੀ ਕੀ ਮਹਾਰਾਜ ਤੁਸੀਂ ਕੱਟਿਓ ਨਾ ਮੇਰਾ ਫੋਨ ਜੀ। ਦੇਖੋ, ਹਾਈ ਕੋਰਟ ਹੁਣ ਜਿਸ ਤਰੀਕੇ ਨਾਲ ਇਹਨਾਂ ਦੀਆਂ ਪ੍ਰਾਪਰਟੀਆਂ ਦਾ ਅੰਕਲਨ ਕਰਨ ਲੱਗਾ, ਤੇ ਸੰਪਤੀ ਦੱਸੋ ਕਿੰਨੀ ਹੈ ਡੇਰੇ ਦੀ, ਹੁਣ ਇਹਦੇ ਨਿੱਜੀ ਖਾਤਿਆਂ ਤੱਕ ਪਹੁੰਚਣਗੇ ਐਸੀ ਤੇ ਉਮੀਦ ਹਾਲੇ ਹੈ ਨਹੀਂ। ਪਰ ਜਿਹੜੀ ਡੇਰੇ ਦੇ ਨਾਲ ਸੰਪਤੀ ਹੈ, ਹੋ ਸਕਦਾ ਹੈ ਕਿ ਉਹਦੇ ਤੋਂ ਇਹ ਵਸੂਲੀ ਕੀਤੀ ਜਾਵੇ। ਨੁਕਸਾਨ ਬਹੁਤ ਵੱਡੇ ਪੱਧਰ ਤੇ ਹੋ ਗਿਆ। ਨੁਕਸਾਨ ਜੇ ਮੋਟਾ ਜਿਹਾ ਲਾਈਏ ਨਾ, ਤਾਂ ਮੇਰੇ ਖਿਆਲ ਦੇ ਨਾਲ ਨੁਕਸਾਨ ਜਿਹੜਾ ਉਹ ਲਗਭਗ 1 ਦਿਨ ਦੇ ਵਿੱਚ ਹੀ, ਜੇ ਆਪਾਂ ਮੋਟਾ ਜਿਹਾ ਹਿਸਾਬ ਲਾਈਏ, ਹਾਲਾਂਕਿ ਇਹ ਕੋਈ ਦੁਨੀਆ ਦਾ ਆਖਰੀ ਸੱਚ ਨਹੀਂ ਜੋ ਮੈਂ ਕਹਿਣ ਲੱਗਾ, ਤਾਂ ਮੇਰੇ ਖਿਆਲ ਦੇ ਨਾਲ ਘੱਟੋ ਘੱਟ 1000 ਕਰੋੜ ਰੁਪਏ ਤੱਕ ਤੇ ਅੰਕੜਾ ਪਹੁੰਚ ਗਿਆ ਹੋਣਾ। ਨੁਕਸਾਨ ਬਹੁਤ ਹੋਇਆ, ਬਹੁਤ ਵੱਡੇ ਪੱਧਰ ਤੇ। ਤੁਸੀਂ ਹੋਰ ਛੱਡੋ, ਤੁਸੀਂ ਇੰਟਰਨੈਟ ਨੂੰ ਲੈ ਕੇ ਚੱਲੋ ਜੀ ਜੀ, ਇੰਟਰਨੈਟ ਨਾਲ ਜੁੜਿਆ ਜੇ ਕਾਰੋਬਾਰ ਆਪਾਂ ਗਿਣੀਓ ਕਿੰਨਾ ਵੇਖ ਲਓ ਕਿੰਨਾ ਠੱਪ ਹੋ ਗਿਆ ਜੀ ਜੀ। ਸਾਰੀ ਜ਼ਿੰਦਗੀ ਜਿਹੜੀ ਤਹਿਸ ਨਹਿਸ ਹੋ ਗਈ ਹੈ। ਤੇ ਬਾਕੀ ਚੀਜ਼ਾਂ ਲਾ ਲਓ, ਟ੍ਰੇਨਾਂ ਰੱਦ ਹੋ ਗਈਆਂ, ਲੋਕਾਂ ਦਾ ਜਿਹੜਾ ਕੰਮ ਕਾਰ ਬੰਦ ਹੋ ਗਿਆ, ਸਕੂਲ, ਕਾਲਜ, ਪ੍ਰਸ਼ਾਸਕੀ ਸੰਸਥਾਨ, ਸਭ ਕੁਛ ਠੱਪ ਹੋ ਗਿਆ। ਤਾਂ ਬਿਲਕੁਲ ਵਸੂਲੀ ਹੋਣੀ ਚਾਹੀਦੀ ਹੈ, ਚਾਹੇ 500 ਕਰੋੜ ਦਾ ਨੁਕਸਾਨ ਹੋਇਆ, ਚਾਹੇ 1000 ਕਰੋੜ ਦਾ ਨੁਕਸਾਨ ਹੋਇਆ, ਜਿੰਨਾ ਵੀ ਨੁਕਸਾਨ ਹੋਇਆ ਉਹ ਸਾਰਾ ਕਰਕੇ ਤੇ ਵਸੂਲਣਾ ਚਾਹੀਦਾ ਹੈ। ਉਹ ਹਾਈ ਕੋਰਟ ਨੇ ਪਹਿਲਾਂ ਹੀ ਜਿੱਦਾਂ ਕਿਹਾ ਸੀਗਾ ਕਿ ਜੇ ਹਿੰਸਾ ਹੋਈ ਅਸੀਂ ਤੁਹਾਡੇ ਤੋਂ ਵਸੂਲ ਕਰਾਂਗੇ। ਜੇ ਫਿਰ ਵੀ ਇਹਨਾਂ ਨੇ ਹਾਈ ਕੋਰਟ ਦਾ ਹੁਕਮ ਨਹੀਂ ਮੰਨਿਆ, ਉਸ ਹੁਕਮ ਦੀ ਅਵੱਗਿਆ ਕੀਤੀ ਹੈ, ਤੇ ਫਿਰ ਤੇ ਮੇਰੇ ਖਿਆਲ ਦੇ ਨਾਲ ਜੋ ਵਸੂਲੀ ਬਣਦੀ ਹੈ ਸੋ ਬਣਦੀ ਹੈ, ਨਾਲ ਅਵੱਗਿਆ ਦਾ ਇੱਕ ਹੋਰ ਵੀ ਜੁਰਮਾਨਾ ਠੋਕਣਾ ਚਾਹੀਦਾ, ਹੋਰ ਵੀ ਡੰਨ ਲਾਉਣਾ ਚਾਹੀਦਾ ਵਧਾ ਕੇ ਜੀ। ਅਗਲੇ ਕਾਲਰ ਅਵਤਾਰ ਸਿੰਘ ਜੀ ਮੰਟੀਕਾ ਤੋਂ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਆਪ ਜੀ ਨੇ ਤੇ ਮਿੰਟੂ ਗੁਰੂ ਸੂਰੀਆ ਨੂੰ ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮਿੰਟੂ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਪੰਜਾਬੀ ਰੇਡੀਓ US ਦਾ ਵੀ ਤੁਸੀਂ ਬਹੁਤ ਮਿਹਨਤ ਕੀਤੀ ਤੇ ਹੋਰ ਪਿਆ। ਮੈਂ ਇੱਕ ਜਿਹੜੀ ਜੋ ਇੰਡੀਆ ਦੀ ਨਿਆਂ ਪ੍ਰਣਾਲੀ ਉਹਨੂੰ ਹੋਰ ਬੇਨਤੀ ਕਰਨੀ ਚਾਹੁੰਦਾ ਜੀ, ਜਿੱਦਾਂ ਇਹਨੇ 400 ਸਾਧੂਆਂ ਨੂੰ ਖੱਸੀ ਕੀਤਾ, ਸਾਧ ਨੂੰ ਵੀ ਖੱਸੀ ਕਰ ਦੇਣਾ ਚਾਹੀਦਾ ਜੀ ਉੱਥੇ ਜੇਲ੍ਹ ਦੇ ਵਿੱਚ। ਪਹਿਲਾ ਕੰਮ ਇਹ ਕਰਨ। ਤੇ ਦੂਜਾ ਗੱਲ ਇਹ ਆ ਜੀ, ਸ਼ੁਕਰ ਹੈ ਰੱਬ ਦਾ ਕਿਤੇ ਸਾਡੇ ਉੱਥੇ ਪ੍ਰਬੰਧਕ ਲੰਗਰ ਲਾਉਣ ਨਹੀਂ ਤੁਰ ਪਏ ਉੱਥੇ ਪੰਚਕੂਲਾ ਦੇ ਵਿੱਚ। ਤੇ ਕਿਸੇ ਜਿਹੜੀ ਨੰਨੀ ਛਾਂ ਵਾਲੀ ਬਹੁਤ ਆ ਜਾਂ ਹੋਰ ਕੋਈ ਲੀਡਰ ਆ ਕਿਸੇ ਨੇ, ਉਹ ਜਿਹੜੀਆਂ ਬੱਚੀਆਂ ਨੇ ਏਡੀ ਲੰਬੀ ਲੜਾਈ ਲੜੀ ਹੈ, ਜਿਨ੍ਹਾਂ ਨੂੰ ਜਿੱਤ ਪ੍ਰਾਪਤ ਹੋਈ ਆ, ਉਹਨਾਂ ਬਾਰੇ ਕਿਸੇ ਨੇ ਕੋਈ ਸ਼ਬਦ ਬੋਲੇ ਜੀ? ਇਹਦੇ ਬਾਰੇ ਮਾੜਾ ਜਿਹਾ ਦੱਸਿਓ, ਮੇਰਾ ਫੋਨ ਨਾ ਕੱਟਿਓ ਜੀ। ਧੰਨਵਾਦ ਜੀ। ਨਹੀਂ, ਦੇਖੋ, ਪਹਿਲੀ ਗੱਲ ਤੇ ਇਹ ਹੈ ਕਿ ਜਿਹੜੀ ਤੁਸੀਂ ਗੱਲ ਕਹੀ ਹੈ ਸਜ਼ਾ ਦੀ, ਨਾ ਤੇ ਮੈਂ ਜਾਤੀ ਤੌਰ ਤੇ ਉਸ ਤੇ ਹੱਕ ਚ, ਤੇ ਨਾ ਹੀ ਸਾਡੇ ਸੰਵਿਧਾਨ ਦੇ ਵਿੱਚ ਇਹੋ ਜਿਹੀ ਕੋਈ ਮੱਦ ਆ ਜੀ। ਇਹ ਦੂਸਰੇ ਦੇਸ਼ਾਂ 'ਚ ਚੱਲਦੀ ਹੋਵੇ ਤੇ ਮੈਨੂੰ ਪਤਾ ਨਹੀਂ ਕਿ ਚੋਰੀ ਕਰੋ ਤੇ ਹੱਥ ਵੱਢ ਦਿਓ, ਜੇ ਕਿਸੇ ਦੀ ਲੱਤ ਤੋੜੀਏ ਤੇ ਬਰਾਬਰ ਉਹਦੀ ਲੱਤ ਤੋੜ ਦਿਓ। ਇਹ ਸਾਡੇ ਇੱਥੇ ਹੈ ਨਹੀਂ। ਸਾਡੇ ਕਾਨੂੰਨ ਦਾ ਆਪਣਾ ਇੱਕ ਢਾਂਚਾ ਹੈ, ਉਹਦੇ ਮੁਤਾਬਕ ਹੀ ਕੇਸ ਚੱਲਣਾ। ਜੇ ਸਾਬਤ ਹੋ ਗਿਆ ਤੇ ਇਹ ਕੁਛ ਹੋਣਾ ਹੈ। ਦੂਜੀ ਗੱਲ, ਜੇ ਅਸੀਂ ਅੱਜ ਕਹਿੰਦੇ ਹਾਂ ਕਿ ਕਾਨੂੰਨ ਆਪਣਾ ਕੰਮ ਕਰਦਾ, ਜੁਡੀਸ਼ਰੀ ਹਾਲੇ ਵੀ ਜਿੰਦਾ ਹੈ, ਤੇ ਮੰਨ ਲਓ ਜੇ ਕੱਲ ਨੂੰ ਉਸ ਕੇਸ ਦੇ ਵਿੱਚ ਬਾਬਾ ਬਰੀ ਵੀ ਹੋ ਜਾਂਦਾ ਤੇ ਫਿਰ ਵੀ ਸਾਨੂੰ ਨਿਆਂ ਪ੍ਰਣਾਲੀ ਤੇ ਭਰੋਸਾ ਰੱਖਣਾ ਚਾਹੀਦਾ। ਸਾਡਾ ਭਰੋਸਾ ਡੋਲੇ ਨਾ। ਜੇ ਅਸੀਂ ਇੱਕ ਪਾਸੇ ਰੱਖਦੇ ਹਾਂ ਤਾਂ ਦੂਜੇ ਪਾਸੇ ਵੀ ਸਾਨੂੰ ਰੱਖਣਾ ਚਾਹੀਦਾ। ਦੂਜੀ ਜਿਹੜੀ ਇਹਨਾਂ ਨੇ ਗੱਲ ਕਹੀ ਸੀ, ਉਹ ਮੈਂ ਦੱਸਿਓ, ਮੈਨੂੰ ਮਾੜਾ ਜਿਹਾ ਵਿਸਰ ਗਿਆ। ਮੈਂ ਮੇਰੇ ਵੀ ਦਿਮਾਗ ਦੇ ਵਿੱਚੋਂ ਨਿਕਲ ਗਈ ਹੈ ਮਿੰਟੂ ਜੀ, ਆਪਾਂ ਫਿਰ ਕਰ ਲੈਂਦੇ ਜੀ। ਤੇ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਬਲਵਿੰਦਰ ਸਿੱਧੂ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ।
ਬਲਵਿੰਦਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਮਿੰਟੂ ਸਾਹਿਬ, ਮੇਰਾ ਸਵਾਲ ਇਹ ਹੈ, ਮੈਂ ਤੁਹਾਡੇ ਤੋਂ ਵਿਚਾਰ ਜਾਣਨਾ ਚਾਹੁੰਦਾ ਵੀ 28 ਤਰੀਕ ਨੂੰ ਸਜ਼ਾ ਦਾ ਹੁਕਮ ਕਰਨਾ ਇਹਨਾਂ ਨੇ, ਵੀ ਕੀ ਕਿਤੇ ਕੋਈ ਐਸੀ ਗੱਲ ਤਾਂ ਨਹੀਂ ਹੋਈ ਵੀ ਜੱਜ ਸਾਹਿਬ ਨੂੰ ਤਾਂ ਨਹੀਂ ਬਦਲ ਦੇਣਗੇ? ਕੀ ਵਿਚਾਰ ਨੇ ਤੁਹਾਡੇ? ਜੀ ਥੈਂਕ ਯੂ ਜੀ। ਨਹੀਂ ਨਹੀਂ, ਏਦਾਂ ਦੀ ਸੰਭਾਵਨਾ ਹੈ ਨਹੀਂ। ਜੇ ਜੱਜ ਬਦਲ ਵੀ ਜਾਊਗਾ ਨਾ, ਇਹ ਮੰਨ ਲਓ, ਪਹਿਲੀ ਗੱਲ ਤੇ ਮੇਰਾ ਜਿੰਨਾ ਕੁ ਤਜਰਬਾ ਹੈ, ਮੈਂ 20-22 ਸਾਲ ਹੋ ਗਏ ਆ ਅਦਾਲਤਾਂ 'ਚ ਧੱਕੇ ਖਾਂਦੇ ਨੂੰ, ਮੇਰਾ ਜਿੱਥੋਂ ਤੱਕ ਤਜਰਬਾ ਹੈ ਕਿ ਜੱਜ ਨਹੀਂ ਬਦਲਿਆ ਜਾਏਗਾ, ਕਿਉਂਕਿ CBI ਕੋਰਟ ਆ, ਉੱਥੇ ਇਸ ਤਰ੍ਹਾਂ ਦੀਆਂ ਅਦਲਾ ਬਦਲੀਆਂ ਨਹੀਂ ਹੁੰਦੀਆਂ। ਦੂਜੀ ਗੱਲ, ਮੰਨ ਲਓ ਚਮਤਕਾਰ ਹੋ ਜਾਂਦਾ, ਇਹ ਮਿੱਥ ਵੀ ਟੁੱਟ ਜਾਂਦੀ ਹੈ, ਉਹ ਜੱਜ ਹੋਰ ਆ ਜਾਂਦਾ, ਫੈਸਲਾ ਨਹੀਂ ਬਦਲਿਆ ਜਾਣਾ। ਫੈਸਲਾ ਜੋ ਜੱਜ ਲਿਖ ਗਿਆ, ਜੋ ਤੈਅ ਹੋ ਚੁੱਕਾ, ਉਹ ਅਗਲੇ ਨੇ ਆ ਕੇ ਸਿਰਫ ਪੜ੍ਹ ਕੇ ਹੀ ਸੁਣਾਉਣਾ ਹੈ, ਉਹਨੇ ਕੋਈ ਰੱਦੋ ਬਦਲ ਨਹੀਂ ਕਰਨਾ। ਏਦਾਂ ਜੇ ਜੱਜ ਬਦਲਿਆ, ਕੇਸ ਬਦਲੇ ਜਾਂਦੇ ਹੋਣ, ਤੇ ਸਾਡੀ ਜੁਡੀਸ਼ਰੀ ਦੇ ਵਿੱਚ ਤੇ ਜੱਜ ਵਿਚਾਰੇ ਜਿਹੜੇ ਉਹ ਗਿਣਤੀ ਪੱਖੋਂ ਅੱਧੇ ਥੋੜੇ ਆ, ਤੇ ਉਹਨਾਂ ਦੇ ਤਬਾਦਲਿਆਂ ਦੇ ਨਾਲ ਹੀ ਕੰਮ ਚੱਲੀ ਜਾਂਦਾ। ਉਹ ਫਿਰ ਇੱਕ ਥਾਂ ਤੇ ਬਦਲਿਆ ਤੇ ਸਾਰੇ ਕੇਸ ਨਾਲ ਦੀ ਨਾਲ ਬਦਲ ਜਾਣ, ਤੇ ਇੱਕ ਕੋਰਟ ਦੇ ਵਿੱਚ ਤੇ 1000 ਕੇਸ ਆ, ਉਹ ਸਾਰੇ 1000 ਕੇਸ ਹੀ ਉਹਨਾਂ ਦੇ ਸਟੇਟਸ ਹੀ ਬਦਲ ਜਾਣ। ਤੇ ਇਸ ਹਿਸਾਬ ਦੇ ਨਾਲ ਤੇ ਜੁਡੀਸ਼ਰੀ ਹੈ ਜਿਹੜੀ, ਉਹ ਮੇਰੇ ਖਿਆਲ ਦੇ ਨਾਲ ਜਿਹੜੀ ਅੱਗੇ ਵਿਚਾਰੀ ਬਹੁਤ ਸੁਸਤ ਚੱਲਦੀ ਪਈ ਆ, ਉਹ 500 ਸਾਲ ਪਿੱਛੇ ਹੋਰ ਚਲੀ ਜਾਏਗੀ। ਸੋ ਇਸ ਤਰ੍ਹਾਂ ਦੀ ਕੋਈ ਵੀ ਪ੍ਰਣਾਲੀ ਨਹੀਂ ਹੁੰਦੀ ਜੁਡੀਸ਼ਰੀ ਦੇ ਵਿੱਚ। ਜੱਜ ਜੇ ਚਲੇ ਵੀ ਗਿਆ, ਕੇਸ ਇੱਥੋਂ ਹੀ ਜਾ ਕੇ ਫਿਰ ਸ਼ੁਰੂ ਹੋ ਜਾਣਾ। ਜੀ ਅਤੇ ਮਿੰਟੂ ਗੁਰਸਰੇ ਜੀ, ਇਹ ਜ਼ਰੂਰ ਪੁੱਛਣਾ ਚਾਹਾਂਗੇ, ਕਈਆਂ ਦਾ ਸਵਾਲ ਆ ਵੀ ਕੀ ਵੱਧ ਤੋਂ ਵੱਧ ਤੇ ਕੀ ਘੱਟ ਤੋਂ ਘੱਟ ਸਜ਼ਾ ਹੋਣ ਦੀ ਸੰਭਾਵਨਾ? ਦੇਖੋ, ਇਹ ਧਾਰਾ ਨਾ ਜਿਹੜੀ ਬਲਾਤਕਾਰ ਦੀ, ਇਹ ਕਈ ਕਿਸਮ ਦੀ ਹੁੰਦੀ ਹੈ ਧਾਰਾ ਜੀ, ਜਿੱਥੋਂ ਤੱਕ ਮੈਨੂੰ ਪਤਾ। 375 ਵੀ ਹੁੰਦੀ ਹੈ ਇਹਦੇ ਚ, 376 ਦੀਆਂ ਅੱਗੇ ਕੈਟਾਗਰੀਆਂ ਹੁੰਦੀਆਂ ਨੇ। ਹਿੰਦੀ ਚ ਜੇ ਕਹੀਏ ਕੈ, ਖੈ, ਗੈ, ਕੈ, ਏਦਾਂ 376 ਦੀਆਂ 4 ਆ ਜਾਂਦੀਆਂ। ਇੱਕ ਹੁੰਦੀ ਹੈ ਅੱਗੇ 377। 377 ਉਦੋਂ ਲੱਗਦੀ ਹੈ ਜਦੋਂ ਆਪਾਂ ਕਿਸੇ ਬੱਚੇ ਨਾਲ, ਮੁੰਡੇ ਨਾਲ ਕੁਕਰਮ ਕਰਦੇ ਆ, ਤਾਂ ਉਸ ਮਾਮਲੇ ਦੇ ਵਿੱਚ ਉਹ ਅਸੀਂ ਦੇਖਦੇ ਹਾਂ ਕਿ ਲੱਗਦੀ ਹੈ ਧਾਰਾ 377 ਜੀ। 375 ਇਸੇ ਤਰ੍ਹਾਂ ਇੱਕ ਵੱਖਰੀ ਕੈਟਾਗਰੀ ਆ। ਇਹਦੇ ਵਿੱਚ ਬਲਾਤਕਾਰ ਦੇ ਵਿੱਚ ਇਹ ਵੀ ਆ ਜਾਂਦਾ ਕਿ ਜੇ ਨਾਬਾਲਗ ਤੁਹਾਡੀ ਪਤਨੀ ਹੈ, ਜੇ ਉਹਦੀ ਇੱਛਾ ਤੋਂ ਤੁਸੀਂ ਉਲਟ ਕਰਦੇ ਹੋ ਉਹਦੇ ਨਾਲ ਸੈਕਸ, ਤਾਂ ਉਹ ਵੀ ਬਲਾਤਕਾਰ ਦੀ ਸ਼੍ਰੇਣੀ 'ਚ ਆ ਜਾਂਦਾ। ਇਸ ਤਰ੍ਹਾਂ ਕਈ ਕੈਟਾਗਰੀਆਂ ਨੇ। ਇਹ ਜਿਹੜੀ ਧਾਰਾ ਲੱਗੀ ਹੈ ਨਾ 376, ਇਹ 376 ਹੈਗੀ ਆ ਕਿ ਕਿਸੇ ਦੀ ਮਰਜ਼ੀ ਤੋਂ ਉਲਟ ਜਾ ਕੇ ਕਿਸੇ ਦਾ ਸਰੀਰਕ ਸ਼ੋਸ਼ਣ ਕਰਨਾ। ਇਹ ਆ, ਇਹਦੇ ਵਿੱਚ ਮਿਨੀਮਮ ਸਜ਼ਾ ਹੈਗੀ ਹੈ 7 ਸਾਲ ਜੀ, ਜਿੰਨਾ ਕੁ ਮੈਨੂੰ ਪਤਾ। ਪਰ ਮੈਕਸੀਮਮ, ਕਿਉਂਕਿ ਤੁਹਾਨੂੰ ਯਾਦ ਹੋਣਾ ਨਿਰਭਇਆ ਕਾਂਡ ਹੋਇਆ ਸੀ ਜਦੋਂ ਦਿੱਲੀ ਵਾਲਾ, ਉਸ ਤੋਂ ਬਾਅਦ ਬਲਾਤਕਾਰ ਵਾਲਾ ਕਾਨੂੰਨ ਜਿਹੜਾ ਸੀ ਉਹ ਬੜਾ ਸਖਤ ਕਰ ਦਿੱਤਾ ਗਿਆ ਸੀ। ਜੀ ਜੀ। ਹੁਣ ਲੋਕਾਂ ਦੇ ਮਨਾਂ 'ਚ ਇੱਕ ਸਵਾਲ ਉੱਠੇਗਾ ਕਿ ਫਿਰ ਜੇ ਸਖਤ ਹੋ ਗਿਆ ਕਾਨੂੰਨ, ਤੇ ਇਹ ਇੰਨੀ ਨਰਮਾਈ ਕਿਉਂ, ਇੰਨੀ ਘੱਟ ਸਜ਼ਾ ਕਿਉਂ? ਕਿਉਂਕਿ ਉਸ ਮਾਮਲੇ ਦੇ ਵਿੱਚ ਤੇ 20 ਸਾਲ ਵੀ ਸਜ਼ਾ ਸੁਣਾਈ ਜਾਂਦੇ ਆ, ਫਾਹੇ ਵੀ ਲਾਈ ਜਾਂਦੇ ਆ ਬਲਾਤਕਾਰੀਆਂ ਨੂੰ। ਤਾਂ ਇੱਥੇ ਮੈਂ ਦੱਸਣਾ ਚਾਹਾਂਗਾ ਕਿ ਜਿਹੜੇ ਕੇਸ ਉਸ ਕਾਨੂੰਨ ਦੇ ਆਉਣ ਤੋਂ ਪਹਿਲਾਂ ਦੇ ਸਨ, ਉਹ ਪੁਰਾਣੇ ਕਾਨੂੰਨ ਦੇ ਮੁਤਾਬਕ ਹੀ ਗਿਣੇ ਜਾਣਗੇ। ਕਿਉਂਕਿ ਇਹ ਕੇਸ ਹੈ ਜਿਹੜਾ 2007 ਦਾ ਚਾਰਜਸ਼ੀਟ ਹੋਇਆ, ਤਾਂ ਇਹਦਾ ਫੈਸਲਾ ਜਿਹੜਾ ਉਹ ਪੁਰਾਣੇ ਕਾਨੂੰਨ ਦੇ ਮੁਤਾਬਕ ਆਏਗਾ, ਜਿਹਦੀ ਸਜ਼ਾ ਘੱਟ ਤੋਂ ਘੱਟ 7 ਸਾਲ ਆ, ਤੇ ਮੈਕਸੀਮਮ ਮੇਰੇ ਖਿਆਲ ਦੇ ਨਾਲ 10 ਸਾਲ ਜਾਂ ਉਮਰ ਕੈਦ ਵੀ ਹੋ ਸਕਦੀ ਹੈ। ਜੀ ਜੀ। ਸੋ ਇਹ ਇੰਨੀ ਕੁ ਜਿਹੜੀ ਗੁੰਜਾਇਸ਼ ਇਸ ਚੀਜ਼ 'ਚ ਹੈਗੀ ਆ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਪ੍ਰਗਟ ਸਿੰਘ ਬਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਤੇ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਸਾਹਿਬ ਦਾ ਤੁਹਾਡਾ ਖਾਸ ਧੰਨਵਾਦ ਜੀ। ਤੁਸੀਂ ਤੇ ਰਾਤ ਜਾ ਕੇ ਤੇ ਇਹਨਾਂ ਦਿਨੇ ਇੱਕ ਮਿੰਟ ਦੀ ਪੂਰੀ ਖਬਰ ਫੇਸਬੁੱਕ ਰਾਹੀਂ ਦਿੱਤੀ ਹੈ ਜੀ। ਕਿਉਂਕਿ ਮੀਡੀਆ ਤੇ ਕਈ ਵਧਾ ਚੜਾ ਕੇ ਸੁੱਟਦਾ ਤੇ ਉੱਤੇ ਇਤਬਾਰ ਵੀ ਨਹੀਂ ਕੀਤਾ ਜਾਂਦਾ ਜੀ। ਤੇ ਹੁਣ ਵੀ ਕਿਉਂ ਸਰਕਾਰ ਉੱਤੇ ਮਿਹਰਬਾਨ ਹੈ ਜੀ। ਉਹਦੀ ਬੇਟੀ ਵੀ ਟ੍ਰੇਨਿੰਗ ਸੈਂਟਰ ਜਿੱਥੇ ਆਰਜੀ ਜੇਲ੍ਹ ਬਣਾਈ ਹੈ ਨਾਲ ਆ, ਮੂੰਹ ਬੋਲੀ ਬੇਟੀ ਜੀ ਜੀ। ਤੇ ਇਹ ਜੇਲ੍ਹ ਕਾਹਦੀ ਹੋਈ ਜੀ? ਇਹ ਤੇ ਫਿਰ VIP ਕਲਚਰ ਹੀ ਹੋ ਗਿਆ ਜੀ। ਥੈਂਕ ਯੂ ਪ੍ਰਗਟ ਸਿੰਘ ਬਲ ਜੀ। ਨਹੀਂ, ਬਲ ਸਾਹਿਬ ਹੋ ਸਕਦਾ ਮੁਲਾਕਾਤ ਕਰਨ ਗਏ ਹੋਣ ਉੱਥੇ। ਮੁਲਾਕਾਤ ਕਰਨ ਤੇ ਕੋਈ ਵੀ ਜਾ ਸਕਦਾ, ਕਿਉਂਕਿ ਕਿਸੇ ਵੀ ਕੈਦੀ ਦਾ ਰਾਈਟ ਆ, ਫੰਡਾਮੈਂਟਲ ਅਧਿਕਾਰ ਹੈ, ਉਹਦਾ ਮੌਲਿਕ ਅਧਿਕਾਰ ਆ। ਉਹਦੇ ਨਾਲ ਜਿਹੜੀ ਉਹਦੀ ਬਣਦੀ ਮੁਲਾਕਾਤ ਆ ਉਹ ਕਰਵਾਈ ਜਾ ਸਕਦੀ ਹੈ। ਔਰ ਕਿਉਂਕਿ ਨਜ਼ਰਬੰਦੀ ਉਹਦੀ ਆਰਜੀ ਜੇਲ੍ਹ 'ਚ ਆ। ਹੁਣ ਦੇਖੋ, ਸਿੱਧੇ ਤੌਰ ਤੇ ਇਹਨੂੰ ਜੇਲ੍ਹ ਦੇ ਵਿੱਚ ਪਾ ਦਿੱਤਾ ਜਾਵੇ, ਆਮ ਕੈਦੀਆਂ ਦੇ ਵਿੱਚ ਤੇ ਬੁਰਾ ਹਾਲ ਹੋ ਜਾਊਗਾ। ਇਹਦੇ ਲਈ ਪ੍ਰਬੰਧ ਅੱਡ ਹੀ ਰੱਖਣਾ ਪਊਗਾ। ਇਹ ਤੁਹਾਨੂੰ ਮੈਂ ਦੱਸ ਦੇਵਾਂ, ਖੁੱਲੇ ਰੂਪ 'ਚ ਜਿੱਦਾਂ ਇੱਕ ਕੈਦੀ ਮੁਸ਼ੱਕਤ ਕਰਕੇ, ਮੁਸ਼ੱਕਤ ਤੋਂ ਭਾਵ ਮਿਹਨਤ ਕਰਕੇ, ਕੰਮ ਕਰਕੇ ਕੈਦ ਕੱਟਦਾ, ਓਦਾਂ ਕੈਦ ਇਹਨਾਂ ਤੋਂ ਕਟਾ ਵੀ ਨਹੀਂ ਸਕਦੇ। ਕਿਉਂਕਿ ਜੇ ਏਦਾਂ ਦੀ ਕੈਦ ਕੱਟਣੀ ਹੈ ਤੇ ਫਿਰ ਆਮ ਕੈਦੀ 'ਚ ਕਟਾਉਣਗੇ। ਜੇ ਆਮ ਕੈਦੀਆਂ 'ਚ ਇਹਨਾਂ ਨੂੰ ਛੱਡਣਗੇ, ਹਮਲਾ ਹੋਣ ਦਾ ਡਰ ਆ। ਸੋ ਇਹਨਾਂ ਦੀ ਜਿੰਨੀ ਵੀ ਕੈਦ ਹੋਏਗੀ, ਇਹੋ ਜਿਹੇ ਕਈ ਕੈਦੀ ਨੇ, ਇਕੱਲਾ ਇਹ ਬਾਬਾ ਨਹੀਂ, ਕਈ ਹੋਰ ਕੈਦੀ ਨੇ
ਜਿਨ੍ਹਾਂ ਨੂੰ ਅੱਡ ਰੱਖ ਕੇ ਹੀ ਕੈਦ ਕਟਾਇਆ ਜਾਂਦਾ, ਯਾਨੀ ਅੱਡ ਰੱਖ ਕੇ ਕਹਿ ਲਓ ਜਾਂ ਉਹਨਾਂ ਨੂੰ ਸਹੂਲਤਾਂ ਦੇ ਨਾਲ ਰੱਖ ਲਓ, ਉਹ ਹਿਸਾਬ ਕਿਤਾਬ ਤੁਹਾਨੂੰ ਪਤਾ ਹੀ ਇੰਡੀਆ 'ਚ ਚੱਲਦਾ। ਸੋ ਜਿੱਥੋਂ ਤੱਕ ਮੁਲਾਕਾਤ ਦਾ ਸਵਾਲ ਹੈ ਨਾ, ਉਹਨਾਂ ਨੂੰ ਇਹ ਨਹੀਂ ਹੈ ਕਿ ਰਾਤ ਰਹਿਣ ਦੀ ਉੱਥੇ ਨਾਲ ਇਜਾਜ਼ਤ ਹੋਏਗੀ, ਨਹੀਂ, ਉਹਨਾਂ ਨੂੰ ਇੱਕ ਵਕਤ ਤੱਕ ਇੱਕ ਸਮਾਂ ਤੈਅ ਕੀਤਾ ਗਿਆ ਹੋਏਗਾ ਕਿ ਤੁਸੀਂ ਇੰਨਾ ਚਿਰ ਇਹਨਾਂ ਦੇ ਨਾਲ ਰਹਿ ਸਕਦੇ ਹੋ, ਇਹਨਾਂ ਨੂੰ ਕੋਈ ਲੀੜਾ ਲੱਤਾ ਦੇਣਾ ਜਾਂ ਕੁਝ ਹੋਰ ਜਿਹੜਾ ਜੇਲ੍ਹ ਮੈਨੂਅਲ ਦੇ ਅਨੁਸਾਰ ਤੁਸੀਂ ਸਮਾਨ ਦੇ ਸਕਦੇ ਹੋ, ਤਾਂ ਉਹ ਦੇ ਕੇ ਆਏ ਹੋਣੇ ਆ। ਜਿੰਨਾ ਸਮਾਂ ਤੈਅ ਹੋਇਆ ਹੋਏਗਾ ਉਹਨਾਂ ਸਮਾਂ ਉਹਨਾਂ ਦੇ ਨਾਲ ਬਿਤਾਇਆ ਹੋਏਗਾ। ਪਰ ਫੋਟੋ ਖਿੱਚਣ ਵਾਲੇ ਨੇ ਫੋਟੋ ਖਿੱਚ ਲਈ ਹੋਊ, ਵੀਡੀਓ ਬਣਾਉਣ ਵਾਲੇ ਨੇ ਵੀਡੀਓ ਬਣਾ ਲਈ ਹੋਊਗੀ, ਉਹ ਆਪਾਂ ਨੂੰ ਏਦਾਂ ਹੀ ਲੱਗਦਾ ਵੀ ਸ਼ਾਇਦ ਪੱਕੇ ਤੌਰ ਤੇ ਸਾਰਾ ਟੱਬਰ ਇੱਥੇ ਹੀ ਆ ਗਿਆ। ਜੀ ਜੀ, ਸੁੱਚਾ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪਰਸੋਂ ਚੌਥੇ ਮੈਂ ਸੁਣ ਰਿਹਾ ਸੀ ਮਿੰਟੂ ਸਾਹਿਬ ਨੂੰ, ਤੇ ਇਹਨਾਂ ਨੇ ਕਿਹਾ ਵੀ ਸਾਰੇ ਮੁੱਖ ਮੰਤਰੀਆਂ ਦੇ ਵਿੱਚ ਜੇ ਨਖੱਟੂ ਹੈ ਤੇ ਖੱਟੜ ਸਾਹਿਬ ਹੈ, ਜਿੰਨੇ ਵੀ ਮੁੱਖ ਮੰਤਰੀ ਤੇ ਜੀ, ਤੇ ਚਲੋ ਉਹ ਤਾਂ ਗੱਲ ਵੱਖਰੀ ਹੈ। ਤੇ ਮੈਂ ਇੱਕ ਤਾਂ ਪੁੱਛਣਾ ਚਾਹੁੰਦਾ ਵੀ ਆਪਣੇ ਕੋਈ ਸਰਦਾਰਾਂ ਦਾ ਉੱਥੇ ਨੁਕਸਾਨ ਤਾਂ ਨਹੀਂ ਹੋਇਆ? ਮੈਂ ਥੋੜਾ ਜਿਹਾ ਰੇਡੀਓ ਡੇਟ ਔਨ ਕੀਤਾ। ਤੇ ਦੂਸਰਾ ਭਾਈ ਸਾਹਿਬ ਬੋਲ ਕੇ ਗਏ ਨੇ ਵੀ ਇਹ ਗਰੀਬ ਲੋਕ ਉਧਰ ਨੂੰ ਕਿਉਂ ਜਾਂਦੇ ਨੇ। ਰਾਜਵੀਰ ਕਰਮਵੀਰ ਸਿੰਘ ਜੀ ਤੁਹਾਨੂੰ ਪਤਾ ਹੋਏਗਾ ਜੀ, ਜਦੋਂ ਮਾਸਟਰ ਤਾਰਾ ਸੀ ਉਦੋਂ ਆਪਣੇ ਡਾਕਟਰ ਅੰਬੇਦਕਰ ਨੇ ਇਹਨਾਂ ਨੂੰ ਬੇਨਤੀ ਕੀਤੀ ਸਾਨੂੰ ਕਸ਼ਹਿਰੇ ਕਿਰਪਾਨਾਂ ਦਿਓ ਤੇ ਸਾਨੂੰ ਕਿਰਾਇਆ ਦਿਓ ਗੱਡੀ ਦਾ, ਅਸੀਂ ਸਿੱਖ ਬਣਨੇ ਆ, ਤੇ ਇਹਨਾਂ ਨੇ ਦਿੱਤੇ ਨਹੀਂ ਸੀ। ਇਹ ਕਾਰਨ ਹੈ ਵੀ ਜਿੰਨੇ ਡੇਰੇ ਨੇ ਰਾਧਾ ਸਵਾਮੀ ਦਾ ਹੋ ਗਿਆ ਜਾਂ ਹੋਰ ਦੂਜੇ ਤੀਜੇ ਡੇਰੇ ਨੇ, ਗਰੀਬ ਲੋਕਾਂ ਨੂੰ ਇਹ ਗੱਲ ਲਾ ਲੈਂਦੇ ਨੇ, ਤਾਂ ਗਰੀਬ ਲੋਕ ਸਾਡੇ ਹੁਣ ਜਿਹੜੀ ਸ਼੍ਰੋਮਣੀ ਕਮੇਟੀ, ਜੇ ਕੋਈ ਆਮ ਬੰਦਾ ਚਲਾ ਜਾਵੇ ਉੱਥੇ ਕਮਰਾ ਲੈਣ ਵਾਸਤੇ, ਉਹਨੂੰ ਕਮਰਾ ਨਹੀਂ ਦਿੰਦੇ ਜਿੰਨਾ ਚਿਰ ਕੋਈ ਸਿਫਾਰਿਸ਼ ਨਾ ਹੋਵੇ, ਸਿਫਾਰਿਸ਼ ਬਿਨਾਂ ਉੱਥੇ ਕਮਰਾ ਨਹੀਂ ਦਿੰਦੇ। ਠੀਕ ਨੀ ਗੱਲ ਜੀ। ਇਹਨਾਂ ਦਾ ਜਾਣ ਦਾ ਕਾਰਨ ਇਹ ਆ ਵੀ ਇਹਨਾਂ ਨੂੰ ਅਸੀਂ ਗੱਲ ਨਾਲ ਲਾਇਆ ਹੀ ਨਹੀਂ। ਜੇ ਗੱਲ ਨਾਲ ਲਾਏ ਹੁੰਦੇ ਤੇ ਇਹ ਕਦੇ ਵੀ ਨਾ ਉੱਧਰ ਜਾਂਦੇ। ਇੰਨੀ ਕੁ ਮੇਰੀ ਬੇਨਤੀ ਜੀ। ਥੈਂਕ ਯੂ ਸੁੱਚਾ ਸਿੰਘ ਜੀ। ਜੀ ਜੀ, ਅਗਲੇ ਬਿਲਕੁਲ ਇਹਨਾਂ ਦੀ ਗੱਲ ਇਹ ਸਹੀ ਹੈ ਜੀ ਰਾਜ ਕਰਮਵੀਰ ਸਿੰਘ ਜੀ, ਮੈਂ ਇਹੋ ਹੀ ਗੱਲ ਕਹੀ ਹੈ ਕਿ ਜਿੱਥੇ ਕਿਸੇ ਮਾੜੇ ਨੂੰ ਮਾਤੜ ਨੂੰ ਸਮਾਨਤਾ ਮਿਲੇਗੀ, ਸਨਮਾਨ ਮਿਲੇਗਾ, ਉਹਦਾ ਉੱਥੇ ਲਗਾਅ ਹੋ ਜਾਏਗਾ। ਔਰ ਜਿਹਦਾ ਮਾਤੜ ਦਾ ਲਗਾਅ ਹੋ ਜਾਏਗਾ ਨਾ, ਫਿਰ ਉਹ ਭੌਵਰਿਆ ਟਾਈਪ ਬਣ ਜਾਂਦਾ, ਪਤੰਗਾ, ਫਿਰ ਉਹ ਉਹਦੇ ਲਈ ਸੜ ਬਲਣ ਵੀ ਤਿਆਰ ਹੋ ਜਾਂਦਾ। ਦੂਜਾ ਜਿਹੜਾ ਵੱਡੀ ਜਾਤੀ ਦਾ, ਉਹ ਤੇ ਸੇਕ ਲੱਗੇ ਤੋਂ ਪਿੱਛੇ ਪਰ ਸਕਦਾ, ਫਿਰ ਪਤੰਗਾ ਨਹੀਂ ਪਿੱਛੇ ਮੁੜਦਾ। ਜੀ ਜੀ, ਰਾਜਵਿੰਦਰ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਮਿੰਟੂ ਬਾਈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਬਾਈ ਜੀ, ਸਾਰੀ ਖਬਰ ਤਾਂ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਦਿੱਤੀ ਹੈ। ਤੁਹਾਡਾ ਐਨਾਲਿਸਿਸ ਜਿਹੜਾ ਤੇ ਬਿਲਕੁਲ ਜਤਿੰਦਰ ਪੰਨੂ ਜੀ ਉਹਨਾਂ ਦੇ ਰਾਹ ਵਾਲਾ ਹੈਗਾ। ਤੁਸੀਂ ਆਉਣ ਵਾਲੇ ਸਮੇਂ 'ਚ ਉਹਨਾਂ ਦੇ ਬਿਲਕੁਲ ਪੈੜ ਤੇ ਚੱਲੂਗੇ ਤੇ ਮੈਨੂੰ ਲੱਗਦਾ। ਤੇ ਦੂਸਰਾ ਸਵਾਲ ਮੇਰਾ ਇਹ ਆ ਮਿੰਟੂ ਬਾਈ, ਵੀ ਜਦੋਂ ਜੇਲ੍ਹ 'ਚ ਬੰਦਾ ਜਾਂਦਾ ਜਾਂ ਉਹਨੂੰ ਕਿਸੇ ਗੁਨਾਹ ਦੀ ਸਜ਼ਾ ਮਿਲਦੀ ਆ, ਤੇ ਉਹਨੂੰ ਇੱਕ ਇਹ ਹੁੰਦਾ ਕਿ ਉਹ ਆਪਣੀ ਜਿਹੜੀ ਕੀਤਾ ਗੁਨਾਹ ਆ ਉਹਦਾ ਉਹ ਆਪਣੇ ਉਹਨੂੰ ਦਿਲ ਨੂੰ ਫੀਲ ਹੋਵੇ ਜਾਂ ਪਛਤਾਵਾ ਉਹਦਾ ਕਰੇ। ਪਰ ਮੈਂ ਸਿਰਫ ਇਹ ਪੁੱਛਣਾ ਚਾਹੁੰਦਾ ਕਿ ਜਦੋਂ ਬਾਬਾ ਉੱਥੇ ਅਦਾਲਤ ਦੇ ਵਿੱਚ ਖੜਾ ਸੀ, ਕਹਿੰਦੇ ਹੱਥ ਜੋੜ ਕੇ ਖੜਾ ਰਿਹਾ ਉਹਨਾਂ ਟਾਈਮ, ਤੇ ਇਹ ਵੀ ਇੱਕ ਵੱਡੀ ਗੱਲ ਆ ਵੀ ਜਿਹਦੇ ਮੂਹਰੇ ਸਾਰੇ ਹੀ ਹੱਥ ਜੋੜਦੇ, ਉਹ ਅਦਾਲਤ ਦੇ ਵਿੱਚ ਹੱਥ ਜੋੜ ਕੇ ਖੜਾ ਰਿਹਾ, ਤੇ ਉਹਦੀ ਬੋਡੀ ਲੈਂਗੁਏਜ ਜਾਂ ਉਹਦਾ ਜਿਹੜਾ ਉਹਦਾ ਤੁਸੀਂ ਜੋ ਕਹਿਣਾ ਚਾਹੁੰਦਾ ਮੈਂ ਤੁਸੀਂ ਸਮਝ ਲੈਣਾ ਵੀ ਉਹ ਉੱਤੇ ਲੱਗਦਾ ਸੀ ਕੁਛ ਵੀ ਹਾਂ ਉਹਨੂੰ ਲੱਗ ਰਿਹਾ ਕੋਈ ਡਰ ਰਿਹਾ ਇਸ ਚੀਜ਼ ਦਾ ਜਾਂ ਕਿੱਦਾਂ, ਕਿਉਂਕਿ ਉਹਦੀ ਇੰਪ੍ਰੈਸ਼ਨ ਉਹਦੇ ਕੀ ਸੀਗੇ। ਤੇ ਦੂਸਰਾ ਮੈਂ ਛੋਟਾ ਜਿਹਾ ਨਾਲ ਇਹ ਕੁਐਸਚਨ ਪੁੱਛਣਾ ਚਾਹੁੰਦਾ ਕਿ ਜਿਹੜਾ DGP ਸੀਗਾ ਜਾਂ ਖੱਟੜ ਸਰਕਾਰ ਸੀ, ਇਹਦੇ ਉੱਤੇ ਅਦਾਲਤ ਨੇ ਕੋਈ ਸਖਤ ਟਿੱਪਣੀ ਜਾਂ ਆਉਣ ਵਾਲੇ ਟਾਈਮ ਦੇ ਵਿੱਚ ਜਾਂ ਅੱਜ ਦੀ ਡੇਟ ਦੇ ਵਿੱਚ ਕੀਤੀ ਕਿ ਜਾਂ ਉਹਨਾਂ ਜੀ? ਨਹੀਂ, ਦੇਖੋ ਜਿੱਥੋਂ ਤੱਕ ਖੱਟੜ ਦੀ ਸਰਕਾਰ ਤੇ ਟਿੱਪਣੀ ਦਾ ਸਵਾਲ ਆ, ਤੇ ਹਾਈ ਕੋਰਟ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਤੁਸੀਂ ਅਦਾਲਤ ਤੇ ਲੋਕਾਂ ਨੂੰ ਮੂਰਖ ਬਣਾ ਰਹੇ ਹੋ, ਗੁੰਮਰਾਹ ਕਰ ਰਹੇ ਹੋ। ਇਹ ਤੋਂ ਵੱਡੀ ਟਿੱਪਣੀ ਕੀ ਹੋ ਸਕਦੀ ਹੈ? ਅਦਾਲਤ ਇੱਕ ਸਟੇਟ ਆਪਰੇਟਸ ਮਸ਼ੀਨਰੀ ਨੂੰ ਇਹ ਗੱਲ ਕਹਿ ਦੇਵੇ ਕਿ ਤੁਸੀਂ ਲੋਕਾਂ ਨੂੰ ਗੁੰਮਰਾਹ ਕਰਦੇ ਪਏ ਹੋ, ਅਦਾਲਤ ਨੂੰ ਵੀ ਗੁੰਮਰਾਹ ਕਰਦੇ ਪਏ ਹੋ, ਧੋਖੇ 'ਚ ਰੱਖ ਰਹੇ ਹੋ, ਮੂਰਖ ਬਣਾ ਰਹੇ ਹੋ, ਇਹ ਤੋਂ ਸਖਤ ਟਿੱਪਣੀ ਦੀ ਅਸੀਂ ਕੀ ਆਸ ਰੱਖ ਸਕਦੇ ਹਾਂ ਜੀ? ਸੋ ਮੇਰੇ ਖਿਆਲ ਦੇ ਨਾਲ ਅਦਾਲਤ ਨੇ ਬੜੀ ਇਹਨਾਂ ਦੀ ਲੱਥੀ ਲਾਈ ਕਰ ਦਿੱਤੀ ਹੈ। ਹਾਲੇ ਲੱਥੀ ਲਾਈ ਹੋਣੀ ਆ ਹਾਲੇ, ਕਿਉਂਕਿ ਸੁਣਵਾਈ ਹੈ ਜਿਹੜੀ ਉਹ ਮੁੱਕੀ ਨਹੀਂ, ਇਹਨਾਂ ਦੀ ਸੁਣਵਾਈ ਫਿਰ ਕੱਲ ਤੋਂ ਸ਼ੁਰੂ ਹੈ, ਇਹਨਾਂ ਨੂੰ ਹਾਲੇ ਜਵਾਬ ਉੱਤੇ ਦੇਣੇ ਪੈਣਗੇ। ਤੇ ਦੂਜੀ ਗੱਲ ਜਿਹੜੀ ਕਹੀ ਤੁਸੀਂ ਪਛਤਾਵੇ ਦੀ, ਜੀ ਪਤਾ ਨਹੀਂ, ਦੇਖੋ ਹੁਣ ਇਹ ਤੇ ਬੰਦੇ ਤੇ ਡਿਪੈਂਡ ਕਰਦਾ, ਬੰਦੇ ਤੇ ਨਿਰਭਰ ਕਰਦਾ। ਜੇ ਕੋਈ ਬੰਦਾ ਸੋਚੇ ਤੇ ਅਣਜਾਣੇ 'ਚ ਹੋਈ ਗਲਤੀ ਦਾ ਵੀ ਉਹ ਬਹੁਤ ਜ਼ਿਆਦਾ ਪਛਤਾਵਾ ਕਰਦਾ। ਹਾਲਾਂਕਿ ਅਣਜਾਣੇ 'ਚ ਹੋਈ ਗਲਤੀ ਨੂੰ ਆਪਾਂ ਇਹ ਨਹੀਂ ਗਿਣਦੇ ਕਿ ਉਹਨੇ ਮਿੱਥ ਕੇ ਕੋਈ ਗੁਨਾਹ ਕੀਤਾ, ਉਹਨੂੰ ਗੁਨਾਹਗਾਰ ਨਹੀਂ ਗਿਣਿਆ ਜਾਂਦਾ, ਪਰ ਫਿਰ ਵੀ ਜਿਹੜੇ ਬੰਦੇ ਦੇ ਦਿਲ ਤੇ ਲੱਗ ਜਾਵੇ ਤੇ ਉਹ ਅਣਜਾਣੇ 'ਚ ਹੋਈ ਗਲਤੀ ਤੋਂ ਵੀ ਬਹੁਤ ਜ਼ਿਆਦਾ ਦੁਖੀ ਹੁੰਦਾ ਤੇ ਬਹੁਤ ਵੱਡਾ ਸਬਕ ਵੀ ਸਿੱਖ ਲੈਂਦਾ ਕਈ ਵਾਰੀ। ਤੇ ਜੇ ਬੰਦਾ ਢੀਠ ਆ ਫਿਰ ਉਹਨੂੰ ਭਾਵੇਂ ਫਾਹੀ ਵੀ ਟੰਗ ਦੇਣ, ਉਹਨੂੰ ਫਾਹੀ ਵੀ ਲਾ ਦੇਣ, ਕੋਠੀ ਵੀ ਲਾ ਦੇਣ, ਉਹਨੇ ਉੱਥੇ ਵੀ ਬਹਿ ਕੇ ਤੇ
ਆਪਣੀ ਖੇਡ ਜਿਹੜੀ ਖੇਡੀ ਜਾਣੀ ਹੈ, ਸੋ ਉਹਨੇ ਫਿਰ ਦਿਲ ਤੇ ਨਹੀਂ ਲਾਉਣੀ, ਜਿਹੜਾ ਹੋਇਆ ਹੀ ਠੀਕ ਹੈ। ਪਰ ਸਭ ਤੋਂ ਵੱਡੀ ਗੱਲ ਵੇਖਣ ਵਾਲੀ ਇੱਕ ਚੀਜ਼ ਇਹ ਹੁੰਦੀ ਆ ਕਿ ਅਦਾਲਤ ਦਾ ਉੱਥੇ ਇੱਕ ਕੋਡ ਆਫ ਕੰਡਕਟ ਹੁੰਦਾ ਹੈ ਜੀ। ਉੱਥੇ ਤੁਸੀਂ ਇਹ ਨਹੀਂ ਕਿ ਪਾ ਕੇ ਚੈਨੀਆਂ ਤੇ ਕਾਲਰ ਤਾਂ ਨੂੰ ਚੜਾ ਕੇ ਜਿੱਦਾਂ ਸਿਗਰਟਾਂ ਦੇ ਛੱਲੇ ਬਣਾ ਕੇ ਗੁੰਡੇ ਫਿਰਦੇ ਹੁੰਦੇ ਫਿਲਮਾਂ 'ਚ, ਏਦਾਂ ਚਲੇ ਜਾਓਗੇ। ਉੱਥੇ ਤੁਹਾਨੂੰ ਬਟਨ ਬੰਦ ਕਰਨੇ ਪੈਣਗੇ। ਤੁਹਾਡਾ ਫੋਨ ਜੇ ਤੁਹਾਡੇ ਕੋਲ ਆ ਉਹ ਸਾਇਲੈਂਟ ਹੋਣਾ ਚਾਹੀਦਾ ਜਾਂ ਆਫ ਹੋਣਾ ਚਾਹੀਦਾ। ਔਰ ਤੁਹਾਡੀ ਖੜਨ ਦੀ ਵੀ ਉੱਥੇ ਇੱਕ ਮਰਿਆਦਾ ਹੈ, ਕਿਉਂਕਿ ਤੁਸੀਂ ਮੁਲਜ਼ਮ ਹੋ। ਬਾਹਰ ਚਾਹੇ ਤੁਸੀਂ ਚੀਫ ਮਿਨਿਸਟਰ ਹੋ, ਬਾਹਰ ਚਾਹੇ ਪ੍ਰਧਾਨ ਮੰਤਰੀ ਹੋ, ਪਰ ਉੱਥੇ ਜਦੋਂ ਤੁਸੀਂ ਅਦਾਲਤ 'ਚ ਇੱਕ ਮੁਲਜ਼ਮ ਦੇ ਤੌਰ ਤੇ ਖੜੇ ਹੁੰਦੇ ਹੋ ਤਾਂ ਉੱਥੇ ਤੁਹਾਡੇ ਲਈ ਇੱਕ ਕੋਡ ਆਫ ਕੰਡਕਟ ਹੁੰਦਾ ਜਿਹੜਾ ਇਸ ਬਾਬੇ ਨੂੰ ਵੀ ਫੋਲੋ ਕਰਨਾ ਪਊਗਾ। ਜੇ ਉੱਥੇ ਕੋਈ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਖੜਾ ਹੋਵੇ ਉਹਨੂੰ ਵੀ ਫੋਲੋ ਕਰਨਾ ਪਊਗਾ। ਇਹ ਪਛਤਾਵਾ ਤੇ ਹੁਣ ਅੰਦਰ ਦੀ ਗੱਲ ਹੈ, ਅੰਤਰਾਤਮਾ ਦੀ ਗੱਲ ਹੈ, ਪਰ ਜਿਹੜੀ ਤੁਸੀਂ ਖੜਨ ਦੀ ਗੱਲ ਕੀਤੀ ਹੈ ਉਹ ਇੱਕ ਕੋਡ ਆਫ ਕੰਡਕਟ ਦਾ ਹਿੱਸਾ ਹੈ। ਉੱਥੇ ਸਾਰੇ ਇਸ ਤਰ੍ਹਾਂ ਖੜਦੇ। ਔਰ ਦੂਜੀ ਇੱਕ ਚੀਜ਼ ਮੈਂ ਤੁਹਾਨੂੰ ਆਪਣੇ ਨਿੱਜੀ ਤਜਰਬੇ ਦੇ ਆਧਾਰ ਤੇ ਦੱਸ ਦੇਣਾ, ਜਿੱਦਾਂ ਕੋਈ ਮਰਜ਼ੀ ਕਹਿੰਦਾ ਘਾਉਂਦਾ ਫੰਨੇ ਖਾ ਹੋਵੇ, ਖੱਬੀ ਖਾਨ ਹੋਵੇ, ਜਿੱਦਾਂ ਮਰਜ਼ੀ ਕੋਈ ਢੀਠ ਹੋਵੇ, ਪੱਥਰ ਦਿਲ ਹੋਵੇ, ਜਦੋਂ ਮੁਕੱਦਮਾ ਫੈਸਲੇ ਤੇ ਆਇਆ ਹੁੰਦਾ ਤੇ ਅਦਾਲਤ ਫੈਸਲਾ ਪੜ੍ਹ ਕੇ ਸੁਣਾਉਣ ਲੱਗਦੀ ਹੈ, ਦਿਲ ਸੱਚੀਓ ਭੂਆ ਭੂਆ ਕਰਦਾ, ਅੰਦਰੋਂ ਧੜਕ ਧੜਕ ਕਰਦਾ, ਪਰ ਭਾਵੇਂ ਜਿਵੇਂ ਮਰਜ਼ੀ ਬੰਦਾ ਦਿਖਾਈ ਦੀ ਕੋਸ਼ਿਸ਼ ਕਰੇ। ਤੇ ਬਾਕੀ ਜਿਹੜੀ ਗੱਲ ਕਰ ਰਹੇ ਸੀਗੇ ਜਿਹੜੇ ਪੱਤਰਕਾਰ ਦਾ ਤੁਸੀਂ ਨਾਂ ਲੈ ਕੇ ਗਏ ਆ, ਤੇ ਸਾਰੇ ਜਾਣੇ ਜਿਹੜੇ ਉਹ ਜਾਣਦੇ ਨੇ ਤੇ ਕਾਫੀ ਜਾਣੇ ਉਹ ਕਹਿੰਦੇ ਨੇ ਵੀ ਜੋ 84 ਦਾ ਜਿਹੜਾ ਵੇਲਾ ਸੀ ਉਸ ਟਾਈਮ ਦੇ ਉੱਤੇ ਉਹਨਾਂ ਦੀ ਪੱਤਰਕਾਰੀ ਦੇ ਉੱਤੇ ਕਈ ਤਰੀਕੇ ਦੇ ਪ੍ਰਸ਼ਨ ਚਿੰਨ੍ਹ। ਬਾਕੀ ਮਿੰਟੂ ਗੁਰੂਸਰੀਆ ਹੁਣ ਉਹਨੂੰ ਮਿੰਟੂ ਗੁਰੂਸਰੀਆ ਹੀ ਰਹਿਣ ਦਿੱਤਾ ਜਾਵੇ ਤਾਂ ਉਹ ਵਧੀਆ ਆ। ਕਿਸੇ ਉਹ ਆਪਣੀ ਪੈੜ ਆਪਣੀ ਪਛਾਣ ਜਿਹੜੀ ਉਹ ਖੁਦ ਬਣਾ ਕੇ ਰੱਖੀ ਹੋਈ ਆ। ਤੇ ਮਿੰਟੂ ਜੀ ਅਗਲੇ ਜਿਹੜੇ ਆਪਾਂ ਕਾਲਰ ਉਹਨਾਂ ਨਾਲ ਗੱਲ ਕਰਦੇ ਆ, ਕਸ਼ਮੀਰਾ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜੀ ਮੇਰਾ ਸਵਾਲ ਇਹੀ ਆ ਜੀ ਕਿ ਜਦੋਂ ਕਿ ਆਫਤ ਆਉਂਦੀ ਆ ਜਾਂ ਕੋਈ ਗੜਬੜ ਹੁੰਦੀ ਆ ਤੇ ਗਰੀਬ ਹੀ ਮਾਰਿਆ ਜਾਂਦਾ, ਜ਼ਿਆਦਾ ਹੀ ਗਰੀਬ ਹੀ ਰਗੜ ਹੁੰਦਾ ਆ, ਤੇ ਇਹਨਾਂ ਵਾਸਤੇ ਕਦੋਂ ਨੂੰ ਗਰੀਬਾਂ ਨੂੰ ਵਿਚਾਰਿਆਂ ਨੂੰ ਕੋਈ ਠੰਡੀ ਹਵਾ ਆਊਗੀ? ਬਸ ਮੇਰਾ ਇਹੋ ਹੀ ਸਵਾਲ ਆ ਜੀ। ਥੈਂਕ ਯੂ ਜੀ। ਦੇਖੋ ਤੁਹਾਡੇ ਸਵਾਲ ਦਾ ਜਵਾਬ ਲੱਭਦੇ ਪਤਾ ਨਹੀਂ ਕਿੰਨੇ ਲੋਕ ਚਲੇ ਗਏ ਜਾਂ ਕਿੰਨੀਆਂ ਪੀੜ੍ਹੀਆਂ ਚਲੇ ਗਈਆਂ। ਅਸੀਂ ਤੇ ਆਪ ਜਵਾਬ ਲੱਭਦੇ ਪਏ ਹਾਂ, ਕਿਉਂਕਿ ਅਸੀਂ ਇੱਥੇ ਜੀ ਪੁਲ ਦੇਖਦੇ ਹਾਂ ਤੇ ਪੁਲਾਂ ਦੇ ਥੱਲੇ ਬਹੁਤ ਸਾਰੇ ਉਹ ਲੋਕ ਵੀ ਦੇਖਦੇ ਹਾਂ ਜਿਨ੍ਹਾਂ ਦੀ ਛਾਤੀ ਪੁਲ ਆ ਜੀ। ਅਸੀਂ ਜੇ ਉੱਚੀਆਂ ਇਮਾਰਤਾਂ ਦੇਖਦੇ ਹਾਂ ਤੇ ਉਹਨਾਂ ਦੇ ਪਰਛਾਵੇਂ ਹੇਠ ਉਹ ਲੋਕ ਵੀ ਬੈਠੇ ਦੇਖਦੇ ਹਾਂ ਜਿਨ੍ਹਾਂ ਲਈ ਰੋਟੀ ਹੈ ਜਿਹੜੀ ਉਹ ਇੱਕ ਹਸੀਨ ਸੁਪਨਾ, ਜਿੱਦਣ ਉਹ ਹਕੀਕਤ 'ਚ ਤਬਦੀਲ ਹੋ ਜਾਵੇ ਤੇ ਉਹਨਾਂ ਦੇ ਭਾਗ ਜਿਹੜੇ ਖੁੱਲ ਜਾਂਦੇ ਆ। ਜੇ ਉਹ ਸੁਪਨਾ ਹੀ ਰਹਿ ਜਾਵੇ ਤੇ ਫਿਰ ਪਾਣੀ ਰੋਟੀ ਦਾ ਕੰਮ ਕਰਦਾ ਰਹਿੰਦਾ। ਸੋ ਇਹ ਬਹੁਤ ਵੱਡੇ ਸਵਾਲ ਹੈ, ਬੁਨਿਆਦੀ ਸਵਾਲ ਆ, ਔਰ ਮੈਂ ਇਸ ਗੱਲੋਂ ਤੁਹਾਡਾ ਸ਼ੁਕਰਗੁਜ਼ਾਰ ਹਾਂ, ਤੁਹਾਡਾ ਧੰਨਵਾਦ ਕਰਦਾ ਕਿ ਧਰਮ ਦੇ ਮਾਮਲੇ ਤੇ ਅਸੀਂ ਚਰਚਾ ਕਰਦੇ ਪਏ ਹਾਂ। ਇੱਕ ਅਧਿਆਤਮਕ ਗੁਰੂ ਜੇ ਆਪਣੇ ਆਪ ਨੂੰ ਘਾਉਂਦਾ, ਜਿਹੜਾ ਅੱਜ ਬਲਾਤਕਾਰ ਦੇ ਦੋਸ਼ਾਂ ਵਿੱਚ ਜੇਲ੍ਹ ਚਲੇ ਗਿਆ, ਸਾਰੇ ਉਹਦੀ ਚਰਚਾ ਕਰਦੇ ਪਏ ਆ, ਸਾਰੇ ਉਹਦੇ ਬਾਰੇ ਸੋਚਦੇ ਪਏ ਆ ਕਿ ਗਾਂਹ ਕੀ ਹੋਣਾ ਹੈ, ਜਾਂ ਉਹਦੇ ਨਾਲ ਜੁੜੇ ਲੋਕਾਂ ਬਾਰੇ ਸੋਚਦੇ ਆ, ਜਾਂ ਉਹਦੇ ਨਾਲ ਜੁੜੇ ਨਤੀਜਿਆਂ ਬਾਰੇ ਸੋਚਦੇ ਆ। ਤੁਸੀਂ ਫਿਰ ਵੀ ਗਰੀਬ ਬਾਰੇ ਸੋਚਿਆ। ਮੈਂ ਇੰਨੇ ਲਈ ਤੁਹਾਨੂੰ ਸਲਾਮ ਕਹੂੰਗਾ ਕਿ ਤੁਸੀਂ ਚਲੋ ਗਰੀਬ ਬਾਰੇ ਸੋਚਿਆ। ਇਹ ਗਰੀਬ ਕਦੋਂ ਇਹ ਬੁਨਿਆਦੀ ਲੋੜਾਂ ਦੀ ਪੂਰਤੀ ਕਰਨ ਜੋਗਾ ਹੋਊ, ਕਦੋਂ ਉਹਨੂੰ ਬਰਾਬਰਤਾ ਮਿਲੂ, ਕਦੋਂ ਉਹਨੂੰ ਬਰਾਬਰ ਦੇ ਮੌਕੇ ਮਿਲਣਗੇ, ਇਹਦੀ ਕੋਈ ਮਿਆਦ ਨਹੀਂ ਆਪਾਂ ਮਿਲ ਸਕਦੇ। ਇਹ ਸਦੀਆਂ ਤੋਂ ਪਿਆ ਹੋਇਆ ਖੱਪਾ ਇਹ ਮਿਟਣਾ ਚਾਹੀਦਾ ਸੀ। ਆਜ਼ਾਦੀ ਤੋਂ ਬਾਅਦ, ਡੈਮੋਕ੍ਰੇਸੀ ਹੋਣ ਚਾਉਣ ਤੋਂ ਬਾਅਦ ਮਿਟਣਾ ਚਾਹੀਦਾ ਸੀ, ਪਰ ਬਦਕਿਸਮਤੀ ਹੈ ਇੱਥੋਂ ਦੇ ਲੋਕਾਂ ਦੀ। ਉਹਨਾਂ ਨੂੰ ਹਾਕਮ ਇਹੋ ਜਿਹੇ ਨਿਕੰਮੇ ਮਿਲੇ ਆ ਕਿ ਇਹ ਖੱਪਾ ਹੋਰ ਵੱਧਦਾ ਗਿਆ। ਅੱਜ ਜੇ ਤੁਸੀਂ ਦੇਖੋ 1% ਆਬਾਦੀ ਕੋਲ ਇਸ ਦੇਸ਼ ਦੀ 60% ਪੂੰਜੀ ਹੈ ਜਿਹੜੀ ਸੁੰਗੜ ਕੇ ਚਲੇ ਗਈ ਆ। ਜਦੋਂ ਇਹ ਪੂੰਜੀ ਕੁਛ ਹੱਥਾਂ 'ਚ ਇਹਦਾ ਕੇਂਦਰੀਕਰਨ ਹੋ ਰਿਹਾ ਤੇ ਤੁਸੀਂ ਆਪ ਹੀ ਸਮਝ ਲਓ ਕਿ ਗਰੀਬ ਜਿਹੜਾ ਗਰੀਬ ਆ ਉਹ ਹੋਰ ਗਰੀਬ ਤੇ ਹੋ ਸਕਦਾ, ਉਹਦੇ ਅਮੀਰ ਹੋਣ ਦੀ ਹਾਲ ਦੀ ਘੜੀ ਤੇ ਅਸੀਂ ਉਮੀਦ ਨਹੀਂ ਕਰ ਸਕਦੇ। ਜੀ ਜੀ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਲక్ష్మణ ਸਿੰਘ ਜੋਹਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਬੰਟੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਨ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਜੀ ਸਵਾਲ ਬੰਟੂ ਜੀ ਮੇਰਾ ਇਹ ਨਿੱਕਾ ਜਿਹਾ ਸਵਾਲ ਆ। ਜਦ ਇਹਨੇ ਪਿਛਲੇ ਸਾਲਾਂ ਵਿੱਚ ਗੁਰੂ ਗੋਬਿੰਦ ਸਿੰਘ ਦਾ ਸਾਂਗ ਰਚਿਆ ਸੀ ਬੜਾ ਦਿਲ ਕਰਕੇ, ਸਾਡੇ ਗੁਰੂ ਸਾਹਿਬ ਤਾਂ ਸਾਰਾ ਪਰਿਵਾਰ ਵਾਰਤਾ, ਉਹ ਤਾਂ ਅੱਖਾਂ ਚੋਂ ਹੰਝੂ ਨਹੀਂ ਘੇਰੇ, ਤੇ ਅੱਜ ਅਦਾਲਤ ਸਾਹਮਣੇ ਅਜੇ ਦੋਸ਼ੀ ਕਰਾ ਦਿੱਤਾ, ਕੋਈ ਸਜ਼ਾ ਦੀ ਸਲਾਈ ਤੇ ਰੋਂਦਾ ਕਾਹਤੇ ਸੀ ਉਹਦਾ ਸਾਂਗ ਰਚਣ ਵਾਲਾ? ਇਹ ਮੈਨੂੰ ਜ਼ਰੂਰ ਦੱਸਿਓ ਜੀ, ਇਹ ਕਿੱਡੇ ਕੁ ਦਿਲ ਵਾਲਾ ਜੀ।
ਨਹੀਂ, ਇਹ ਤੇ ਤੁਲਨਾ ਹੀ ਤੁਹਾਡੀ ਮੇਰੇ ਖਿਆਲ ਦੇ ਨਾਲ ਬਹੁਤ ਗਲਤ ਹੈ, ਬਹੁਤ ਗਲਤ ਹੈ। ਕਿੱਥੇ ਗੁਰੂ ਸਾਹਿਬ, ਕਿੱਥੇ ਇੱਕ ਦੁਨਿਆਵੀ ਸ਼ਖਸ, ਇਹਦੇ ਤੇ 36 ਕਿਸਮ ਦੇ ਦੋਸ਼ ਲੱਗਦੇ ਆ। ਇਹ ਤੇ ਤੁਲਨਾ ਹੀ ਤੁਹਾਡੀ ਨਿਰਾਰਥ ਆ। ਮੈਂ ਕਹੂੰਗਾ ਕਲਪਨਾ ਹੀ ਸਾਡੀ ਨਿਰਾਰਥ ਆ, ਸਾਡੀ ਸੋਚ ਹੀ ਨਿਰਾਰਥ ਆ। ਇੱਕ ਦੁਨਿਆਵੀ ਬੰਦਾ ਗੁਰੂ ਸਾਹਿਬ ਦੀ ਰੀਸ ਕਿੱਥੇ ਕਰ ਸਕਦਾ ਹੈ? ਉਹਨਾਂ ਦੇ ਜਿਗਰੇ ਦੀ, ਉਹਨਾਂ ਦੇ ਜੀਰੇ ਦੀ ਮਿਸਾਲ ਮੇਰੇ ਖਿਆਲ ਦੇ ਨਾਲ ਇਤਿਹਾਸ, ਪੂਰੇ ਸੰਸਾਰ ਦੇ ਇਤਿਹਾਸ ਚ ਚੁੱਕ ਕੇ ਅਸੀਂ ਦੇਖੀ ਸ਼ਾਇਦ ਹੀ ਕੋਈ ਮਿਲੇ। ਇਸ ਬੰਦੇ ਦੀ ਤੇ ਤੁਲਨਾ ਜਿਹੜੀ ਮੇਰੇ ਖਿਆਲ ਦੇ ਨਾਲ ਗੈਰ ਵਾਜਬ ਆ। ਅਸੀਂ ਗੱਲ ਜਿਹੜੀ ਕਰੀਏ ਉਹ ਇਹ ਕਰੀਏ ਕਿ ਜੋ ਸਵਾਂਗ ਰਚਿਆ ਸੀ, ਉਸ ਤੋਂ ਬਾਅਦ ਜੋ ਪੰਜਾਬ ਦੇ ਵਿੱਚ ਹੋਇਆ, ਜਿਨ੍ਹਾਂ ਲੋਕਾਂ ਨੇ ਕਰਵਾਇਆ, ਭੀੜਾਂ ਨੂੰ ਲੀਡ ਕੀਤਾ, ਬਾਅਦ ਦੇ ਵਿੱਚ ਉਹੀ ਲੋਕ ਜਿਹੜੇ ਅਖਬਾਰਾਂ 'ਚ ਪਹਿਲਾਂ ਇਸ਼ਤਿਹਾਰ ਦਿੰਦੇ ਰਹੇ ਆਪਣੇ ਪੱਧਰ ਤੇ, ਫਿਰ ਬਾਅਦ ਦੇ ਵਿੱਚ ਉਹੀ ਲੋਕ ਜਾ ਕੇ ਵੋਟਾਂ ਮੰਗਣ ਚਲੇ ਗਏ, ਉਹੀ ਲੋਕ ਬਾਅਦ ਦੇ ਵਿੱਚ ਉਹਨੂੰ ਮਾਫੀ ਦਿਵਾਉਣ ਵੀ ਚਲੇ ਗਏ, ਫਿਰ ਉਹਨਾਂ ਨੇ ਮਾਫੀਨਾਮਾ ਕੈਂਸਲ ਵੀ ਕਰਾ ਦਿੱਤਾ। ਅਸੀਂ ਉਹਨਾਂ ਬਾਰੇ ਸੋਚੀਏ ਕਿ ਜੋ ਨੁਕਸਾਨ ਉਹਨਾਂ ਲੋਕਾਂ ਨੇ ਉਦੋਂ ਕਰਵਾਇਆ ਸੀਗਾ, ਉਹਦੀ ਪੂਰਤੀ ਕੌਣ ਕਰੇਗਾ? ਜੀ ਰਾਜਵਿੰਦਰ ਧਾਲੀਵਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਮਿੰਟੂ ਜੀ, ਤੇ ਰੇਡੀਓ ਪ੍ਰੋਗਰਾਮ ਸਾਰੇ ਸਰੋਤਿਆਂ ਨੂੰ ਤੇ ਸਾਰੇ ਹੋਸਟ ਤੁਹਾਨੂੰ ਬਹੁਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਗੱਲਾਂ ਦੋ ਹੀ ਪੁੱਛਣੀਆਂ। ਇੱਕ ਤਾਂ ਮੈਂ ਤੁਹਾਡੇ ਜਵਾਬ ਹੀ ਦੇਣਾ, ਜਿਹੜੇ ਵੀਰ ਜੀ ਤੁਹਾਨੂੰ ਹੁਣੀ ਪੁੱਛ ਕੇ ਗਏ ਸੀ ਨਾ ਵੀ ਉਹਦੇ ਨਾਲ ਦੀ ਕੁੜੀ ਨੂੰ ਕਿਉਂ ਭੇਜਿਆ ਗਿਆ, ਉਹ ਦੂਸਰੇ ਪਾਸੇ ਰੇਡੀਓ ਤੋਂ ਖਬਰ ਸੁਣੀ ਸੀ, ਉਹ ਬੰਦੇ ਨੇ, ਮੈਂ ਵੀ ਸੁਣੀ ਸੀ ਕਿ ਕੁੜੀ ਨੂੰ ਨਾਲ ਰਹਿਣ ਦੀ ਆਗਿਆ ਦਿੱਤੀ ਹੈ। ਹੁਣੇ ਦੂਸਰੇ ਰੇਡੀਓ ਤੇ ਖਬਰ ਆਈ ਸੀ, ਪਤਾ ਨਹੀਂ ਉਹ ਸੱਚ ਹੈ ਕਿ ਝੂਠ। ਜੀ ਦੂਸਰੀ ਗੱਲ ਬੇਨਤੀ ਹੈ, ਜਿਹੜਾ ਆਪਾਂ ਨੂੰ ਪਤਾ ਲੱਗ ਗਿਆ ਵੀ ਖੱਟੜ ਫੇਲ ਹੈ ਜਾਂ ਖੱਟੜ ਨੇ ਜਾਣ ਬੁੱਝ ਕੇ ਮੱਕੜਪੁਣਾ ਕੀਤਾ ਜਾਂ ਰੱਕੜਪੁਣਾ ਕੀਤਾ, ਪੰਜਾਬ ਦੇ ਨਾਲ ਧੋਖਾ ਕੀਤਾ, ਉਹ ਤਾਂ ਤੁਸੀਂ ਦੱਸ ਚੁੱਕੇ ਬਹੁਤ। ਇਹ ਵੀ ਦੱਸਿਓ ਵੀ ਕੈਪਟਨ ਨੇ ਪੰਜਾਬ ਦੇ ਵਾਸਤੇ ਸਹੀ ਤਰੀਕਾ ਕੀਤਾ ਹੈ ਤੇ ਕੈਪਟਨ ਇਸ ਗੱਲ 'ਚ ਕਾਮਯਾਬ ਰਿਹਾ। ਦੂਸਰੀ ਗੱਲ, ਇੱਕ ਕੱਲ ਮੈਂ ਰੇਡੀਓ ਪੰਜਾਬ ਨੂੰ ਵੀ, ਇਹਨਾਂ ਨੂੰ ਵੀ ਭੇਜੀ ਸੀ ਫੇਸਬੁੱਕ ਤੇ ਖਬਰ, ਕਾਫੀ ਉਹ ਮੈਂ ਦੇਖੀ ਵਾਇਰਲ ਹੋਈ। 15-20 ਅਕਾਲੀ ਬੈਠੇ ਨੇ ਤੇ ਉਹਨਾਂ ਨੇ ਕਿਹਾ, ਸਿਕੰਦਰ ਦਾ ਨਾਮ ਲਿਆ ਵੀ ਅਸੀਂ ਇਹਨੂੰ ਪੂਰੀ ਸਪੋਰਟ ਕਰਦੇ ਹਾਂ, ਇਹ ਕੇਸ ਇਹਦੇ ਤੇ ਗਲਤ ਹੈ। ਤੀਸਰੀ, ਜਿਹੜਾ ਜਥੇਦਾਰ ਹੈ ਉਹ ਕਹੀ ਜਾਂਦਾ ਸੀਗਾ ਵੀ ਮੈਨੂੰ ਬਹੁਤ ਡਰ ਹੈ ਗੁਰਦਿਆਂ ਤੇ ਅਟੈਕ ਨਾ ਹੋ ਜਾਣ ਤੇ ਇਹ ਗੱਲ ਗਲਤ ਹੋ ਰਹੀ ਹੈ। ਪਰ ਦੋ ਗੱਲਾਂ ਮੇਰੀਆਂ ਤਾਂ ਜ਼ਰੂਰ ਦੱਸ ਦਿਓ ਵੀ ਕੈਪਟਨ ਕਾਮਯਾਬ ਹੈ, ਅਕਾਲੀਆਂ ਨੇ ਜਿਹੜੀ ਗੱਲ ਖਬਰ ਲਾਈ ਸੋ ਗਲਤ ਸੀ ਕਿ ਠੀਕ ਸੀ? ਮਿਹਰਬਾਨੀ ਜੀ। ਦੇਖੋ ਪਹਿਲੀ ਜਿਹੜੀ ਚੀਜ਼ ਆ, ਮੇਰੇ ਤੇ ਮੰਨਣ 'ਚ ਆਉਂਦਾ ਨਹੀਂ ਕਿ ਇੱਕ ਬੰਦਾ ਜੁਡੀਸ਼ੀਅਲ ਹੋਵੇ ਔਰ ਰੇਪ ਚਾਰਜਸ ਦੇ ਵਿੱਚ ਉਹ ਕਨਵਿਕਟਡ ਹੋਵੇ, ਉਹਦੇ ਨਾਲ ਇਸ ਤਰ੍ਹਾਂ ਲੜਕੀ ਨੂੰ ਰਹਿਣ ਦੀ ਇਜਾਜ਼ਤ ਦਿੱਤੀ ਜਾਏਗੀ। ਮੈਂ ਨਹੀਂ ਮੰਨਦਾ। ਹੋ ਗਿਆ ਹੋਵੇ, ਕੋਈ ਪ੍ਰੋਵੀਜ਼ਨ ਹੋਵੇ, ਮੈਨੂੰ ਪਤਾ ਨਹੀਂ, ਪਰ ਅੱਜ ਤੱਕ ਸੱਚ ਜਾਣਿਓ, ਮੈਂ ਤੇ ਖੁਦ 4-5 ਸਾਲ ਕੈਦ ਕੱਟੀ ਆ। ਮੈਂ ਤੇ ਕਦੇ ਨਾ ਕਿਸੇ ਕੈਦੀ ਦੇ ਮੂੰਹ ਸੁਣਿਆ, ਨਾ ਕਦੀ ਮੈਂ ਅੱਖੀ ਵੇਖਿਆ। ਜੇ ਇਹ ਹੋਇਆ ਤੇ ਮੈਂ ਕੋਸ਼ਿਸ਼ ਕਰੂੰਗਾ ਦੇਖਣ ਜਾਣਨ ਦੀ ਕਿ ਮੈਂ ਅੱਜ ਤੱਕ ਇਹ ਕਿਉਂ ਨਹੀਂ ਵੇਖ ਸਕਿਆ। ਔਰ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦਿੰਦਾ, ਇੱਕ ਚੀਜ਼ ਮੈਂ ਜ਼ਰੂਰ ਵੇਖੀ ਹੈ, ਜਦੋਂ 20 ਸਾਲ ਕੈਦ ਹੋ ਜਾਂਦੀ ਹੈ, ਉਸ ਤੋਂ ਬਾਅਦ ਜਦੋਂ ਕੋਈ ਬੰਦਾ 8 ਸਾਲ 10 ਸਾਲ ਕੈਦ ਕੱਟ ਲੈਂਦਾ, ਉਹਨੂੰ ਓਪਨ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ। ਨਾਭਾ, ਇੱਥੇ ਸਾਡੇ ਪੰਜਾਬ ਦੇ ਵਿੱਚ ਨਾਭਾ ਓਪਨ ਜੇਲ੍ਹ ਆ। ਉੱਥੇ ਕੁਝ ਕੈਦੀਆਂ ਦੇ ਪਰਿਵਾਰ ਜਿਹੜੇ ਜਾ ਕੇ ਉਹਨਾਂ ਦੇ ਨਾਲ ਰਹਿੰਦੇ ਆ। ਇਹ ਚੀਜ਼ ਮੈਂ ਦੇਖੀ ਹੈ। ਉਹ ਸਿਰਫ ਤੇ ਸਿਰਫ ਉਹਨਾਂ ਲੋਕਾਂ ਲਈ ਹੈ ਜਿਹੜੇ ਕਤਲ ਦੇ ਦੋਸ਼ ਦੇ ਵਿੱਚ ਉਮਰ ਕੈਦੀ ਹੁੰਦੇ ਆ। ਇਸ ਤੋਂ ਇਲਾਵਾ ਇਸ ਤਰ੍ਹਾਂ ਦਾ ਮੈਂ ਕੋਈ ਅੱਜ ਤੱਕ ਮੈਂ ਕੋਈ ਮਿਸਾਲ ਨਹੀਂ ਦੇਖੀ। ਜੇ ਅੱਜ ਕੋਈ ਬੰਦਾ ਸਾਬਤ ਕਰ ਰਿਹਾ ਤਾਂ ਉਹ ਪਤਾ ਨਹੀਂ ਕਿਹੜੇ ਆਧਾਰ ਤੇ ਕਰ ਰਿਹਾ, ਪਰ ਮੇਰੇ ਮੰਨਣ 'ਚ ਨਹੀਂ ਆਉਂਦੀ। ਫਿਰ ਵੀ ਮੈਂ ਕਿਸੇ ਦੀ ਗੱਲ ਨੂੰ ਰੱਦ ਨਹੀਂ ਕਰਦਾ। ਕਿਸੇ ਨੇ ਕੋਈ ਰੱਖਿਆ, ਪਤਾ ਨਹੀਂ ਉਹਦੇ ਕੋਲ ਕੀ ਤੱਥ ਆ, ਮੈਂ ਜ਼ਰੂਰ ਉਹਨੂੰ ਪੜਚੋਲਣ ਦੀ ਕੋਸ਼ਿਸ਼ ਕਰੂੰ, ਪਰ ਮੇਰੇ ਮੰਨਣ 'ਚ ਗੱਲ ਨਹੀਂ ਆਉਂਦੀ। ਪਰ ਮੈਂ ਹਰੇਕ ਦੇ ਵਿਚਾਰ ਦਾ ਇਸਤਕਬਾਲ ਜ਼ਰੂਰ ਕਰਦਾ। ਜਿਹੜੀ ਦੂਜੀ ਗੱਲ ਕਹੀ ਤੁਸੀਂ, ਉਹ ਜਿਹੜੀ ਖਬਰ ਲੱਗੀ ਹੈ, ਦੇਖੋ ਅਕਾਲੀਆਂ ਦੇ ਸਮਰਥਨ ਦੀ, ਉਹਦੇ 'ਚ ਇਹ ਆ ਕਿ ਪੱਤਰਕਾਰ ਤੇ ਉਹਨਾਂ ਨੇ ਮਾਣਹਾਨੀ ਕੇਸ ਕਰਨ ਦਾ ਉਹਨਾਂ ਨੂੰ ਚੇਤਾ ਵੀ ਦਿੱਤਾ ਕਿ ਖਬਰ ਜਿਹੜੀ ਹੈ ਗਲਤ, ਖੰਡਨ ਵੀ ਕਰ ਦਿੱਤਾ। ਪਾਰਟੀ ਵੱਲੋਂ ਵੀ ਖੰਡਨ ਆ ਗਿਆ, ਜਿਹੜੇ ਕਾਉਂਸਲਰ ਦੇ ਵੱਲੋਂ ਖਬਰ ਲੱਗੀ ਸੀਗੀ ਉਹਦਾ ਵੀ ਖੰਡਨ ਆ ਗਿਆ। ਪੱਤਰਕਾਰ ਕਹਿੰਦਾ ਕਿ ਨਹੀਂ ਜੀ ਏਦਾਂ ਹੋਇਆ। ਹੁਣ ਦੋਨਾਂ 'ਚੋਂ ਪਤਾ ਨਹੀਂ ਕੌਣ ਸੱਚਾ ਕੌਣ ਝੂਠਾ। ਪਰ ਇੱਕ ਗੱਲ ਇਹ ਆ ਕਿ ਜੇ ਕੋਈ ਕਾਉਂਸਲਰ ਜਾਂ ਪੰਚਾਇਤ ਮੈਂਬਰ ਜਾਂ ਕੋਈ 2-4 ਪਿੰਡਾਂ ਦੀਆਂ ਪੰਚਾਇਤਾਂ ਆਪਣੇ ਪੱਧਰ ਤੇ ਜਾ ਕੇ ਕਿਸੇ ਡੇਰੇ ਨੂੰ ਕਹਿ ਦੇਣ ਕਿ ਅਸੀਂ ਤੁਹਾਡੇ ਨਾਲ ਆ, ਤਾਂ ਫਿਰ ਅਸੀਂ ਪਾਰਟੀ ਨੂੰ ਨਾਲ ਜੋੜ ਦਈਏ ਮੇਰੇ ਖਿਆਲ ਦੇ ਨਾਲ, ਜਾਂ ਉਸ ਪਾਰਟੀ ਨੂੰ ਚਲਾਉਣ ਵਾਲਿਆਂ ਨੂੰ ਨਾਲ ਜੋੜ ਦਈਏ।
ਤਾਂ ਕਿਤੇ ਨਾ ਕਿਤੇ ਇਹ ਅਧੂਰੇ ਤੱਥ ਵਾਲੀ ਗੱਲ ਆ ਜੀ। ਜਾਂ ਤੇ ਕੋਈ ਅਧਿਕਾਰਤ ਸਾਡੇ ਕੋਲ ਕੋਈ ਪ੍ਰੈਸ ਨੋਟ ਹੋਵੇ, ਕਿਸੇ ਦਾ ਕੋਈ ਅਧਿਕਾਰਤ ਉਸ ਬੰਦੇ ਦਾ ਬਿਆਨ ਹੋਵੇ ਜਿਹੜਾ ਪਾਰਟੀ ਨੂੰ ਚਲਾ ਰਿਹਾ, ਜਾਂ ਕੋਈ ਓਫੀਸ਼ੀਅਲ ਹੋਵੇ, ਫਿਰ ਤੇ ਅਸੀਂ ਮੰਨ ਲਈਏ। ਜੀ ਜੀ। ਤੀਜੀ ਗੱਲ ਜਿਹੜੀ ਇਹਨਾਂ ਨੇ ਕਹੀ ਸੀਗੀ ਉਹ ਹੁਣ ਮੈਂ ਭੁੱਲ ਗਿਆ, ਕਿਉਂਕਿ ਮੈਂ ਭੁਲੱਕੜ ਆਦਮੀ, ਇੱਕ ਦੋ ਗੱਲਾਂ ਚੇਤੇ ਰੱਖ ਸਕਦਾ। ਬਿਲਕੁਲ। ਤੇ ਆਪਣੇ ਨਾਲ ਜਿਹੜੇ ਅਗਲੇ ਕਾਲਰਸ ਆਪਾਂ ਉਹਨਾਂ ਵੱਲ ਰੁਖ ਕਰਦੇ ਹਾਂ। ਆਸਟਰੀਆ ਤੋਂ ਜੁੜੇ ਨੇ ਜਸਵੰਤ ਸਿੰਘ ਜੌਹਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਸਤਿ ਸ੍ਰੀ ਅਕਾਲ ਜੀ। ਭਾਜੀ ਆਪਣੇ ਮਿੰਟੂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇੱਕ ਤਾਂ ਭਾਜੀ ਇਹਨੂੰ ਜੋ ਬਾਕੀ ਆਪਾਂ ਵਿਚਾਰ ਇਹਨੂੰ ਬਾਬਾ ਕਹਿਣਾ ਛੱਡੋ, ਇਹ ਤਾਂ ਨਾ ਹੀ ਬਲਾਤਕਾਰੀ ਹੈ ਜੀ। ਬਾਬਾ ਦਾ ਜੋੜੋ ਨਾ ਜੀ ਇਹਨਾਂ ਦੇ ਨਾਲ, ਏਦਾਂ ਦੇ ਬੰਦੇ ਉਹਨਾਂ ਨੂੰ ਪਤਾ ਹੀ ਹੈ ਜੀ ਜਿਹਨੇ ਘੱਟੋ ਘੱਟ 50 ਕੁੜੀਆਂ ਸ਼ੋਸ਼ਣ ਕੀਤਾ। ਇੱਕ ਉਹ 2 ਭੈਣਾਂ ਨੂੰ ਸਲਾਮ ਹੈ ਉਹਨਾਂ ਨੂੰ ਜੀ, ਜਿਨ੍ਹਾਂ ਨੇ 15 ਸਾਲ ਕੇਸ ਲੜਿਆ ਜੀ। ਜਿਹਦੇ ਵਿੱਚ ਆਪਾਂ ਇਹ ਨਹੀਂ ਕਹਿੰਦੇ ਕੋਈ ਵੀ ਸਾਡਾ ਜਾਂ ਹਿੰਦੂ ਧਰਮ ਜਾਂ ਸਿੱਖ ਧਰਮ ਜਾਂ ਕੋਈ ਹੋਰ ਸੰਸਥਾ ਨਹੀਂ ਜੁੜੀ ਨਾਲ ਉਹਨਾਂ ਦੇ, ਉਹ ਇਕੱਲੀ ਵਿਚਾਰੀਆਂ ਅਜੇ ਤੱਕ ਖੜੀਆਂ, ਤੇ ਸਲਾਮ ਹੈ ਉਹਨਾਂ ਨੂੰ ਜੀ, ਬਹੁਤ ਤਕੜਾ ਜੀ। ਤੇ ਬਾਕੀ ਇਹਨੂੰ ਜੀ ਇੰਨੀ ਇਹ ਹੈ ਜੀ ਵੀ ਕੀਤੇ ਦੀ ਸਜ਼ਾ ਮੈਨੂੰ ਭੁਗਤੂਗਾ। ਇੱਕ ਕੇਸ ਨਹੀਂ 6 ਕੇਸ ਇਹਦੇ ਉੱਪਰ ਜੀ ਘੱਟੋ ਘੱਟ, ਜਿਹੜੇ ਕਤਲ ਦੇ ਵੀ ਹੈ ਜੀ। ਬਾਕੀ ਆਪਾਂ ਕਹਿੰਦੇ ਬਹੁਤ ਵਧੀਆ ਫੈਸਲਾ ਹੈ, ਲੋਕਾਂ ਦਾ ਵਿਸ਼ਵਾਸ ਵੱਜ ਗਿਆ ਕਾਨੂੰਨ ਤੇ ਜੀ, ਵੀ ਕਾਨੂੰਨ ਵੀ ਹੈਗਾ ਕੋਈ ਚੀਜ਼ ਹੈ ਜੀ। ਥੈਂਕ ਯੂ ਜਸਵੰਤ ਸਿੰਘ। ਹਾਂਜੀ, ਬਹੁਤ ਸੋਹਣਾ ਪ੍ਰੋਗਰਾਮ ਚੱਲਦਾ ਜੀ ਭਾਜੀ। ਮਿੰਟੂ ਜੀ ਟਿੱਪਣੀ ਕਰਨਗੇ, ਬਹੁਤ ਧੰਨਵਾਦ ਜੀ। ਜੀ ਠੀਕ। ਇਹਨਾਂ ਨੇ ਕੀ ਪੁੱਛਿਆ ਜੀ? ਮਿੰਟੂ ਜੀ ਵੈਸੇ ਤਾਂ ਉਹ ਆਪਣੇ ਵੱਲੋਂ ਹੀ ਕਹਿ ਕੇ ਗਏ ਨੇ ਵੀ ਬੜਾ ਵਧੀਆ ਜਿਹੜਾ ਫੈਸਲਾ ਆਇਆ, ਪਰ ਤੁਹਾਡੀ ਟਿੱਪਣੀ ਜਿਹੜੀ ਜ਼ਰੂਰ ਸੁਣੀ। ਬਿਲਕੁਲ ਨਹੀਂ, ਮੈਂ ਉਹਨਾਂ ਦੀ ਸਲਾਹ ਮੰਨ ਲੈਣਾ। ਅਸੀਂ ਉਹ ਇੱਕ ਦੋ ਵਾਰੀ ਕਹਿਤਾ ਨਾ ਵਿੱਚੋਂ, ਕਿਉਂਕਿ ਮੂੰਹ ਤੇ ਵੀ ਚੜਿਆ, ਤੇ ਮੈਂ ਤੇ ਆਉਂਦੇ ਪਹਿਲੀ ਗੱਲ ਹੀ ਇੱਥੋਂ ਸ਼ੁਰੂ ਕੀਤੀ ਸੀ ਕਿ ਉਹ ਬਾਬਾ ਸੀ। 2:25-30 ਤੱਕ ਵੀ ਬਾਬਾ ਰਿਹਾ, ਪਰ 2:55 ਤੇ ਉਹਦਾ ਤਖੱਲਸ ਬਦਲ ਗਿਆ। ਬਾਬਾ ਮੀਡੀਆ ਬਾਬਾ ਬਲਾਤਕਾਰੀ ਕਹਿਣ ਲੱਗ ਪਏ ਆ। ਸੋ ਅਸੀਂ ਪਹਿਲਾਂ ਹੀ ਇਹ ਗੱਲ ਕਹਿ ਦਿੱਤੀ ਤੁਹਾਡੇ ਕਹਿਣ ਤੋਂ ਪਹਿਲਾਂ ਹੀ, ਪਰ ਫਿਰ ਵੀ ਜੇ ਤੁਸੀਂ ਕੋਈ ਸੁਜੈਸਟ ਕੀਤਾ, ਸਾਨੂੰ ਸਲਾਹ ਦਿੱਤੀ ਹੈ, ਤੇ ਉਹਦੇ ਲਈ ਤੁਹਾਡਾ ਧੰਨਵਾਦ ਜੀ। ਅਗਲੇ ਕਾਲਰ ਨੇ ਸਾਡੇ ਨਾਲ ਜਿਹੜੇ ਅਜੀਤ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਆਪਣੇ ਰੇਡੀਓ ਦੇ ਪਿੱਛੇ ਆਵਾਜ਼ ਬੰਦ ਕਰ ਦਿਓ ਜੀ। ਲਓ ਜੀ, ਸਤਿ ਸ਼੍ਰੀ ਅਕਾਲ ਜੀ। ਗੁਰੂ ਸਰ ਸਤਿ ਸ਼੍ਰੀ ਅਕਾਲ ਜੀ। ਸਰੋਤਿਆਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਗੁਰੂ ਸਰ ਮੇਰੀ ਇੱਕ ਬੇਨਤੀ ਹੈ, ਮੈਨੂੰ ਇੱਕ ਡਰ ਹੋਈ ਆ ਵੀ ਦੇਖੋ ਬਾਕੀ ਤੇ ਬੜਾ ਕੁਛ ਹੋਇਆ, ਜੋ ਕੁਛ ਕੱਲ ਪਰਸੋਂ ਹਾਈ ਕੋਰਟ ਨੇ ਜੇ ਨਾ ਕਹਿੰਦੀ ਤੇ ਸ਼ਾਇਦ ਹਰਿਆਣਾ ਇੰਨਾ ਵੀ ਨਾ ਕਰਦਾ ਜਿੰਨਾ ਕੁਛ ਕੀਤਾ। ਜੇ ਨਾ ਕਹਿੰਦੀ ਵੀ DGP ਨੂੰ, ਉਹ ਤੇ ਇੱਥੇ ਪਰਚਾ ਹੋ ਸਕਦਾ ਹੈ। ਲੇਕਿਨ ਜਿਹੜੀ 144 ਲੱਗੀ ਆ, ਤੇ ਉਹਦੇ ਬਾਅਦ ਦੇ ਵਿੱਚ ਇੱਥੇ ਹੁਣ ਉੱਥੇ ਤੇ 140 ਕਹਿੰਦੀ 5 ਬੰਦੇ ਦਾ ਇਕੱਠੇ ਨੂੰ, ਉੱਥੇ 1.5 ਲੱਖ ਬੰਦਾ ਇਕੱਠਾ ਹੋ ਗਿਆ। ਕੀ ਹਾਈ ਕੋਰਟ ਇਹਦੇ ਬਾਰੇ ਵੀ ਕੋਈ ਖੱਟੜ ਬਾਰੇ ਕਰੂਗੀ ਕੋਈ ਨਾ ਕੋਈ ਫੈਸਲਾ? ਕਿਸੇ ਬਾਰੇ ਕੌਣ ਜ਼ਿੰਮੇਵਾਰ ਆ ਇਹਦਾ 150 ਲੱਖ ਬੰਦਾ ਇਕੱਠਾ ਹੋਣ ਦਾ? ਜੀ ਧੰਨਵਾਦ ਤੁਹਾਡਾ, ਬਹੁਤ ਬਹੁਤ ਮਿਹਰਬਾਨੀ। ਇਹਦੇ ਚ ਦੇਖੋ ਸਿੱਧੇ ਰੂਪ ਦੇ ਵਿੱਚ ਜਵਾਬ ਦੇ ਖੱਟਰ ਹੀ ਹੈ। ਜੀ ਜੀ ਜੀ। ਔਰ ਇੱਕ ਅੱਗੇ ਕਾਲਰ ਕਹਿ ਕੇ ਗਏ ਸੀ, ਜਿਹੜੀ ਗੱਲ ਭੁੱਲ ਗਿਆ, ਮੇਰੇ ਚੇਤੇ ਆ ਗਈ, ਕੈਪਟਨ ਅਮਰਿੰਦਰ ਸਿੰਘ ਬਾਰੇ। ਦੇਖੋ ਕੈਪਟਨ ਅਮਰਿੰਦਰ ਸਿੰਘ ਵੀ ਕਿਤੇ ਨਾ ਕਿਤੇ ਨਾਕਾਮ ਰਿਹਾ। ਉਹਦੇ ਕੋਲ ਮੌਕਾ ਸੀ, ਉਹਦੇ ਕੋਲ, ਕਿਉਂਕਿ ਸਬਕ ਸੀ। ਹਰਿਆਣੇ ਨੇ ਜੋ ਭੁੱਲ ਕੀਤੀ ਉਹ ਠੀਕ ਕਰ ਸਕਦਾ ਸੀ, ਪਰ ਹੋਇਆ ਕੀ, ਸਾਡੇ ਕੋਲ ਇਨਪੁਟ ਸੀਗੀ, ਰਾਜਕਰਮਜੀਤ ਸਿੰਘ ਜੀ ਪੁਖਤਾ ਇਨਪੁਟ ਸੀਗੀ ਕਿ ਜੇਕਰ ਫੈਸਲਾ ਉਲਟ ਆਉਂਦਾ ਡੇਰਾ ਪ੍ਰੇਮੀਆਂ ਦੇ, ਉਹ ਸਭ ਤੋਂ ਪਹਿਲਾਂ ਨਿਸ਼ਾਨਾ ਕਿਹਨੂੰ ਬਣਾਉਣਗੇ? ਉਹ ਨਿਸ਼ਾਨਾ ਬਣਾਉਣਗੇ ਪੈਟਰੋਲ ਪੰਪ ਜਿਹੜੇ ਹੁੰਦੇ ਆ, ਸਾਡੇ ਗੈਸ ਏਜੰਸੀਆਂ ਵਾਲੇ ਸਟੇਸ਼ਨ, ਇਹਨਾਂ ਨੂੰ, ਔਰ ਪਲੱਸ ਸਰਕਾਰੀ ਇਮਾਰਤਾਂ ਨੂੰ ਜਾਂ ਮੀਡੀਆ ਨੂੰ। ਇਹ ਇਨਪੁਟ ਪੱਤਰਕਾਰਾਂ ਕੋਲ ਸੀ, ਤੇ ਜੇ ਪੱਤਰਕਾਰਾਂ ਕੋਲ ਇਨਪੁਟ, ਔਰ ਜਗਬਾਣੀ 'ਚ ਖਬਰ ਵੀ ਲੱਗੀ ਆ, ਤੁਹਾਡੀ ਜਾਣਕਾਰੀ ਲਈ ਦੱਸਦਾ, 4 ਦਿਨ ਪਹਿਲਾਂ ਇਹ ਖਬਰ ਲੱਗੀ ਸੀਗੀ ਕਿ ਪ੍ਰੇਮੀ ਸਭ ਤੋਂ ਪਹਿਲਾਂ ਪੈਟਰੋਲ ਪੰਪ ਜਾਂ ਗੈਸ ਸਟੇਸ਼ਨਾਂ ਨੂੰ ਇਹ ਨਿਸ਼ਾਨਾ ਬਣਾ ਸਕਦੇ ਆ। ਤਾਂ ਹੋਇਆ ਉਲਟ, ਤਾਂ ਜਿਹੜੀ ਸਾਡੀ ਸਾਰੀ ਪੁਲਿਸ ਸੀ ਉਹ ਸ਼ਹਿਰਾਂ 'ਚ ਲੱਗੀ ਹੋਈ ਸੀ, ਤੇ ਇੱਥੇ ਸਾਡੇ ਮੁਕਤਸਰ ਜ਼ਿਲ੍ਹੇ ਦੇ ਵਿੱਚ ਲੰਬੀ ਹਲਕੇ 'ਚ ਪ੍ਰੇਮੀ ਬੜੀ ਆਸਾਨੀ ਦੇ ਨਾਲ ਟਾਰਗੇਟ ਬਣਾ ਕੇ ਆ। ਉਹਨਾਂ ਦੇ ਡੇਰੇ ਦੇ ਸਮਰਥਕ ਬਹੁਤ ਆਸਾਨੀ ਦੇ ਨਾਲ ਪੈਟਰੋਲ ਪੰਪਾਂ ਨੂੰ ਟਾਰਗੇਟ ਬਣਾ ਗਏ। ਇਹਨੂੰ ਅਸੀਂ ਨਾਕਾਮੀ ਕਹਿ ਸਕਦੇ ਹਾਂ ਕਿ ਜੇ ਤੁਸੀਂ ਸੈਂਸਿਟਿਵ ਥਾਵਾਂ ਨੂੰ ਵੀ ਕਵਰ ਨਹੀਂ ਕਰ ਸਕੇ, ਨਾਕਾਮੀ ਕਿਤੇ ਨਾ ਕਿਤੇ ਤੁਹਾਡੀ। ਹਾਂ, ਇੰਨੀ ਸ਼ਾਬਾਸ਼ੀ ਤੁਹਾਡੀ ਪੁਲਿਸ ਦੀ ਆ ਕਿ ਵੱਡਾ ਨੁਕਸਾਨ ਉਹਨਾਂ ਨੇ ਹਾਲ ਦੀ ਖੜੀ ਨਹੀਂ ਹੋਣ ਦਿੱਤਾ, ਪਰ ਜਿਹੜੇ ਛੋਟੇ-ਮੋਟੇ ਨੁਕਸਾਨ ਹੋਏ ਆ ਇਹ ਵੀ ਟਾਲੇ ਜਾ ਸਕਦੇ ਸੀ ਜੇ ਮੁਸਤੈਦੀ ਥੋੜੀ ਜਿਹੀ ਹੋਰ ਵਿਖਾਈ ਜਾਂਦੀ। ਦੂਜੀ ਗੱਲ ਜਿਹੜੀ ਇਹਨਾਂ ਨੇ ਕੀਤੀ ਆ, ਖੱਟਰ ਸਾਹਿਬ ਤੋਂ ਜਵਾਬਦੇਹੀ ਹੋਣੀ ਚਾਹੀਦੀ ਔਰ ਨਿਸ਼ਚਿਤ ਤੌਰ ਤੇ ਹੋਣੀ ਚਾਹੀਦੀ ਆ, ਕੱਲੀ ਜਵਾਬਦੇਹੀ ਨਹੀਂ ਹੋਣੀ ਚਾਹੀਦੀ। ਜਵਾਬਦੇਹੀਆਂ ਦਾ ਮੌਕਾ ਹੁਣ ਲੰਘ ਗਿਆ। ਇਹੋ ਜਿਹੇ ਹਾਕਮ ਆ ਜਿਹੜੇ, ਉਹਨਾਂ ਨੂੰ ਕਿਤੇ ਨਾ ਕਿਤੇ ਇਹ ਕਾਰਵਾਈ ਦਾ ਵੀ ਸਾਹਮਣਾ ਕਰਨਾ ਚਾਹੀਦਾ, ਉਹਨਾਂ ਤੇ ਕਾਰਵਾਈ ਵੀ ਹੋਣੀ ਚਾਹੀਦੀ। ਜੀ ਜੀ। ਤੇ ਜਾਂਦੇ ਜਾਂਦੇ ਆਪਣੇ ਕਾਲਰਸ ਉਹਨਾਂ ਨਾਲ ਗੱਲ ਕਰਦੇ हैं। गुप्ता जी जुड़े ने, स्वागत है। सत श्री अकाल गुप्ता जी। हाँ, सत श्री अकाल जी पंजाबी रेडियो पे। और मिंटू जी, आपकी एनालिसिस बहुत अच्छी होती है, और मेरा ये कहना है ये टोटल फेलियरशिप है गवर्नमेंट की। गवर्नमेंट ने बिल भी कुछ भी एंटिसिपेशन नहीं की कि कितने लोग आने हैं, क्या सिचुएशन होगी, क्या क्राइसिस मैनेजमेंट होगा, वो टोटल फेलियरशिप है।
और सारे बस मुझे एक लाइन में ये कहना है कि बस एक ही उल्लू काफी है बर्बादे गुलिस्तां करने को जी, बस एक ही उल्लू काफी है बर्बादे गुलिस्तां करने को, हर साख पे उल्लू बैठा है अंजामे गुलिस्तां क्या होगा। जी थैंक यू गुप्ता जी। जी ਇਹਨਾਂ ਨੇ ਤੇ ਇੱਕ ਲਾਈਨ ਦੇ ਵਿੱਚ ਸਾਰਾ ਸਾਗਰ ਹੀ ਭਰ ਦਿੱਤਾ ਮੇਰੇ ਖਿਆਲ ਦੇ ਨਾਲ ਜੀ। ਕੋਈ ਗੱਲ ਨਹੀਂ, ਅਸੀਂ ਉਮੀਦ ਕਰਦੇ ਹਾਂ ਕਿ ਇਸ ਸ਼ਾਖ ਤੋਂ ਸਾਰੇ ਉੱਲੂ ਸਾਡੀ ਜਨਤਾ ਉਠਾ ਦੇਗੀ, ਉਡਾ ਦੇਗੀ। ਉਸ ਤੋਂ ਬਾਅਦ ਚੰਗੇ ਪੰਛੀ ਜਿਹੜੇ ਤੁਹਾਡੇ ਦਿਲ ਨੂੰ ਭਾਉਣ ਇਹੋ ਜਿਹੇ ਬਿਠਾ ਦੇਗੀ। ਉਮੀਦ ਕਰਦੇ ਹਾਂ ਉਹ ਪੰਛੀ ਆ ਜਿਹੜੇ ਉਹ ਫਿਰ ਇਸ ਬਾਗ ਨੂੰ, ਇਸ ਬਗੀਚੇ ਨੂੰ ਚਾਰ ਚੰਨ ਲਾ ਦੇਣਗੇ। ਕਦੇ ਨਾ ਕਦੇ ਅਸੀਂ ਉਮੀਦ ਕਰ ਸਕਦੇ ਹਾਂ। ਤੇ ਮਿੰਟੂ ਜੀ ਜਾਂਦੇ ਜਾਂਦੇ ਮੈਂ ਇੱਕ ਚੀਜ਼ ਜਿਹੜੀ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਜਿੱਦਾਂ 28 ਨੂੰ ਹੁਣ ਫੈਸਲਾ ਹੋਣਾ ਆ, ਕੀ ਉਸ ਦਿਨ ਵੀ ਇਦਾਂ ਦੀਆਂ ਚੀਜ਼ਾਂ ਹੋਣ ਦੀਆਂ ਜਿਹੜੀਆਂ ਉਮੀਦਾਂ ਨੇ ਵੀ ਹਿੰਸਾ ਜਿਹੜੀ ਹੋਰ ਜ਼ਿਆਦਾ ਵੱਧ ਸਕਦੀ ਆ? ਕਿੱਦਾਂ ਦੇ ਜਿਹੜੇ ਹੁਣ ਜਿਹੜੇ ਇਹਨਾਂ ਨੂੰ ਸਗੋਂ ਇੰਤਜ਼ਾਮ ਕਰਨੇ ਚਾਹੀਦੇ ਨੇ? ਦੇਖੋ ਜੇ ਹੁਣ ਵੀ ਏਦਾਂ ਦੀ ਨੌਬਤ ਆ ਜਾਂਦੀ ਆ ਫਿਰ ਤੇ ਚਪਣੀ ਚ ਨੱਕ ਡੋਬ ਕੇ ਮਰ ਜਾਣੇ, ਕਿਉਂਕਿ ਹੁਣ ਤੇ ਕੇਂਦਰ ਨੂੰ ਵੀ ਪਤਾ ਲੱਗ ਗਿਆ ਨਾ, ਹੁਣ ਤੇ ਤਾਲਮੇਲ ਆਪਸ ਚ ਬਣਾ ਲੈਣ। ਵੈਸੇ ਕੇਂਦਰ ਨੇ ਕੱਲ ਮੀਟਿੰਗ ਬੁਲਾਈ ਆ ਜਿਹਦੇ ਚ ਪੰਜਾਬ ਨੂੰ ਵੀ ਉਹਨਾਂ ਤਲਬ ਕੀਤਾ, ਹਰਿਆਣੇ ਨੂੰ ਵੀ ਤਲਬ ਕੀਤਾ, ਹੋ ਸਕਦਾ ਯੂਟੀ ਵਾਲੇ ਵੀ ਆ ਜਾਣ। ਹੁਣ ਜੇ ਤਾਲਮੇਲ ਹੋਣ ਤੋਂ ਬਾਅਦ ਵੀ ਇਸ ਤਰ੍ਹਾਂ ਦੀ ਨੌਬਤ ਆ ਜਾਂਦੀ ਆ ਤੇ ਫੇਰ ਕੱਲੇ ਪੰਜਾਬ ਹਰਿਆਣੇ ਤੇ ਸਵਾਲੀਆ ਨਿਸ਼ਾਨ ਨਹੀਂ ਲੱਗੇਗਾ, ਫੇਰ ਰਾਜ ਕਰਨਵੀਰ ਸਿੰਘ ਜੀ ਪੂਰੇ ਦੇਸ਼ ਦੇ ਢਾਂਚੇ ਤੇ ਸਵਾਲੀਆ ਨਿਸ਼ਾਨ ਖੜਾ ਹੋਏਗਾ ਕਿ ਕੀ ਇੱਕ ਬੰਦਾ ਇੱਥੋਂ ਦੇ ਦੇਸ਼ ਦੇ ਸਾਰੇ ਇਨਫਰਾਸਟਰਕਚਰ ਨੂੰ, ਸਾਰੇ ਵਿਧੀ ਵਿਧਾਨ ਨੂੰ ਚੈਲੰਜ ਕਰ ਸਕਦਾ? ਫਿਰ ਸਾਰੇ ਦੇਸ਼ ਦੇ ਸਿਸਟਮ ਤੇ ਇੱਕ ਸਵਾਲੀਆ ਨਿਸ਼ਾਨ ਖੜਾ ਹੋਏਗਾ। ਇਹ ਤੇ ਚੀਨ ਨਾਲ ਨਿਬੜਦੀਆਂ ਤਾਰਾ ਮਾਰਦੇ ਆ, ਪਾਕਿਸਤਾਨ ਨਾਲ ਨਿਬੜਦੀਆਂ ਤਾਰਾ ਮਾਰਦੇ ਆ, ਵਿਸ਼ਵ ਸ਼ਕਤੀ ਬਣਦੇ ਇਹ ਲੋਚੇ ਰੱਖਦੇ ਆ। ਤੇ ਜੇ ਇਸ ਤਰ੍ਹਾਂ ਉੱਠ ਕੇ ਇੱਕ ਸਾਧ ਸਾਰੇ ਸਿਸਟਮ ਨੂੰ ਅੱਗੇ ਲਾ ਲੂਗਾ ਤੇ ਸਾਧਾਂ ਦੀ ਤੇ ਇੱਥੇ ਦਾਰ ਫਿਰਦੀ, ਸਾਧਾਂ ਦੀ ਇੱਥੇ ਵਗ ਫਿਰਦੇ ਆ, ਕੱਲ ਨੂੰ ਕੋਈ ਹੋਰ ਨਿਕਲ ਆਊਗਾ। ਜੀ ਜੀ ਜੀ। ਤੇ ਮਿੰਟੂ ਗੁਰਸਰ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਤੇ ਇਹ ਜਿਹੜੀ ਖਾਸ ਜਿਹੜੇ ਹਾਲਾਤ ਬਣੇ ਹੋਏ ਆ ਤੇ ਉਹਨਾਂ ਉੱਤੇ ਤੁਸੀਂ ਸਾਨੂੰ ਜਿਹੜੀਆਂ ਜਾਣਕਾਰੀਆਂ ਦਿੱਤੀਆਂ, ਕਿਉਂਕਿ ਹਰ ਇੱਕ ਦੀ ਨਜ਼ਰ ਜਿਹੜੀ ਆ ਇਸ ਦੇ ਉੱਤੇ ਬਣੀ ਹੋਈ ਸੀ ਕੀ ਫੈਸਲਾ ਆਉਂਦਾ ਆ, ਕੀ ਬਣੇਗਾ। ਸੋ ਕਿਤੇ ਨਾ ਕਿਤੇ ਜਿੱਦਾਂ ਕਈਆਂ ਨੇ ਕਿਹਾ ਵੀ ਜੁਡੀਸ਼ਰੀ ਦੇ ਵਿੱਚ ਕਈਆਂ ਦਾ ਯਕੀਨ ਮੁੜ ਕੇ ਥੋੜ੍ਹਾ ਬਹੁਤਾ ਬਣਿਆ ਆ, ਪਰ ਕਈ ਜਾਣੇ ਜਦੋਂ ਇਸ ਦਾ ਪੋਸਟਮਾਰਟਮ ਕਰਦੇ ਨੇ ਉਹ ਇਹ ਦੇਖਦੇ ਨੇ ਵੀ ਨਹੀਂ, ਇਹ ਤਾਂ ਕਿਤੇ ਨਾ ਕਿਤੇ ਜਿਹੜੀ ਆ ਇਹ ਕਾਰਵਾਈ ਮਿੱਥੀ ਗਈ ਸੀਗੀ ਪਹਿਲਾਂ ਹੀ, ਵੀ ਇਸ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਬੰਦੇ ਨੂੰ ਕਾਬੂ ਜਿਹੜਾ ਉਹ ਕਰਨਾ ਹੀ ਕਰਨਾ ਆ। ਸੋ ਹੋਪਫੁਲੀ ਆਮ ਲੋਕਾਂ ਦਾ, ਗਰੀਬਾਂ ਦਾ, ਜਿਹੜੇ ਮਾਤੜ ਬੰਦਿਆਂ ਦਾ, ਜਿਹੜੇ ਬਿਜ਼ਨਸ ਆ ਉਹਨਾਂ ਦਾ ਜਿਹੜਾ ਇਸ ਦੇ ਵਿੱਚ ਹੋਰ ਨੁਕਸਾਨ ਨਾ ਹੋਵੇ। ਆਲਰੇਡੀ ਜਿਹੜੇ 30 ਤੋਂ ਵੱਧ ਲੋਕਾਂ ਦੀ ਜਿਹੜੀ ਜਾਨ ਇਸ ਬਾਬੇ ਦੇ ਉੱਤੇ ਆਏ ਫੈਸਲੇ ਕਰਕੇ ਜਿਹੜੀ ਆ ਉਹ ਜਾ ਚੁੱਕੀ ਆ। ਇਹ ਬਲਾਤਕਾਰੀ ਦੇ ਕਰਕੇ ਹੋਰ ਜਿਹੜੀਆਂ ਜਾਨਾਂ, ਹੋਰ ਜਿਹੜਾ ਮਾਲੀ ਜਾਨੀ ਨੁਕਸਾਨ ਜਿਹੜਾ ਉਹ ਨਾ ਹੀ ਹੋਵੇ ਤਾਂ ਉਹ ਚੰਗੀ ਗੱਲ ਰਹੇਗੀ। ਤੇ ਬਹੁਤ ਬਹੁਤ ਸ਼ੁਕਰੀਆ ਮਿੰਟੂ ਗੁਰਸਰੀਆ ਜੀ, ਤੁਸੀਂ ਸਾਡੇ ਨਾਲ ਜੁੜੇ, ਇਸ ਦੇ ਬਾਰੇ ਸਾਨੂੰ ਖੋਲ੍ਹ ਕੇ ਜਿਹੜੇ ਵਿਚਾਰ ਸਾਡੇ ਨਾਲ ਤੁਸੀਂ ਸਾਂਝੇ ਕੀਤੇ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਬੁਲੇਟਿਨ ਹੁਣ ਸਮਾਪਤ ਹੈ। ਤੇ ਨਾਲ ਹੀ ਆਪਣੇ ਸਰੋਤਿਆਂ ਨੂੰ ਦੱਸ ਦਈਏ ਵੀ ਅੱਜ ਨੂੰ 4 ਤੋਂ 5:30 ਵਜੇ ਤੱਕ ਵੀ ਜਿਹੜਾ ਟਾਕ ਸ਼ੋ ਹੋਣਾ ਆ ਉਹ ਇਸੇ ਹੀ ਸਿਲਸਿਲੇ ਦੇ ਉੱਤੇ ਜਿਹੜਾ ਹੋਵੇਗਾ। ਤੁਸੀਂ ਉਦੋਂ ਵੀ ਜਿਹੜੀਆਂ ਕਾਲਾਂ ਕਰਕੇ ਆਪਣੇ ਵਿਚਾਰ ਜਿਹੜੇ ਆ ਉਹ ਸਾਂਝੇ ਕਰ ਸਕੋਗੇ। ਤੇ ਹੁਣ ਮੈਨੂੰ ਰਾਜ ਕਰਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਜੀ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ